ਨੂੰ ਆਪਾਂ ਬੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੱਭਿਅਕ ਸਮਾਜ ਮੰਨਦੇ ਆ, ਖਾਸ ਤੌਰ ਤੇ ਸੈਕੰਡ ਵਰਲਡ ਵਾਰ ਤੋਂ ਬਾਅਦ ਕਿ ਬੜਾ ਪੀਸਫੁਲ ਹੈ ਤੇ ਬੜਾ ਤਰੱਕੀ ਯਾਫਤਾ ਜਿਹੜਾ ਇਹ ਮੁਲਕ ਆ। ਤਾਂ ਅਚਾਨਕ ਉਹਦੇ ਵਿੱਚੋਂ ਇਹ ਖਬਰ ਆ ਜਾਂਦੀ, ਸ਼ਿੰਜੋ ਆਬੇ ਕੋਈ ਛੋਟਾ ਜਿਹਾ ਨੇਤਾ ਨਹੀਂ ਸਨ। ਜੇ ਆਪਾਂ ਦੇਖੀਏ ਤਾਂ ਬਹੁਤ ਵੱਡੇ ਨੇਤਾ ਬਣ ਗਏ ਸਨ। ਖਾਸ ਤੌਰ ਤੇ ਤੁਸੀਂ ਦੇਖੋਗੇ ਤਾਂ ਕਵਾੜ ਦੇ ਗਠਨ ਤੋਂ ਬਾਅਦ ਤਾਂ ਉਹਨਾਂ ਨੂੰ ਮੰਨਿਆ ਜਾ ਰਿਹਾ ਸੀ ਕਿ ਉਹ ਵਰਲਡ ਨੇਤਾਵਾਂ ਦੀ ਸੂਚੀ 'ਚ ਸ਼ਾਮਲ ਹੋ ਰਹੇ ਨੇ। ਕਵਾੜ ਦੇ ਗਠਨ ਤੋਂ ਬਾਅਦ ਕਾਫੀ ਵੱਡਾ ਗਰੁੱਪ ਬਣਾ ਰਹੇ ਸੀਗੇ ਚਾਈਨਾ ਦੇ ਉਲਟ। ਵੈਸੇ ਉਹ ਤਾਂ ਰਾਜਨੀਤੀ ਦੇ ਤੌਰ ਤੇ ਜੇ ਤੁਸੀਂ ਇੰਟਰਨਲ ਪੋਲਿਟਿਕਸ ਨੂੰ ਵੇਖੋਗੇ ਜਾਪਾਨ ਦੀ ਨੂੰ, ਤਾਂ ਉਹ ਸਿਮਿਲਰ ਉਹੀ ਚੀਜ਼ਾਂ ਨੇ ਜਿੱਦਾਂ ਡੋਨਾਲਡ ਟਰੰਪ, ਨਰਿੰਦਰ ਮੋਦੀ, ਇਜ਼ਰਾਈਲੀ ਪੋਲੀਟੀਸ਼ੀਅਨ ਜਿਸ ਤਰ੍ਹਾਂ ਕਰਦੇ ਆ, ਰਾਸ਼ਟਰਵਾਦ ਨੂੰ ਬਹੁਤ ਜ਼ਿਆਦਾ ਵਧਾਵਾ ਦਿੱਤਾ ਔਰ ਥੋੜਾ ਇਕਨੋਮੀ ਦੇ ਪੱਖ ਤੋਂ ਜੇ ਦੇਖੀਏ ਤਾਂ ਸਲੋ ਡਾਊਨ ਫੇਸ ਕੀਤਾ ਉਹਨਾਂ ਨੇ। ਖਾਸ ਤੌਰ ਤੇ ਕੋਵਿਡ ਦੇ ਦੌਰ 'ਚ ਕੁਛ ਕਰਪਸ਼ਨ ਦੇ ਮਾਮਲੇ ਸੀਗੇ, ਜਿਸ ਕਰਕੇ ਬਿਮਾਰੀ ਤਾਂ ਤੁਹਾਨੂੰ ਪਤਾ ਹੀ ਹੈ ਰਾਜਨੀਤੀ 'ਚ ਜਿਸ ਤਰ੍ਹਾਂ ਕਈ ਵਾਰ ਬਹਾਨਾ ਬਣ ਜਾਂਦੀ ਹੈ, ਪਰ ਬਹੁਤ ਸਾਰੇ ਕਾਰਨ ਹੋਰ ਦੱਸੇ ਜਾਂਦੇ ਸੀਗੇ। ਪਰੰਤੂ ਫਿਰ ਵੀ ਬਾਵਜੂਦ ਇਸ ਦੇ ਕਿਉਂਕਿ ਇੰਟਰਨਲ ਪੋਲਿਟਿਕਸ ਦੇ ਵਿੱਚ ਨੇਤਾਵਾਂ ਦੀ ਛਵੀ ਜਿਹੜੀ ਆ ਉਹ ਕਦੇ ਵੀ ਵਿਦਾਗ ਤੇ ਰਹਿੰਦੀ ਨਹੀਂ, ਕੁਛ ਨਾ ਕੁਛ ਫੇਲੀਅਰ, ਕੁਛ ਨਾ ਕੁਛ ਦਾਗ ਤੇ ਰਹਿੰਦਾ ਹੀ ਆ। ਪਰੰਤੂ ਬਾਵਜੂਦ ਇਸ ਦੇ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਵਰਲਡ ਰਾਜਨੀਤੀ ਦੇ ਵਿੱਚ, ਜੀਓ ਪੋਲਿਟਿਕਸ ਦੇ ਵਿੱਚ ਸ਼ਿੰਜੋ ਆਬੇ ਇੱਕ ਨਾਮ ਸਨ ਤੇ ਵਾਪਸੀ ਫਿਰ ਕਰ ਰਹੇ ਸੀਗੇ। ਵੈਸੇ ਇਹਨਾਂ ਦੇ ਮੇਰੇ ਖਿਆਲ ਦੇ ਨਾਲ ਦਾਦਾ ਜੀ ਵੀ ਪ੍ਰਾਈਮ ਮਿਨਿਸਟਰ ਰਹੇ ਨੇ, ਜੇ ਮੈਂ ਨਹੀਂ ਭੁੱਲਦਾ ਤਾਂ ਦਾਦਾ ਜੀ ਵੀ ਇਹਨਾਂ ਦੇ ਪ੍ਰਾਈਮ ਮਿਨਿਸਟਰ ਰਹੇ ਨੇ। ਪਰ ਅਚਾਨਕ ਇਹ ਕਤਲ ਹੋ ਜਾਣਾ, ਔਰ ਕਤਲ ਦੀ ਵੀਡੀਓ ਸ਼ਾਇਦ ਤੁਹਾਡੇ ਤੱਕ ਪਹੁੰਚ ਗਈ ਹੋਏਗੀ ਕਿ ਕਿਸ ਤਰੀਕੇ ਨਾਲ ਹਮਲਾਵਰ ਨੇ ਗੋਲੀ ਮਾਰੀ। ਔਰ ਹਮਲਾਵਰ ਵੀ ਜਿਹੜਾ ਹੈ ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਗਨੀਵੀਰ ਹੀ ਸੀਗਾ, ਕਿਉਂਕਿ ਉਹ ਕੁਝ ਸਮਾਂ ਉਹਨੇ ਨੇਵੀ ਦੇ ਵਿੱਚ ਬਤਾਇਆ ਹੈ ਤੇ ਨਿਸ਼ਾਨਾ ਉਹਦਾ ਬੜਾ ਜ਼ਬਰਦਸਤ ਰਿਹਾ। ਕੈਮਰੇ ਟਾਈਪ ਦੀ ਉਹਦੇ ਕੋਲ ਗਨ ਸੀਗੀ, ਬਿਲਕੁਲ ਲਾਗੇ ਆ ਗਿਆ, ਫਾਇਰ ਕਰਦਾ ਹੈ। ਫਾਇਰ ਜਿਹੜਾ ਹੈ ਉਹ ਸ਼ਿੰਜੋ ਆਬੇ ਨੂੰ ਲੱਗਦਾ ਹੈ, ਛਾਤੀ 'ਚ ਸ਼ਾਇਦ ਗੋਲੀ ਵੱਜਦੀ ਹੈ, ਡਿੱਗ ਪੈਂਦੇ ਆ। ਨਾਲ ਦੀ ਨਾਲ ਅਟੈਕ ਵੀ ਆ ਗਿਆ, ਸ਼ਾਇਦ ਦੱਸਦੇ ਕਿ ਦਿਲ ਫੇਲ ਹੋ ਗਿਆ, ਨਾਲ ਦੀ ਨਾਲ ਹੀ ਹਾਰਟ ਦੀ ਜਿਹੜੀ ਬੀਟ ਸੀਗੀ ਉਹ ਰੁਕ ਗਈ। ਤਾਂ ਇਸ ਹਮਲਾਵਰ ਦੀ ਜਿਹੜੀ ਪਛਾਣ ਹੁਣ ਤੱਕ ਹੋਈ ਹੈ ਯਾਮਾਗਾਮੀ ਟੈਟਸੂਆ, 41 ਸਾਲ ਇਹਦੀ ਉਮਰ ਹੈ, ਸੈਲਫ ਡਿਫੈਂਸ ਦਾ ਮੈਂਬਰ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ, ਜਿਹੜੀ ਉਹਨੇ ਵਜ੍ਹਾ ਦੱਸੀ ਆ, ਵਜ੍ਹਾ ਇਹੋ ਹੀ ਆ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਤੋਂ ਨਾਖੁਸ਼ ਸੀ ਤੇ ਉਹਨੂੰ ਮਾਰਨਾ ਚਾਹੁੰਦਾ ਸੀ। ਦੇਖੋ, ਨਾਖੁਸ਼ੀ ਕਿਸੇ ਵੀ ਨੇਤਾ ਦੇ ਨਾਲ ਹੋ ਸਕਦੀ ਹੈ, ਕਿਸੇ ਵੀ ਨੇਤਾ ਦੀਆਂ ਨੀਤੀਆਂ ਤੋਂ ਕੋਈ ਬੰਦਾ ਖਫਾ ਹੋ ਸਕਦਾ, ਪਰ ਇਸ ਤਰ੍ਹਾਂ ਕਤਲ ਕਰ ਦੇਣਾ ਬੜੀ ਹੈਰਾਨਗੀ ਵਾਲੀ ਗੱਲ ਹੈ। ਦੁਨੀਆ ਇਸ ਟਾਈਮ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਦਮੇ 'ਚ ਆ ਕਿ ਬਈ ਜਾਪਾਨ ਵਰਗੇ ਮੁਲਕ 'ਚ ਵੈਸੇ ਤੇ ਆਪਾਂ ਦੇਖਿਆ ਹੀ ਆ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਲੀਡਰ ਜਿਹੜੇ ਆ ਉਹਨਾਂ ਦਾ ਅਸੈਸੀਨੇਸ਼ਨ ਹੋਇਆ, ਚਾਹੇ ਤੁਹਾਡੇ ਆਪਾਂ ਦੇਖੀਏ ਇੱਥੇ ਲਿੰਕਨ ਸਾਹਿਬ, ਕੈਨੇਡੀ ਸਾਹਿਬ, ਫਿਰ ਇਸ ਤੋਂ ਇਲਾਵਾ ਹੋਰ ਵੀ ਵਰਲਡ ਦੇ ਨੇਤਾ ਓਲਫ ਪਾਲਮੇ ਮੈਨੂੰ ਯਾਦ ਆਉਂਦੇ ਆ, ਸਵੀਡਨ ਦੀ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਸਨ, ਸ਼ਾਇਦ 1976 ਤੱਕ ਇਹ ਪ੍ਰਧਾਨ ਮੰਤਰੀ ਰਹੇ ਨੇ 2-3 ਮਰਤਬਾ, ਤੇ 1986 ਚ ਸ਼ਾਇਦ ਇਹਨਾਂ ਨੂੰ ਗੋਲੀ ਮਾਰੀ ਗਈ ਸੀ। ਮਾਰਟਨ ਲੂਥਰ ਕਿੰਗ ਦਾ ਜ਼ਿਕਰ ਆ ਸਕਦਾ ਇਸ ਸੂਚੀ 'ਚ, ਮਹਾਤਮਾ ਗਾਂਧੀ, ਇੰਦਰਾ ਗਾਂਧੀ, ਰਾਜੀਵ ਗਾਂਧੀ, ਬੇਨਜ਼ੀਰ ਭੁੱਟੋ, ਜਾਂ ਫਿਰ ਆਰਚ ਡਿਊਕ ਫਰਡੀਨੈਂਡ, ਸ਼ੇਖ ਮੁਜੀਬੁਰ ਰਹਿਮਾਨ, ਇਸ ਤਰ੍ਹਾਂ ਦੇ ਬਹੁਤ ਨਾਮ ਆ ਸਕਦੇ ਆ ਜਿਨ੍ਹਾਂ ਨੂੰ ਅਸੈਸੀਨੇਟ ਕੀਤਾ ਗਿਆ। ਪਰ ਜਾਪਾਨ ਵਰਗੇ ਮੁਲਕ ਦੇ ਵਿੱਚ ਸ਼ਿੰਜੋ ਆਬੇ ਵਰਗੇ ਨੇਤਾ ਦਾ ਕਤਲ ਹੋ ਜਾਣਾ ਇਹ ਕੋਈ ਛੋਟੀ ਜਾਂ ਕਹਿ ਲਓ ਕਿ ਸਧਾਰਨ ਘਟਨਾ ਨਹੀਂ ਹੈ ਪੂਰੇ ਵਰਲਡ ਦੇ ਵਿੱਚ ਜੇ ਦੇਖੀਏ। ਹਾਲਾਂਕਿ ਮੁੱਢਲੀਆਂ ਖਬਰਾਂ ਰਾਇਟਰਸ ਦੇ ਹਵਾਲੇ ਨਾਲ ਤੇ ਇਹੀ ਕਿਹਾ ਜਾ ਰਿਹਾ ਕਿ ਹਮਲਾਵਰ ਜਿਹੜਾ ਪਛਾਣਿਆ ਗਿਆ ਤੇ ਉਹਨੇ ਆਪਣਾ ਜਿਹੜਾ ਕਾਰਨ ਦੱਸਿਆ ਮਾਰਨ ਦਾ ਉਹ ਦੱਸਿਆ ਕਿ ਨਾਖੁਸ਼ੀ। ਪਰ ਹੋ ਸਕਦਾ, ਕਿਉਂਕਿ ਦੇਖੋ ਜੀਓ ਪੋਲਿਟਿਕਸ ਦੇ ਵਿੱਚ ਬਹੁਤ ਕੁਝ ਹੋ ਰਿਹਾ, ਕੱਲ ਨੂੰ ਹੋ ਸਕਦਾ ਕਿ ਏਜੰਸੀਆਂ ਹੁਣ, ਕਿਉਂਕਿ ਇਹਦੇ 'ਚ ਯੂਐਸ ਵੀ ਇਨਵੋਲਵ ਹੋਏਗਾ ਡੈਫੀਨਿਟਲੀ, ਕਿਉਂਕਿ ਤੁਹਾਨੂੰ ਪਤਾ ਸਿਕਿਉਰਿਟੀ ਪੈਕੇਟ ਹੈ ਇਹਨਾਂ ਦਾ ਆਪਸ ਦੇ ਵਿੱਚ। ਤਾਂ ਮੈਨੂੰ ਲੱਗਦਾ ਕਿ ਇਸ ਪੱਖ ਤੋਂ ਵੀ ਵੇਖਿਆ ਜਾਏਗਾ ਕਿ ਕਿਤੇ ਕੋਈ ਕਨਸਪੀਰੇਸੀ ਕੋਈ ਹੋਰ ਤਾਂ ਜੀ ਜੀ ਬਿਲਕੁਲ। ਏਡੀ ਵੱਡੀ ਹਸਤੀ ਦਾ ਸਾਬਕਾ ਪ੍ਰਧਾਨ ਮੰਤਰੀ ਦਾ ਕਤਲ ਕਰਨ ਦੇ ਮਾਮਲੇ ਵਿੱਚ ਹੜਕੰਪ ਤਾਂ ਫਿਰ ਮੱਚਦਾ ਹੀ ਆ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਵਿਆਹ ਰੁਝੇਵਿਆਂ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਹੋ ਸਕਣਗੇ ਅਮਿਤ ਸ਼ਾਹ ਨਾਲ ਮੀਟਿੰਗ 'ਚ ਸ਼ਾਮਲ। ਇਹ ਜਿਹੜੀ ਮੀਟਿੰਗ ਹੋਣ ਜਾ ਰਹੀ ਸੀਗੀ ਨਾ, ਇਹ ਮੀਟਿੰਗ ਵੀ ਚਲੋ ਠੀਕ ਆ, ਆਪਾਂ ਸਮਝ ਸਕਦੇ ਹਾਂ ਕਿ ਸ਼ਗਨਾਂ ਦੇ ਦਿਨ ਚੱਲ ਰਹੇ ਨੇ। ਇਹ ਬੜਾ ਕਿਸੇ ਵੀ ਬੰਦੇ ਦੀ ਜ਼ਿੰਦਗੀ ਦਾ ਅਹਿਮ ਪੜਾਅ ਹੁੰਦਾ ਹੈ, ਬੜਾ ਖੂਬਸੂਰਤ ਮਰਹਲਾ ਹੁੰਦਾ, ਗੁਲਾਬੀ ਰੰਗ ਦਾ ਹੁੰਦਾ ਹੈ ਅਸਲ ਦੇ ਵਿੱਚ, ਕਿ ਜਦੋਂ ਸ਼ਾਦੀ ਹੁੰਦੀ ਹੈ, ਸ਼ਾਦੀ ਤੋਂ ਬਾਅਦ ਜਿਹੜੇ ਇਹ ਦਿਨ ਹੁੰਦੇ ਨੇ ਬੀਤਦੇ। ਵੈਸੇ ਤੇ
ਉਹ ਇਸ ਸਟੇਜ ਤੇ ਦੂਸਰੀ ਅਗਲੀ ਸਟੇਜ ਬਾਰੇ ਵੀ ਉਹ ਕਿਸੇ ਨੇ ਪੁੱਛਿਆ ਸੀ, ਉਹ ਵੀ ਪੋਲਿਟਿਕਸ ਦੇ ਵਿੱਚ ਸੀ ਤੇ ਬੜਾ ਸ਼ਾਇਰਾਨਾ ਤਬੀਅਤ ਦਾ ਸੀਗਾ। ਜਿਵੇਂ ਆਪਣੇ ਵੀ ਇੱਧਰ ਹੈਗੇ ਆ ਨਾ 2-3 ਇੱਧਰ ਸਾਡੇ ਏਰੀਏ 'ਚ ਵੀ ਇੱਕ ਨੇਤਾ ਹੈਗਾ ਬੜਾ ਸ਼ਾਇਰ ਤਕੜਾ ਆ। ਤਾਂ ਕਿਸੇ ਪੋਲੀਟੀਸ਼ੀਅਨ ਨੂੰ ਪੁੱਛਿਆ ਗਿਆ ਕਿ ਹੁਣ ਵਿਆਹ ਤੋਂ ਬਾਅਦ ਨੇਤਾ ਜੀ ਕਿੱਦਾਂ ਮਹਿਸੂਸ ਕਰਦੇ, ਤਾਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਗੱਲ ਕਰਿਆ ਕਰਦੇ ਸੀ। ਉਹ ਕਹਿੰਦਾ ਕਿ लिपट जाती थी जो बादल गरजने से, लिपट जाती थी जो बादल गरजने से, शादी के बाद बादल से कहीं भयंकर गरजती है। ਉਹਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਦੋਨੇ ਫੇਜ਼ ਦੱਸ ਦਿੱਤੇ। ਤਾਂ ਖੈਰ ਦੇਖੋ ਇਹ ਖੂਬਸੂਰਤ ਮਰਹਲਾ ਹੁੰਦਾ ਹੈ। ਚਲੋ ਵਿਆਹ ਦੇ ਨਾਲ ਚੁਟਕਲੇ ਜੁੜੇ ਹੁੰਦੇ ਆ। ਇਹ ਜਿਹੜਾ ਗ੍ਰਹਿਸਥੀ ਜੀਵਨ ਹੈ ਬਹੁਤ ਉੱਤਮ ਜੀਵਨ ਆ। ਤੇ ਗੱਲ ਇਹ ਆ ਕਿ ਇਹ ਸਭ ਕੁਝ ਤੇ ਹੈ ਆਪਣੀ ਥਾਂ ਤੇ, ਪਰ ਇਹ ਮੀਟਿੰਗ ਵੀ ਮੇਰੇ ਖਿਆਲ ਦੇ ਨਾਲ ਛੱਡਣ ਵਾਲੀ ਨਹੀਂ। ਠੀਕ ਹੈ, ਫੈਮਿਲੀ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ। ਸ਼ਾਮ ਨੂੰ ਮੁੜਿਆ ਜਾ ਸਕਦਾ, ਜੇ ਨਹੀਂ ਤਾਂ ਟੱਬਰ ਨੂੰ ਨਾਲ ਖੜਿਆ ਜਾ ਸਕਦਾ। ਨਾਲੇ ਘੁੰਮੀ ਘੁੰਮੀ ਹੋ ਜਾਂਦੀ ਆ। ਰਾਜਸਥਾਨ ਦੇ ਵਿੱਚ ਤਾਂ ਹੈ ਤੇ ਲੋਕੀ ਤਾਂ ਘੁੰਮਣ ਜਾਂਦੇ ਆ। ਜੈਪੁਰ, ਜੋਧਪੁਰ, ਜੈਸਲਮੇਰ, ਬੀਕਾਨੇਰ, ਮਾਊਂਟ ਆਬੂ, ਸਰੋਈ ਘਾਟੀ, ਬਥੇਰਾ ਕੁਛ ਆ ਰਾਜਸਥਾਨ 'ਚ ਵੇਖਣ ਵਾਲਾ ਤੇ ਨਾਲੇ ਬੰਦਾ ਕਮਾ ਲੈਂਦਾ। ਪਰ ਕਿਉਂਕਿ ਇਹਨਾਂ ਦਾ ਆਪਣਾ ਫੈਸਲਾ ਹੈ, ਵਿਅਕਤੀਗਤ ਫੈਸਲਾ ਹੈ, ਸੋ ਆਪਾਂ ਇਹਦੇ ਤੇ ਕੋਈ ਬਹੁਤੀ ਟੀਕਾ ਟਿੱਪਣੀ ਨਹੀਂ ਕਰ ਸਕਦੇ। ਪਰ ਇਹ ਜਿਹੜੀ ਨਾਰਥ ਜ਼ੋਨ ਕੌਂਸਲ ਦੀ ਕਹਿ ਲਓ ਕਿ ਇਹ ਮੀਟਿੰਗ ਹੋਣ ਜਾ ਰਹੀ ਹੈ, ਜਿਹਦੇ 'ਚ ਪਰ ਜੇ ਆਪਾਂ ਦੇਖੀਏ ਤਾਂ ਪ੍ਰਧਾਨ ਮੰਤਰੀ ਤੋਂ ਬਾਅਦ ਜਿਹੜੇ ਸੈਕੰਡ ਨੰਬਰ ਦੇ ਪਾਵਰਫੁਲ ਨੇਤਾ ਨੇ ਇੰਡੀਆ ਦੇ, ਉਹ ਸ਼ਮੂਲੀਅਤ ਕਰ ਰਹੇ ਨੇ। ਤੇ ਪਰ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ, ਮਾਨ ਸਾਹਿਬ, ਉਹ ਨਹੀਂ ਜਾ ਰਹੇ। ਹਾਲਾਂਕਿ ਡਿਊਟੀ ਉਹਨਾਂ ਨੇ ਚੀਮਾ ਸਾਹਿਬ ਦੀ ਲਾ ਦਿੱਤੀ ਆ। ਪਰ ਮੇਰਾ ਮੰਨਣਾ, ਮਾਫ ਕਰਨਾ, ਮੈਂ ਵਾਰ-ਵਾਰ ਕਹਿ ਰਿਹਾ ਕਿ ਬੇਸ਼ੱਕ ਖੂਬਸੂਰਤ ਪਲ ਨੇ ਉਹਨਾਂ ਦੀ ਜ਼ਿੰਦਗੀ ਦੇ, ਹਸੀਨ ਪਲ ਨੇ, ਪਰ ਆ ਜਿਹੜਾ ਪਲ ਆ ਇਹ ਸਾਡੇ ਲਈ ਬਹੁਤ ਅਹਿਮ ਸੀਗਾ। ਕਿਉਂ? ਕਿਉਂਕਿ ਨਾਰਥ ਜ਼ੋਨ ਕੌਂਸਲ ਆਪਾਂ ਜੇ ਦੇਖੀਏ ਤਾਂ ਰਾਜਸਥਾਨ, ਹਰਿਆਣਾ, ਪੰਜਾਬ, ਇਹ ਸਾਰੇ ਇਕੱਠੇ ਹੋ ਰਹੇ ਆ। ਤਾਂ ਮੇਰੇ ਖਿਆਲ ਦੇ ਨਾਲ ਹਰਿਆਣਾ, ਪੰਜਾਬ ਤੇ ਰਾਜਸਥਾਨ ਵਾਲਾ ਜਿਹੜਾ ਪਾਣੀ ਦਾ ਮਸਲਾ ਉਹ ਵਾਰਿਆ ਜਾ ਸਕਦਾ ਸੀ। ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ, ਪੰਜਾਬ ਯੂਨੀਵਰਸਿਟੀ ਜਿਹਨੂੰ ਆਪਾਂ ਆਨੇ ਆ, ਉਭਾਰਿਆ ਜਾ ਸਕਦਾ ਸੀ। BBMB ਵਾਲਾ ਮਸਲਾ ਉਭਾਰਿਆ ਜਾ ਸਕਦਾ ਸੀ। ਹੁਣ ਚੀਮਾ ਸਾਹਿਬ ਜਾ ਰਹੇ ਨੇ ਕਿ ਚੀਮਾ ਸਾਹਿਬ ਉਸ ਗੜਸ ਦੇ ਨਾਲ, ਹਾਲਾਂਕਿ ਗੜਸ ਤੇ ਕੋਈ ਸ਼ੱਕ ਨਹੀਂ ਹੁੰਦਾ, ਮਤਲਬ ਕਿ ਇੱਕ ਪੇਸ਼ਕਾਰੀ ਦਾ ਅੰਦਾਜ਼ ਹੁੰਦਾ ਹੈ ਕਿ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਬਤੌਰ ਮੈਂਬਰ ਪਾਰਲੀਮੈਂਟ ਮਾਨ ਸਾਹਿਬ ਅੱਖ ਚੱਕ ਪਾ ਕੇ ਗੱਲ ਕਰ ਜਾਂਦੇ ਸਨ, ਬਹੁਤ ਘੱਟ ਸਮੇਂ 'ਚ ਗੱਲ ਕਹਿ ਜਾਂਦੇ ਸਨ। ਤਾਂ ਉਹਦੇ ਕੋਲ ਕਹਿ ਲਓ ਕਿ ਆਰਟਿਸਟ ਕੋਲ ਹਮੇਸ਼ਾ ਇੱਕ ਪੇਸ਼ਕਾਰੀ ਦਾ ਅੰਦਾਜ਼ ਹੁੰਦਾ ਹੈ ਕਿ ਉਹ ਅੰਦਾਜ਼ੇ ਬਿਆਨ ਹੋਏਗਾ ਜਾਂ ਉਹ ਗੜਕ ਹੋਏਗੀ ਆਵਾਜ਼ ਦੇ ਵਿੱਚ। ਇਹ ਬੜਾ ਦਿਲਚਸਪ ਹੈ। ਪਰ ਫਿਰ ਵੀ ਮੈਂ ਕਹਿੰਦਾ ਕਿ ਸਾਡੇ ਫਾਈਨੈਂਸ ਮਿਨਿਸਟਰ ਉਹ ਆਪਣੀ ਥਾਂ ਨੇ, ਠੀਕ, ਮੈਂ ਉਹਨਾਂ ਨੂੰ ਘੱਟ ਨਹੀਂ ਆਂਕ ਰਿਹਾ। ਪਰ ਮੇਰਾ ਮੰਨਣਾ ਹੈ ਕਿ ਜੇ ਮੁੱਖ ਮੰਤਰੀ ਜਾ ਕੇ ਇਹੋ ਜੇ ਮੰਚ ਤੋਂ ਆਵਾਜ਼ ਚੁੱਕ ਕੇ ਆਪਣੇ ਹੱਕਾਂ ਦੀ ਗੱਲ ਕਰੇ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਇਹ ਬਹੁਤ ਵੱਡੀ ਗੱਲ ਬਣ ਸਕਦੀ ਸੀ। ਪਰ ਖੈਰ ਉਹਨਾਂ ਦਾ ਨਿੱਜੀ ਫੈਸਲਾ ਆਪਣੀ ਜ਼ਿੰਦਗੀ ਨੂੰ ਲੈ ਕੇ, ਤਾਂ ਕੀ ਕਹਿ ਸਕਦੇ ਆ। ਇਧਰ ਨਿੱਜੀ ਜ਼ਿੰਦਗੀ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਜਿਹੜੇ ਪਹਿਲੇ ਸੁਪਤਨੀ ਬੀਬੀ ਇੰਦਰਪ੍ਰੀਤ ਕੌਰ ਜੀ ਨੇ, ਤਾਂ ਉਹਨਾਂ ਨੇ ਵੀ ਸ਼ਾਇਦ ਬਹੁਤ ਦੇਰ ਬਾਅਦ ਇੱਕ ਪੋਸਟ ਲਿਖੀ ਹੈ ਜਿਹਦੇ ਵਿੱਚ ਉਹਨਾਂ ਨੇ ਕੁਝ ਸ਼ਬਦ ਜਿਹੜੇ ਆ ਉਹ ਲਿਖੇ ਆ। ਇਹਦਾ ਮਤਲਬ ਕਿ ਸੈਪਰੇਸ਼ਨ ਜਿਹੜੀ ਹੈ ਉਹ ਹੋ ਚੁੱਕੀ ਸੀ। ਪਰ ਬਹੁਤ ਦੇਰ ਬਾਅਦ ਜਦੋਂ ਰਸਤੇ ਹੁਣ ਬਿਲਕੁਲ ਕੰਪਲੀਟਲੀ ਕਹਿ ਲਈਏ ਕਿ ਅਲੱਗ ਹੋਏ ਆ, ਤਾਂ ਥੋੜਾ ਥੋੜਾ ਮਤਲਬ ਕਿ ਦਿਲ ਦਾ ਦਰਦ ਜਿਹੜਾ ਜਾਂ ਕਹ ਲਓ ਕਿ ਭਾਵਨਾਵਾਂ ਖੋਲੀਆਂ ਜਾ ਰਹੀਆਂ। ਪਰ ਉਹ ਸਭ ਕੁਝ ਆਪਣੀ ਥਾਂ ਤੇ, ਉਹਨਾਂ ਦੀ ਪ੍ਰਾਈਵੇਟ ਲਾਈਫ ਆ, ਉਹਨਾਂ ਦੀ ਨਿੱਜੀ ਲਾਈਫ ਆ, ਜੋ ਮਰਜ਼ੀ ਕਰਨ। ਪਰ ਇੱਥੇ ਮੈਂ ਸਮਝਦਾ ਕਿ ਜੇ ਕੋਈ ਊਣਤਾਈ ਜਾਂ ਕੋਈ ਇੱਥੇ ਕੋਈ ਢਿੱਲ ਵੱਟ ਰਹਿ ਜਾਂਦੀ ਹੈ, ਬਹੁਤ ਵੱਡੀ ਗੱਲ ਹੋਈ, ਬਹੁਤ ਵੱਡੀ ਗੱਲ। ਮਾਫ ਕਰਨਾ। ਜੀ, ਅਗਲੀ ਗੱਲ ਕਰੀਏ। ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਅਦਾਲਤ ਵੱਲੋਂ ਰਾਹਤ ਜ਼ਮਾਨਤ ਮਿਲੀ। ਹਾਂਜੀ, ਦੇਖੋ ਸਿੰਗਲਾ ਸਾਹਿਬ ਤਕਰੀਬਨ ਲਾ ਲਓ ਕਿ ਸਵਾ ਮਹੀਨਾ ਘੱਟ ਆਏ। ਚਲੀ ਜਿਵੇਂ ਆਪਾਂ ਕਹਿੰਦੇ ਨੇ ਚਲੀ ਸਾ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਉਹ ਕੱਟ ਲਿਆ 40 ਦਿਨਾਂ ਵਾਲਾ। ਤਾਂ ਇਹ ਹੁਣ ਇਹਨਾਂ ਦਾ ਜਿਹੜਾ ਕਹਿ ਲਓ ਕਿ ਜੇਲ੍ਹ ਦਾ ਸਮਾਂ ਹੈ ਉਹ ਖਤਮ ਹੋ ਗਿਆ। ਜਿਹੜਾ ਜੇਲ੍ਹ ਦਾ ਸਮਾਂ ਖਤਮ ਹੋਇਆ ਹੈ ਤਾਂ ਉਹਦੇ ਵਿੱਚ ਬੇਲ ਮਿਲੀ ਹੈ। ਪਰ ਦੇਖੋ ਜ਼ਮਾਨਤ ਆਪਾਂ ਅਕਸਰ ਗੱਲ ਕਰਿਆ ਕਰਦੇ ਹਾਂ ਕਿ ਸਭ ਦਾ ਆਪੋ ਆਪਣਾ ਹੱਕ ਹੈ ਜੀ। ਜ਼ਮਾਨਤ ਕੋਈ ਵੀ ਬੰਦਾ ਆਪਣੀ ਜਿਹੜੀ ਹੈ ਉਹ ਲਾ ਸਕਦਾ ਹੈ, ਜ਼ਮਾਨਤ ਹਾਸਲ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਇਹਦੇ ਵਿੱਚ ਕੋਈ ਅਲੋਕਾਰੀ ਗੱਲ ਨਹੀਂ ਹੁੰਦੀ। ਪਰ ਇੱਥੇ ਮਸਲਾ ਜਿਹੜਾ ਇੱਕ ਵੱਖਰੀ ਕਿਸਮ ਦਾ ਹੈ
ਕਿ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀਗਾ, ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਸੀਗੀ, ਇਸ ਦਰਮਿਆਨ ਜੋ ਦਲੀਲਾਂ ਦਿੱਤੀਆਂ ਗਈਆਂ, ਜੋ ਬਹਿਸਾਂ ਕੀਤੀਆਂ ਗਈਆਂ, ਉਹਦੇ ਵਿੱਚ ਇੱਕ ਗੱਲ ਨਿਕਲੀ ਹੈ। ਇੱਕ ਤਾਂ ਕੋਰਟ ਨੇ ਕਹਿ ਲਓ ਕਿ ਪੰਜਾਬ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਕਿ ਤੁਹਾਡੇ ਕੋਲ ਕੋਈ ਠੋਸ ਐਵੀਡੈਂਸ ਨਹੀਂ ਹੈ। ਸੈਕੰਡ ਚੀਜ਼ ਕਿ ਇਹਨਾਂ ਦੇ ਜਿਹੜੇ ਵਕੀਲ ਨੇ, ਡਿਫੈਂਸ ਦੇ ਵਕੀਲ ਕਹਿ ਸਕਦੇ ਹਾਂ ਆਪਾਂ, ਡਿਫੈਂਸ ਦੇ ਵਕੀਲ ਤਾਂ ਇੱਥੋਂ ਤੱਕ ਕਹਿ ਰਹੇ ਆ ਕਿ ਬੇਸਿਕਲੀ ਜਿਹੜੇ ਬੰਦੇ ਦੀ ਤੁਸੀਂ ਗੱਲ ਕਰਦੇ ਹੋ ਉਹ ਤਾਂ ਬਈ OSD ਹੈ ਹੀ ਨਹੀਂ ਹੈ, ਤੇ ਨਾ ਕੋਈ ਰਿਕਵਰੀ ਹੈ, ਨਾ ਤੁਸੀਂ ਕੋਈ ਇਨਵੈਸਟੀਗੇਸ਼ਨ ਕੀਤੀ ਕੰਪਲੇਂਟ ਤੋਂ ਬਾਅਦ, ਤੁਸੀਂ ਸਿੱਧਾ ਐਕਸ਼ਨ ਹੀ ਕਰ ਦਿੱਤਾ, ਮਤਲਬ ਕਿ ਕਾਰਵਾਈ ਪਾ ਦਿੱਤੀ ਬੰਦੇ ਤੇ ਗੱਲ ਬਣਦੀ ਨਹੀਂ ਹੈ ਨਾ। ਇਦਾਂ ਤੇ ਪਿਆਰ ਹੁੰਦੇ ਨਹੀਂ। ਸੋ ਉਹਨਾਂ ਨੇ ਮਤਲਬ ਕਿ ਇਸ ਤਰੀਕੇ ਦੀਆਂ ਕਹਿ ਲਓ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਨੇ ਕਿ ਬੇਦਲੀਲ ਹੋ ਗਏ, ਬੇਦਲੀਲ ਹੋ ਗਏ, ਕਿਉਂਕਿ ਇਸ ਮਾਮਲੇ ਤੇ ਫੈਸਲਾ ਸ਼ਾਇਦ ਪਹਿਲਾਂ ਹੀ ਆ ਜਾਂਦਾ। ਪੰਜਾਬ ਸਰਕਾਰ ਨੇ ਪਹਿਲਾਂ ਜਵਾਬ ਮੰਗ ਲਿਆ ਇਸ ਮੁੱਦੇ ਤੇ, ਇਹ ਦੇਖੋ ਜੀ ਅਸੀਂ ਥੋੜਾ ਸਮਾਂ ਮੰਗ ਲਿਆ ਇਹਨਾਂ ਨੇ ਕਿ ਇਸ ਮੁੱਦੇ ਤੇ ਅਸੀਂ ਬਾਅਦ ਚ ਹਲਫੀਆ ਬਿਆਨ ਦੇਵਾਂਗੇ। ਫਿਰ ਜਿਹੜਾ ਇਹਨਾਂ ਨੇ ਜਾ ਕੇ ਉੱਥੇ ਵਿਰੋਧਤਾ ਕਰਨੀ ਸੀ ਜ਼ਮਾਨਤ ਦੀ, ਉਹ ਵੀ ਠੋਕ ਵੀ ਨਹੀਂ ਕਰ ਸਕੇ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੋਰਟ ਇਹ ਮੰਨ ਕੇ ਚੱਲ ਰਿਹਾ ਸੀ ਕਿ ਤੁਹਾਡੇ ਕੋਲ ਕੋਈ ਕਾਲ ਰਿਕਾਰਡਡ ਹੋਈ ਹੁੰਦੀ ਹੈ ਜਿਹੜੀ ਉਹ ਹੋਵੇ, ਤਾਂ ਉਹਦੀ ਬਿਨਾਂ ਤੇ ਤੁਸੀਂ ਕਿਵੇਂ ਕਿਸੇ ਨੂੰ ਮੁਲਜ਼ਮ ਠਹਿਰਾ ਸਕਦੇ ਹੋ। ਇਹ ਸਾਰਾ ਕੁਛ ਹੈ ਜਿਹੜਾ ਕਿ ਕਾਲ, ਵੈਸੇ ਸ਼ਗਨਪ੍ਰੀਤ ਵਾਲੇ ਮਾਮਲੇ ਚ ਵੀ ਸਿਮਿਲਰ ਚੀਜ਼ਾਂ ਨੇ ਕਿ ਜਿਹੜਾ ਉਹ ਸ਼ਗਨਪ੍ਰੀਤ ਹੈ ਜਿਹੜਾ ਸਿੱਧੂ ਮੂਸੇਵਾਲੇ ਦਾ ਸਾਥੀ ਸੀਗਾ, ਉਹਦੇ ਮਾਮਲੇ ਚ ਵੀ ਇਹੋ ਹੈ। ਉਹ ਸਵਾਲ ਕੀਤਾ ਗਿਆ ਸੀਗਾ ਕਿ ਬਈ ਕੀ ਇਹੋ ਜਿਹੀਆਂ ਚੀਜ਼ਾਂ ਦੇ ਆਧਾਰ ਤੇ ਤੁਸੀਂ ਮੰਨ ਸਕਦੇ ਹੋ ਕਿ ਉਹ ਗੈਂਗਸਟਰ ਹੈ ਜਾਂ ਉਹਦਾ ਕਤਲ ਦੇ ਵਿੱਚ ਹੱਥ ਹੈ। ਤੇ ਇੱਥੇ ਵੀ ਇਹ ਸੀਗਾ ਕਿ ਇੱਕ ਕਾਲ ਹੈ, ਆਧਾਰ ਉਹਨੂੰ ਬਣਾਇਆ ਗਿਆ ਕੰਪਲੇਂਟ ਦਾ, ਤਾਂ ਜਿਹੜਾ ਸ਼ਿਕਾਇਤ ਕਰਤਾ ਉਹਦੇ ਬਾਰੇ ਵੀ ਡਿਫੈਂਸ ਦਾ ਵਕੀਲ ਕਹਿੰਦਾ ਕਿ ਬੇਸਿਕਲੀ ਉਹ OSD ਨਹੀਂ ਹੈ। ਤਾਂ ਹਾਲਾਂਕਿ ਤਫਸੀਲ ਜਿਹੜੀ ਹੈ ਸਵੇਰੇ ਦੇਖਾਂਗੇ ਕਿ ਕਿੰਨੀਆਂ ਦਲੀਲਾਂ ਕਿਹੜੇ ਪਾਸੋਂ ਠੋਕਵੀਆਂ, ਕਿਹੜੇ ਪਾਸੇ ਥੋੜੀਆਂ ਕਮਜ਼ੋਰ ਰਹੀਆਂ, ਪਰ ਇਹ ਤੁਸੀਂ ਮੁੱਢਲੇ ਤੌਰ ਤੇ ਦੇਖ ਸਕਦੇ ਹੋ ਜਾਂ ਸਮਝ ਸਕਦੇ ਹੋ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਹੋਣ ਵਾਲਾ ਹੈ। ਮੈਨੂੰ ਲੱਗਦਾ ਕਿ ਇਹ ਮਾਮਲਾ ਵੈਸੇ ਤਾਂ ਥੋੜਾ ਬਹੁਤਾ ਤੇ ਪੁੱਠਾ ਅੱਜ ਤੋਂ ਹੀ ਪੈ ਜਾਏਗਾ। ਇਹ ਮਾਮਲਾ ਕਿਤੇ ਹੋ ਸਕਦਾ ਹੈ ਕਿ ਬਈ ਇਹ ਇਹਨਾਂ ਲਈ ਯਾਨੀ ਇਹਨਾਂ ਦੀ ਸਰਕਾਰ ਵਾਸਤੇ ਕਿਤੇ ਵਾਪਸ ਬੈਕਫਾਇਰ ਜਿਹਨੂੰ ਆਪਾਂ ਕਹਿੰਦੇ ਉਹ ਨਾ ਹੋ ਜਾਵੇ। ਜੀ 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 ਉਪ ਮੁੱਖ ਮੰਤਰੀ ਦੀ ਨਿਯੁਕਤੀ ਦਾ ਰੌਲਾ ਪਿਆ, ਸੋਸ਼ਲ ਮੀਡੀਆ ਤੇ ਬੜੀਆਂ ਚਰਚਾਵਾਂ ਚੱਲੀਆਂ। ਪੰਜਾਬ ਸਰਕਾਰ ਨੇ ਇਹ ਦਾਅਵਾ ਕੀਤਾ ਹੈ ਵੀ ਇਦਾਂ ਦਾ ਕੋਈ ਪ੍ਰਸਤਾਵ ਨਹੀਂ। ਦੇਖੋ ਇਹ ਸਵੇਰ ਦੀ ਇੱਕ ਖਬਰ ਜਿਹੜੀ ਹੈ ਨਾ ਟ੍ਰਿਬਿਊਨ ਦੇ ਵਿੱਚ ਆਈ, ਔਰ ਉਸ ਤੋਂ ਬਾਅਦ ਫਿਰ ਨੋਟੀਫਿਕੇਸ਼ਨ ਦੀ ਕਾਪੀ ਜਿਹੜੀ ਉਹ ਵਾਇਰਲ ਹੋ ਗਈ ਸੀ। ਤਾਂ ਇਹਦੇ ਵਿੱਚ ਕੀ ਹੈ ਕਿ ਖਬਰ ਜਿਹੜੀ ਹੈ ਉਹਨਾਂ ਦੀ ਟ੍ਰਿਬਿਊਨ ਵਾਲਿਆਂ ਦੀ ਉਹ ਹੀ ਆਪਣੇ ਆਪ ਦੇ ਵਿੱਚ ਬੜੀ ਜ਼ਬਰਦਸਤ ਸੀਗੀ। ਤਾਂ ਉਹਦਾ ਟਾਈਟਲ ਜਿਹੜਾ ਪੰਜਾਬ ਸਰਕਾਰ ਵੱਲੋਂ ਲੋਕ ਮੁੱਦਿਆਂ ਬਾਰੇ ਸਲਾਹਕਾਰ ਕਮੇਟੀ ਦੇ ਗਠਨ ਦਾ ਫੈਸਲਾ, ਮੁੱਖ ਸਕੱਤਰ ਵੱਲੋਂ ਨੋਟੀਫਿਕੇਸ਼ਨ ਜਾਰੀ ਤੇ ਦਿੱਲੀ ਦੇ ਆਪ ਆਗੂ ਨੂੰ ਚੋਰ ਮੋਰੀ ਰਾਹੀਂ ਕੈਬਨਿਟ ਮੰਤਰੀ ਦਾ ਦਰਜਾ ਦੇਣ ਦੇ ਚਰਚੇ। ਮਤਲਬ ਕਿ ਟਾਈਟਲ ਸਬ ਟਾਈਟਲ ਇਹਦਾ ਆ ਗਿਆ, ਡੱਬੀ ਆ ਗਈ, ਤਾਂ ਉਹਦੇ ਚ ਸਾਰੀ ਖਬਰ ਦਾ ਸਾਰਾਂਸ਼ ਆ ਗਿਆ। ਉਹ ਸਾਰੀ ਖਬਰ ਦੀ ਤਫਸੀਲ ਪੜ੍ਹਨ ਦੀ ਜ਼ਰੂਰਤ ਹੀ ਨਹੀਂ। ਮਤਲਬ ਕਿ ਇੱਕ ਸਲਾਹਕਾਰ ਕਮੇਟੀ ਦਾ ਗਠਨ, ਨੋਟੀਫਿਕੇਸ਼ਨ ਹੋ ਗਿਆ, ਉਹਦੇ ਵਿੱਚ ਵਾਰ-ਵਾਰ ਜਿਵੇਂ ਜਨਤਕ ਮਹੱਤਵ ਨਾਲ ਸੰਬੰਧਿਤ ਪ੍ਰਸ਼ਾਸਕੀ ਮੁੱਦਿਆਂ ਉੱਤੇ ਸਲਾਹ ਲੈਣ ਵਾਸਤੇ ਉੱਚ ਪੱਧਰੀ ਕਮੇਟੀ ਦਾ ਗਠਨ ਹੁੰਦਾ ਹੈ। ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ, ਜਿਹੜੇ ਚੀਫ ਸੈਕਟਰੀ ਲਾਏ ਗਏ ਮਿਸਟਰ ਜੰਜੂਆ ਉਹਨਾਂ ਦੇ ਦਸਤਾਂ ਹੇਠ, ਤੇ ਫਿਰ ਉਸ ਤੋਂ ਬਾਅਦ ਚਰਚਾ ਹੁੰਦੀ ਹੈ ਸ਼ੁਰੂ ਕਿ ਬਈ ਇਹ ਕੀ ਚੱਲ ਰਿਹਾ। ਤਾਂ ਸਿੱਧੇ ਢੰਗ ਨਾਲ ਤਾਂ ਨਹੀਂ, ਪਰ ਅਸਿੱਧੇ ਢੰਗ ਨਾਲ ਕਿਹਾ ਗਿਆ ਕਿ ਇਹ ਤੇ ਰਾਘਵ ਚੱਡਾ ਵਾਸਤੇ ਸਿੱਧੇ ਤੌਰ ਤੇ ਨਾ ਸਹੀ ਅਸਿੱਧੇ ਤੌਰ ਤੇ ਰਸਤਾ ਖੋਲਿਆ ਜਾ ਰਿਹਾ ਕਿ ਇੱਕ ਤਾਂ ਕੈਬਨਿਟ ਦਾ ਮਤਲਬ ਕਿ ਰੈਂਕ, ਸੈਕੰਡ ਚੀਜ਼ ਇਹ ਆ ਕਿ ਇਸ ਕਮੇਟੀ ਦੀ ਜੋ ਬਣਤਰ ਹੋਏਗੀ ਜਾਂ ਜਿਹੜੀ ਉਹਦੇ ਕੋਲ ਪਾਵਰ ਹੋਏਗੀ, ਉਹਦੇ ਆਧਾਰ ਤੇ ਅਫਸਰਾਂ ਨੂੰ ਤਲਬ ਕੀਤਾ ਜਾ ਸਕਦਾ ਹੈ, ਸੱਦਿਆ ਜਾ ਸਕਦਾ ਹੈ, ਜਵਾਬਦੇਹ ਬਣਾਇਆ ਜਾ ਸਕਦਾ ਹੈ। ਤਾਂ ਇੱਥੇ ਹੁਣ ਅਚੜਾ ਇਹ ਫਸ ਗਿਆ ਕਿ ਬਹੁਤ ਕਰੜਾ ਰਿਐਕਸ਼ਨ ਹੋਇਆ, ਬਹੁਤ ਕਰੜਾ। ਉਹਦੇ ਵਿੱਚ ਇਹਨਾਂ ਦੇ ਆਪਣੇ ਹੇਠਲੇ ਪੱਧਰ ਦੇ ਸਮਰਥਕ ਵੀ ਸੀਗੇ। ਉਹਨਾਂ ਆਖਿਆ ਜੇ ਤੁਸੀਂ ਆਹ ਕੰਮ ਕਰ ਦਿੱਤਾ ਹੁਣ ਵੋਟ ਨਹੀਂ ਪੈਣਗੇ, ਹੁਣ ਤਾਂ ਫਿਰ ਹੋਰ ਹੀ ਕੁਝ ਪਊਗਾ ਬਈ। ਇਹੋ ਜਿਹੀਆਂ ਕਰੜੀਆਂ ਟਿੱਪਣੀਆਂ ਜਿਹੜੀਆਂ ਉਹ ਵੇਖਣ ਨੂੰ ਮਿਲੀਆਂ। ਤਾਂ ਬਾਅਦ ਦੇ ਵਿੱਚ ਸਰਕਾਰ ਦਾ ਪੱਖ ਆ ਗਿਆ, ਕਿਉਂਕਿ ਪਹਿਲਾਂ ਤੇ ਚਰਚਾ ਸੀ, ਜਿਵੇਂ ਆਪਾਂ ਟ੍ਰਿਬਿਊਨ ਦੀ ਖਬਰ ਨੂੰ ਕੋਟ ਕੀਤਾ ਕਿ ਉਹਨਾਂ ਨੇ ਤੇ ਦਿੱਲੀ ਵਾਲਾ ਬਾਬੂ ਲਿਖਿਆ, ਡੀਜੇ ਵਾਲੇ ਬਾਬੂ ਜਰਾ ਮੇਰਾ ਗਾਣਾ ਤੋਂ ਚਲਾ। ਇੱਥੇ ਕਹਿੰਦੇ ਕਿ ਡੀਜੇ ਵਾਲੇ ਬਾਬੂ ਜਰਾ ਪੰਜਾਬ ਤੋਂ ਚਲਾ। ਉੱਥੇ ਤੇ ਮਤਲਬ ਕਿ ਬਾਬੂ ਕਿਹਾ ਗਿਆ, ਗੱਡੀ ਵਾਲਿਆ ਬਾਬੂ ਆ ਰੋਕ ਗੱਡੀ। ਇੱਥੇ ਤੇ ਗੱਡੀ ਚਾੜੀ ਚੱਲੇ ਸੀਗੇ। ਤਾਂ ਇਹ ਬਾਬੂ ਸਾਹਿਬ ਸੀਗੇ ਜਿਹੜੇ,
ਇੱਥੇ ਤਾਂ ਇਕੱਲੇ ਬਾਬੂ ਦੇ ਤੌਰ ਤੇ ਦਰਜ ਹੋਏ, ਪਰ ਸੋਸ਼ਲ ਮੀਡੀਆ ਤੇ ਚਰਚਾ ਚੱਲ ਪਿਆ ਸਿੱਧਾ ਹੀ ਕਿ ਰਾਘਵ ਚੱਡਾ ਆ ਰਿਹਾ, ਬਾਊ ਹੋਰ ਕੋਈ ਨਹੀਂ ਹੈ। ਸੰਘਾ ਜਿਵੇਂ ਕਹਿੰਦੇ ਨੇ ਬਾਊ, ਤਾਂ ਉਦਾਂ ਉਹ ਬਾਊ ਜਾਂ ਬਾਬੂ ਕੁਛ ਨਹੀਂ ਹੈ, ਸਿੱਧਾ ਰਾਘਵ ਚੱਡਾ ਹੀ ਆ। ਹੁਣ ਜਦੋਂ ਇਹ ਰੌਲਾ ਪੈ ਗਿਆ, ਫਿਰ ਇਹਨਾਂ ਦੇ ਭਾਰੀਆਂ ਬਣ ਗਈਆਂ। ਇਹਨਾਂ ਨੇ ਮਤਲਬ ਕਿ ਲੋਕਾਂ ਨੇ ਇਹ ਗੱਲ ਆਖੀ ਕਿ ਇੱਕ ਤਰ੍ਹਾਂ ਨਾਲ ਡਿਪਟੀ, ਵੈਸੇ ਗੱਲ ਇਹ ਸੀਗੀ, ਮੈਂ ਜਿਹੜੀ ਦੱਸਾਂ, ਥੋੜੇ ਲੋਕ ਦੂਜੇ ਪਾਸੇ ਨੂੰ ਤੁਰ ਪੈਂਦੇ ਨੇ। ਗੱਲ ਇਹ ਸੀ ਕਿ ਜਿਹੜੀ ਕਹਾਣੀ ਹੈ ਕਿ ਰਾਘਵ ਚੱਡਾ ਚਾਹੁੰਦਾ ਸੀਗਾ ਕਿ ਮੈਨੂੰ ਡਿਪਟੀ ਲਾਓ ਕਿਸੇ ਤਰੀਕੇ ਨਾਲ, ਕਹਿੰਦੇ ਵੀ ਜੇ ਡਿਪਟੀ ਨਹੀਂ, ਚਲੀਆਂ ਗੱਲਾਂ ਨੇ। ਰਾਘਵ ਚੱਡਾ ਉਹ ਚਾਹੁੰਦੇ ਸਨ ਡਿਪਟੀ ਚੀਫ ਮਿਨਿਸਟਰ ਬਣਨਾ, ਪਰ ਜਦੋਂ ਨਹੀਂ ਬਣ ਪਾਏ ਤਾਂ ਫਿਰ ਇਹ ਕਿਹਾ ਗਿਆ ਕਿ ਇੱਕ ਇਸ ਤਰ੍ਹਾਂ ਦੀ ਕਮੇਟੀ ਬਣਾ ਦਿੱਤੀ ਜਾਵੇ ਜਿਹਦੇ ਨਾਲ ਉਹ ਸਿੱਧੇ ਤੌਰ ਤੇ ਮੀਟਿੰਗਾਂ ਲੈਣ ਯੋਗ ਹੋ ਜਾਣ, ਮਤਲਬ ਕਿ ਜੋ ਕੁਝ ਪਰਦੇ ਦੇ ਪਿੱਛੇ ਹੁੰਦਾ ਜਾਂ ਹੋ ਰਿਹਾ ਕਥਿਤ ਤੌਰ ਤੇ ਉਹ ਸਾਹਮਣੇ ਹੋ ਜਾਵੇ ਸ਼ਰੇਆਮ। ਤਾਂ ਜਦੋਂ ਰਾਘਵ ਚੱਡਾ ਦਾ ਨਾਮ ਜੁੜ ਗਿਆ, ਆਮ ਆਦਮੀ ਪਾਰਟੀ ਨੂੰ ਲੱਗਿਆ ਕਿ ਜੋ ਸਿਆਸੀ ਵਿਰੋਧੀ ਕਹਿੰਦੇ ਸਨ ਕਿ ਦਿੱਲੀ ਪੰਜਾਬ ਨੂੰ ਚਲਾਏਗੀ, ਤਾਂ ਉਹਦਾ ਮੈਸੇਜ ਅੱਗੇ ਸੰਗਰੂਰ ਦੇ ਵਿੱਚ ਇਹੋ ਜਿਹਾ ਗਿਆ ਕਿ ਮੰਜੀ ਪੁੱਠੀ ਮਾਰ ਦਿੱਤੀ, ਪਾਵੇ ਤਾਂ ਨੂੰ ਕਰ ਦਿੱਤੇ ਅਗਲਿਆਂ ਨੇ, ਝਾੜੂ ਖਿਲਾਰ ਕੇ ਉਹਨਾਂ ਨੇ ਫਿਦਾ ਕਰ ਦਿੱਤਾ ਕਿ ਹੁਣ ਗਾਂ ਨੁਕਸਾਨ ਨਾ ਹੋਵੇ। ਇਸ ਕਰਕੇ ਫਿਰ ਇਹਨਾਂ ਨੇ ਕਿਹਾ ਕਿ ਨਹੀਂ ਨਹੀਂ, ਐਸੀ ਕੋਈ ਨਾ ਤਜਵੀਜ਼ ਆ, ਨਾ ਸਾਡਾ ਕੋਈ ਐਸਾ ਮਸ਼ਵਰਾ ਹੈ, ਨਾ ਅਸੀਂ ਕੋਈ ਐਸੀ ਅੱਗੇ ਕੋਈ ਕਾਰਵਾਈ ਕਰਨ ਜਾ ਰਹੇ ਹਾਂ, ਮਤਲਬ ਕਿ ਬਤੌਰ ਉਪ ਮੁੱਖ ਮੰਤਰੀ। ਪਰ ਤੁਸੀਂ ਦੇਖੋ ਕਿ ਇੱਥੇ ਵੀ ਟੋਪੀ ਵਾਲੇ ਟੋਪੀ ਘੁਮਾ ਗਏ, ਟੋਪੀ ਇਹਨੂੰ ਘੁਮਾ ਗਿਆ ਕਿ ਉਸ ਨੋਟੀਫਿਕੇਸ਼ਨ ਬਾਰੇ ਨਹੀਂ ਕਿਹਾ ਕਿ ਇਹ ਸਹੀ ਹੈ ਜਾਂ ਗਲਤ ਹੈ, ਇਹ ਫੇਕ ਹੈ ਜਾਂ ਅਸਲ ਹੈ, ਤਾਂ ਉਹਦਾ ਮੰਤਵ ਕੀ ਹੈ। ਸੋ ਉਹਦੀ ਗੱਲ ਨਹੀਂ ਕਰਕੇ ਉਹ ਗੱਲ ਕਰ ਰਹੇ ਨਹੀਂ ਨਹੀਂ ਜੀ, ਕੋਈ ਰਾਘਵ ਚੱਡਾ ਨੂੰ ਕੋਈ ਉਪ ਮੁੱਖ ਮੰਤਰੀ ਨਹੀਂ ਬਣਾਇਆ ਜਾ ਰਿਹਾ, ਇਹ ਸੋਸ਼ਲ ਮੀਡੀਆ ਜਾਂ ਮੀਡੀਆ ਜਿਹੜਾ ਆਪਣੇ ਪੱਧਰ ਤੇ ਖਬਰਾਂ ਉਡਾ ਰਿਹਾ, ਅਸੀਂ ਹੱਥ ਜੋੜ ਕੇ ਬੇਨਤੀ ਕਰਨੇ ਆ ਕਿ ਅਜਿਹਾ ਨਾ ਕਰੋ। ਪਰ ਜਿਹੜਾ ਉਹ ਨੋਟੀਫਿਕੇਸ਼ਨ ਹੈ ਉਹ ਕਿੰਨ ਜਾਰੀ ਕੀਤਾ, ਕਾਹਤੋਂ ਜਾਰੀ ਕੀਤਾ, ਕੀ ਲੋੜ ਪੈ ਗਈ ਸੀ, ਉਹਦੇ ਸਵਾਲ ਸਾਰੇ ਅਧੂਰੇ ਛੱਡ ਗਏ। ਜੀ 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 ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਜੇਲ੍ਹ ਵਿੱਚ ਬੰਦ ਨਵਜੋਤ ਸਿੱਧੂ ਨੂੰ ਮਿਲਣ ਪਹੁੰਚੇ ਸੁਖ ਸਰਕਾਰੀਆ, ਸ਼ਮਸ਼ੇਰ ਦੁੱਲੋ ਤੇ ਓਪੀ ਸੋਨੀ, ਇਹ ਅੰਦਰੋਂ ਤਾਂ ਨਹੀਂ ਬਣਾ ਰਹੇ ਕੋਈ ਪਾਰਟੀ? ਲੱਗਦਾ ਤੇ ਇਹੀ ਹੈ, ਕਹਿੰਦੇ ਹੁੰਦੇ ਨਾ ਕਿ ਢੱਕੀ ਰਿਝੇ ਤੇ ਕੋਈ ਨਾ ਬੁਝੇ। ਇਹ ਤਾਂ ਤੁਸੀਂ ਸ਼ਾਇਦ ਇਸ਼ਾਰਾ ਕਰ ਹੀ ਦਿੱਤਾ ਕਿ ਢੱਕੀ ਤਾਂ ਨਹੀਂ ਰਿਝ ਰਹੀ, ਪਰ ਕਈ ਵਾਰੀ ਇਹ ਹੁੰਦਾ ਕਿ ਗੱਲ ਏਦਾਂ ਹੋ ਜਾਂਦੀ ਆ ਕਿ ਉਹ ਜ਼ਿਆਦਾ ਹੀ ਰਿਝ ਜਾਵੇ ਢੱਕੀ, ਤੇ ਫਿਰ ਢੱਕਣ ਜਿਹੜਾ ਆਪਣੇ ਆਪ ਹੀ ਪਾਸੇ ਹੋ ਜਾਂਦਾ ਰਿੜ ਕੇ, ਭਾਪ ਦੀ ਬਾਹਰ ਨੂੰ ਆ ਜਾਂਦੀ ਆ। ਤਾਂ ਕੋਈ ਗੱਲ ਨਹੀਂ, ਦੇਖਦੇ ਆ ਭਾਪਾ ਕਿੱਧਰ ਨੂੰ ਉੱਡਦੀਆਂ। ਜਿਵੇਂ ਬਠਿੰਡੇ ਵਾਲੇ ਥਰਮਲ ਚੋਂ ਕਦੇ ਕਦੇ ਉੱਡਦੀਆਂ ਹੁੰਦੀਆਂ ਸੀ, ਹੁਣ ਤੇ ਉਹ ਵੀ ਭਾਪਾ ਰਹਿ ਗਈਆਂ ਸਾਈਡ ਤੇ, ਤਾਂ ਦੇਖਾਂਗੇ ਕਿਹੜੀ ਰਿਝੀ ਦੀ ਉਹ ਭਾਫ ਉੱਡਦੀ ਹੈ। ਮਾਮਲਾ ਜਿਹੜਾ ਕੱਲ ਵੀ ਅਸੀਂ ਵੇਖਿਆ ਸੀਗਾ ਕਿ ਸਾਧੂ ਸਿੰਘ ਧਰਮਸੋਤ ਦੀ ਮੁਲਾਕਾਤ ਕਰਕੇ ਆਏ, ਕੌਣ? ਸੁਖੀ ਰੰਧਾਵਾ ਤੇ ਰਾਜਾ ਵੜਿੰਗ, ਦੋਵੇਂ ਰਹਿੰਦੇ ਆ ਸਿੱਧੂ ਦੇ ਨਾਲ ਥੋੜੇ ਥੋੜੇ ਤੜੇਗਾ। ਅਗਲੇ ਦਿਨ ਮੁਲਾਕਾਤ ਪੈਂਦੀ ਆ ਤੇ ਦੁਨੀਆ ਉਹਨਾਂ ਨੂੰ ਕਹਿੰਦੀ ਆ ਸੁਖ ਸਰਕਾਰੀਆ, ਸ਼ਮਸ਼ੇਰ ਦੁੱਲੋ ਤੇ ਓਪੀ ਸੋਨੀ। ਤਾਂ ਮਤਲਬ ਲੱਗਦਾ ਇਹੋ ਜਿਹੜਾ ਤੁਸੀਂ ਇਸ਼ਾਰਾ ਕੀਤਾ ਹੈ ਕਿ ਇੱਕ ਗਰੁੱਪ ਉਧਰ ਫਿਰਦਾ, ਇੱਕ ਉਧਰ ਫਿਰਦਾ ਹੈ, ਟੋਲੀ ਹੈ, ਟੋਲੀ ਮਿੱਤਰਾਂ ਦੀ ਉਧਰ ਫਿਰਦੀ ਹੈ, ਟੋਲੀ ਮਿੱਤਰਾਂ ਦੀ ਉਧਰ ਫਿਰਦੀ ਆ। ਬਿਲਕੁਲ ਤੁਹਾਡੀ ਗੱਲ ਜਿਹੜੀ ਆ ਉਹ ਸਹੀ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਜਿਵੇਂ ਜਿਵੇਂ ਕੈਦ ਪੂਰੀ ਹੋਣ ਜਾ ਰਹੀ ਆ, ਕੈਦ ਪੂਰੀ ਹੋਣ ਦਾ ਮਤਲਬ ਇਹ ਆ ਕਿ ਬਹੁਤ ਜਲਦੀ ਸਿੱਧੂ ਰਿਹਾ ਹੋ ਜਾਏਗਾ। ਮੇਰਾ ਮੰਨਣਾ ਇਹ ਆ ਬਹੁਤ ਜਲਦੀ ਰਿਹਾ ਹੋ ਜਾਣਗੇ। ਕਿਉਂ? ਉਹਦੇ ਕਾਰਨ ਨੇ ਕਿ ਇੱਕ ਤੇ ਇਹ ਆ ਕਿ ਜਿਹੜਾ ਇਸ ਤਰ੍ਹਾਂ ਦਾ ਕੈਦੀ ਹੁੰਦਾ ਉਹਦਾ ਚਾਲ ਚੱਲਣ ਨੇਕ ਰਹਿੰਦਾ, ਤਾਂ ਉਹ ਜਿਹੜੇ ਨੇਕ ਚੱਲਣੀ ਵਾਲੇ ਛੋਟੇ ਕੈਦੀ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਕੁਆਟਰ ਪੈ ਜਾਂਦੇ ਆ, ਮਾਫੀਆਂ ਪੈ ਜਾਂਦੀਆਂ। ਕੁਝ ਜੇਲ੍ਹ ਸੁਪਰਡੈਂਟ ਕੋਲ ਜਾਂ ਜੇਲ੍ਹ ਅਥਾਰਟੀ ਕੋਲ ਇਸ ਤਰ੍ਹਾਂ ਇੱਕ ਪਾਵਰ ਹੁੰਦੀ ਹੈ, ਉਹਨਾਂ ਦੇ ਕੋਲ ਇੱਕ ਸ਼ਕਤੀ ਹੁੰਦੀ ਹੈ, ਉਹ ਇਸਤੇਮਾਲ ਕਰਕੇ ਬੰਦੇ ਦੀ ਮਤਲਬ ਕਿ 2-4 ਮਹੀਨੇ ਰਿਹਾਈ ਪਹਿਲਾਂ ਕਰ ਸਕਦੇ ਆ, ਬਣ ਜਾਂਦੀ ਹੈ। ਤਾਂ ਤੁਸੀਂ ਦੇਖ ਲਓ ਕਿ ਮਹੀਨੇ 2 ਤੇ ਮੇਰੇ ਖਿਆਲ ਦੇ ਨਾਲ ਹੋ ਹੀ ਗਏ ਆ, ਕੁੱਲ ਮਿਲਾ ਕੇ 2 ਤੋਂ ਸ਼ਾਇਦ ਜ਼ਿਆਦਾ ਹੀ ਹੋ ਗਏ ਹੋਣ, ਤੇ ਬਾਕੀ ਰਹਿ ਗਏ ਕੋਈ 4-5 ਮਹੀਨੇ, ਤਾਂ ਸਿੱਧੂ ਜਲਦੀ ਰਿਹਾ ਹੋ ਜਾਏਗਾ। ਜਦੋਂ ਸਿੱਧੂ ਰਿਹਾ ਹੋਏਗਾ, ਸਿੱਧੂ ਦਾ ਸਟੈਪ ਕੀ ਹੋਏਗਾ? ਕਿਉਂਕਿ ਸਾਫ਼ ਹੈ ਰਾਜਾ ਵੜਿੰਗ, ਸੁਖੀ ਰੰਧਾਵਾ ਇਹਨਾਂ ਦੇ ਨਾਲ ਨਹੀਂ ਬਣ ਪਾ ਰਹੀ ਸੀ ਤੇ ਬਣੇਗੀ ਵੀ ਨਹੀਂ ਆਉਣ ਵਾਲੇ ਸਮੇਂ 'ਚ। ਤਾਂ ਜਿਹੜਾ ਇਹ ਗਰੁੱਪ ਜਾ ਰਿਹਾ ਇਹਦੇ 'ਚ ਹੁਣ ਤੁਸੀਂ ਦੇਖੋ ਨਾ, ਸ਼ਮਸ਼ੇਰ ਦੁੱਲੋ ਤੇ ਪਹਿਲਾਂ ਹੀ ਦੁਹਾਈ ਪਾਈ ਜਾਂਦਾ ਸੀ, ਉਹ ਲੈ ਗਏ ਹੋਏ ਕਾਂਗਰਸ ਨੂੰ, ਲੈ ਗਏ ਕੈਪਟਨ ਲੈ ਗਿਆ, ਫਲਾਣਾ ਲੈ ਗਿਆ, ਤੇ ਦੂਜੇ ਪਾਸੇ ਸੁਖ ਸਰਕਾਰੀਆ
ਇਹ ਵੀ ਥੋੜਾ ਜਿਹਾ ਮਤਲਬ ਕਿ ਆਉਂਦਾ ਤੇ ਇਹ ਵੀ ਮਾਝਾ ਐਕਸਪ੍ਰੈਸ ਦੇ ਵਿੱਚੋਂ ਸੀ, ਇਹ ਵੀ ਥੋੜਾ ਜਿਹਾ ਹੁਣ ਪਾਸੇ ਹੀ ਆ। ਤੇ ਓਪੀ ਸੋਨੀ ਤੇ ਦੋਸ਼ ਲੱਗੇ, ਤੁਸੀਂ ਦੇਖਿਆ ਹੋਣਾ ਹੈ ਕਿ ਸਾਧੂ ਸਿੰਘ ਧਰਮਸੋਤ ਤੇ ਦੋਸ਼ ਇਹੋ ਜਿਹਾ ਕਿ ਉਹ ਅੰਦਰ ਹੈ, ਓਪੀ ਸੋਨੀ ਤੇ ਹਾਲੇ ਕਥਿਤ ਤੌਰ ਤੇ ਘਪਲੇ ਦੇ ਦੋਸ਼ ਲੱਗ ਰਹੇ ਨੇ, ਪਰ ਇਹਦੇ ਨਾਲ ਕੋਈ ਵੀ ਕਾਂਗਰਸੀ ਨਹੀਂ ਖੜ ਰਿਹਾ ਓਪੀ ਸੋਨੀ ਦੇ ਨਾਲ। ਮਝੈਲ ਇਹ ਆ, ਮਝੈਲ ਸਰਕਾਰੀ ਹੈ, ਤੇ ਸ਼ਮਸ਼ੇਰ ਸਿੰਘ ਦੂਲੋ ਤੁਹਾਨੂੰ ਪਤਾ ਹੀ ਹੈ, ਇਹ ਕੈਪਟਨ ਪੀੜਤ ਹੈ ਸ਼ੁਰੂ ਤੋਂ, ਇਹਨਾਂ ਦਾ ਮਤਲਬ ਕਿ ਆਪਸ ਦੇ ਵਿੱਚ ਫਸਲਬਾਜ਼ੀ ਵਾਲਾ ਕੰਮ ਚੱਲਦਾ ਸੀਗਾ। ਤਾਂ ਕੁੱਲ ਮਿਲਾ ਕੇ ਜਿਹੜੇ ਤੁਸੀਂ ਸੰਕੇਤ ਦਿੱਤੇ ਆ ਵਾਜਬ ਨੇ, ਉਹ ਜਾਇਜ਼ ਹੋ ਸਕਦੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਦੇਖੋ ਇੱਕ ਬੜੀ ਵੱਡੀ ਗੱਲ ਜਿਹੜੀ ਇੱਧਰ ਵਾਪਰੀ ਹੈ ਉਹ ਇਹ ਆ ਕਿ ਆਮ ਆਦਮੀ ਪਾਰਟੀ ਸੰਗਰੂਰ ਦਾ ਇਲੈਕਸ਼ਨ ਹਾਰ ਗਈ ਹੈ ਜੀ ਜੀ ਸਿੱਧੂ ਦੀ ਕੈਦ ਚੱਲਣ ਤੋਂ ਬਾਅਦ। ਤਾਂ ਜੇ ਮੰਨ ਲਓ ਪਟਿਆਲੇ ਵਾਲਾ ਆਪਾਂ ਦੇਖਿਆ ਹੀ ਹੈ, ਉਹ ਵੀ ਸਾਰਾ ਘਟਨਾਕ੍ਰਮ, ਜੇ ਮੰਨ ਲਓ ਇਹ ਕੁਝ ਹੋਰ ਮੋਰਚਿਆਂ ਤੇ ਅਸਫਲ ਰਹਿੰਦੇ ਆ ਜਾਂ ਕਿਤੇ ਨਾ ਕਿਤੇ ਕਸੂਤਾ ਫਸਦੇ ਆ, ਉਸ ਤੋਂ ਬਾਅਦ ਜੇ ਜਿਵੇਂ ਉਹ ਗਾਣਾ ਨਾ ਆਉਣ ਵਾਲਾ ਟਾਈਮ ਤੇਰੇ ਬਾਈ ਦਾ, ਬਈ ਜੇ ਕਿਸੇ ਦਾ ਟਾਈਮ ਹੈ ਤਾਂ ਉਹ ਨਵਜੋਤ ਸਿੰਘ ਸਿੱਧੂ ਹੋਏਗਾ, ਜਾਂ ਜਿਹੜੇ ਹੋਰ ਸਾਡੇ ਇੱਥੋਂ ਦੇ ਮਤਲਬ ਕਿ ਖੇਤਰੀ ਰਾਜਨੀਤੀ ਦੇ ਜਿਹੜੇ ਅਲੰਬਰਦਾਰ ਨੇ ਜਾਂ ਪੰਜਾਬ ਲਈ ਪੂਰੀ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ, ਤਾਂ ਜਿਵੇਂ ਜਿਵੇਂ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗੇਗਾ, ਇਹ ਆਪਾਂ ਜੇ ਕਹਿੰਦੇ ਆ, ਪਰ ਜੇ ਇਹ ਇੰਪਰੂਵ ਕਰਦੇ ਆ, ਆਪਣੇ ਆਪ ਨੂੰ ਪ੍ਰੂਵ ਕਰਦੇ ਆ, ਤਾਂ ਫਿਰ ਤਾਂ ਥੋੜਾ ਔਖਾ ਹੋ ਜਾਏਗਾ। ਅਦਰਵਾਈਜ਼ ਜਿਵੇਂ ਜਿਵੇਂ ਇਹਨਾਂ ਦਾ ਗ੍ਰਾਫ ਡਿੱਗੇਗਾ ਤਿਵੇਂ ਤਿਵੇਂ ਇੱਕ ਖੇਤਰੀ ਦਲ, ਖੇਤਰੀ ਪਾਰਟੀ ਜਾਂ ਇੱਕ ਹੋਰ ਕਿਸੇ ਧੜੇ ਦਾ ਸਪੇਸ ਵੱਧਦਾ ਤੁਰਿਆ ਜਾਏਗਾ। ਜੀ ਜੀ ਜੀ, ਸੋ ਇਹ ਦੇਖਣਾ ਵਾਲੀ ਗੱਲ ਰਹੇਗੀ। ਉਹ ਤਾਂ ਸਪੇਸ ਖੇਤਰੀ ਪਾਰਟੀ ਦਾ ਇਸ ਟਾਈਮ ਪੂਰਾ ਹੀ ਖੁੱਲਾ ਰੜਾ ਮੈਦਾਨ ਜਿਹੜਾ ਉਹ ਪਿਆ ਆ ਪੰਜਾਬ 'ਚ। ਸੋ ਤੇ ਇੱਕ ਬ੍ਰੇਕ ਲੈਣੀ ਆ ਆਪਾਂ, ਤੇ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਸ ਵੀ ਲਵਾਂਗੇ। ਕਾਲ ਕਰਨ ਦੇ ਲਈ ਨੰਬਰ 408-272-5200 4082725200। ਇੱਕ ਖਬਰ, ਫਿਰ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਸ। ਆਸ਼ੂ ਬੰਗੜ ਖਿਲਾਫ ਧੋਖਾਧੜੀ ਦਾ ਮੁਕੱਦਮਾ ਦਰਜ। ਇਹ ਉਹੀ ਬੰਗੜ ਹੈ ਜਿਹੜਾ ਟਿਕਟ ਲੈ ਕੇ ਤੁਹਾਨੂੰ ਪਤਾ ਨਾ ਛਾਲ ਮਾਰ ਗਿਆ ਸੀ ਬਾਅਦ ਚ, ਸ਼ਾਮ ਨੂੰ ਛਾਲ ਮਾਰ ਗਿਆ ਸੀ। ਤੇ ਆਮ ਆਦਮੀ ਪਾਰਟੀ ਵਾਲੇ ਪਤਾ ਕੀ ਕਹਿੰਦੇ ਸਨ, ਜਿਹੜੀ ਤੂੰ ਸਾਡੇ ਨਾਲ ਕੀਤੀ ਕਿਸੇ ਨੂੰ ਦੱਸਣ ਜੋਗੇ ਨਹੀਂ। ਗੱਲ ਇਹ ਆ ਕਿ ਹੁਣ ਉਹਨਾਂ ਦਾ ਵੇਲਾ ਆ, ਜਿਵੇਂ ਉਹ ਦਿਲ ਵਾਲੇ ਚ ਗਾਣਾ ਨਾ, ਮੌਕਾ ਮਿਲੇਗਾ ਤਾਂ ਹਮ तुम्हें बता देंगे तुम्हें कितना प्यार करते हैं सनम। ये प्यार ही दिखा रहे ने ਉਹ ਆਮ ਆਦਮੀ ਪਾਰਟੀ ਵਾਲੇ, ਪਿਆਰ ਦਿਖਾ ਰਹੇ ਆਸ਼ੂ ਬੰਗੜ ਜੀ ਨੂੰ। ਤਾਂ ਖੈਰ ਆਸ਼ੂ ਬੰਗੜ ਚੱਕ ਲਿਆ ਜੀ, ਇਹਨਾਂ ਨੇ ਚੱਕ ਲਿਆ, ਕੋਈ ਸ਼ੱਕ ਨਹੀਂ ਇਹਦੇ ਚ। ਵੈਸੇ ਤੇ ਚਰਚਾਵਾਂ ਸਨ, ਕਈ ਚਰਚਾਵਾਂ ਸੀ ਆਸ਼ੂ ਬੰਗੜ ਬਾਰੇ, ਪਰ ਆਸ਼ੂ ਬੰਗੜ ਨੇ ਜਿਸ ਤਰ੍ਹਾਂ ਦੇ ਦੋਸ਼ ਲਾਏ ਸੀਗੇ ਉਹ ਸਭ ਨੂੰ ਪਤਾ ਹੀ ਆ। ਤਾਂ ਉਹ ਦੋਸ਼ ਇਹੋ ਸੀਗੇ ਕਿ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਜਾਂ ਪੈਸੇ ਮੰਗੇ ਜਾ ਰਹੇ ਆ ਮੈਥੋਂ, ਤੇ ਇਹ ਕਿਹਾ ਜਾ ਰਿਹਾ ਕਿ ਬਾਅਦ ਦੇ ਵਿੱਚ ਤੂੰ ਬਣਾ ਲਈ ਪੈਸੇ। ਬੜੇ ਵੱਡੇ ਦੋਸ਼ ਸਨ। ਇਹ ਚੁੱਪ ਕਰ ਗਏ। ਆਮ ਆਦਮੀ ਪਾਰਟੀ ਵਾਲੀ ਟਿਕਟ ਇਹਨਾਂ ਨੇ ਬਦਲ ਕੇ ਦੇ ਦਿੱਤੀ, ਤੇ ਉਹ ਟਿਕਟ ਵਾਲਾ ਵੀ ਜਿੱਤ ਗਿਆ, ਆਸ਼ੂ ਬੰਗੜ ਘਾਟੇ 'ਚ ਰਹਿ ਗਿਆ। ਫਿਰ ਤੁਹਾਨੂੰ ਪਤਾ ਅਦਾਵਤ ਸ਼ੁਰੂ ਹੋ ਗਈ, ਸਿਆਸੀ ਅਦਾਵਤ ਬਹੁਤ ਮਾੜੀ ਹੁੰਦੀ ਹੈ। ਫਿਰ ਉਹਨਾਂ ਨੇ ਹੁਣ ਮਾਮਲਾ ਦਰਜ ਕੀਤਾ ਹੈ ਧੋਖਾਧੜੀ ਦਾ। ਹਾਲਾਂਕਿ ਸ਼ਿਕਾਇਤ ਕਿਹਨ ਕੀਤੀ ਆ ਇਹਦੇ ਬਾਰੇ ਦੇਰ ਸ਼ਾਮ ਤੱਕ ਕੋਈ ਪਤਾ ਨਹੀਂ ਲੱਗਿਆ, ਕੋਈ ਪਤਾ ਨਹੀਂ ਲੱਗਿਆ। ਪਰ ਬਾਅਦ ਦੇ ਵਿੱਚ ਕਹਿੰਦੇ ਆ ਕਿ ਮਤਲਬ ਕੁਛ ਅਣਪਛਾਤਿਆਂ ਦੇ ਨਾਮ ਵੀ ਪਾਏ ਗਏ, ਪਰ ਮੁੱਖ ਸ਼ਿਕਾਇਤਕਰਤਾ ਕਿਹੜਾ ਉਹਦੇ ਤੇ ਭੇਤ ਬਣਿਆ। ਸਵੇਰੇ ਦੇਖਾਂਗੇ ਅਖਬਾਰ ਖੋਲ ਕੇ ਕਿ ਕਿਸੇ ਦੇ ਵਿੱਚ ਕੋਈ ਸ਼ਿਕਾਇਤਕਰਤਾ ਦਾ ਜ਼ਿਕਰ ਆ ਜਾਵੇ। ਵੈਸੇ ਆਪਾਂ ਅੱਗੇ ਵੀ ਦੇਖਿਆ ਬੱਗਾ ਹੋਰਾਂ ਦੇ ਮਾਮਲੇ 'ਚ, ਜਾਂ ਜਿਹੜਾ ਇੱਕ ਹੋਰ ਸੀਗਾ ਕੁਮਾਰ ਵਿਸ਼ਵਾਸ ਵਾਲਾ ਮਾਮਲਾ, ਉਹਦੇ 'ਚ ਬਹੁਤ ਦੇਰ ਤੱਕ ਸ਼ਿਕਾਇਤਕਰਤਾ ਦਾ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਕੌਣ ਹੈ। ਤਾਂ ਇਸੇ ਤਰ੍ਹਾਂ ਇੱਧਰ ਵੀ ਹਾਲੇ ਸ਼ਿਕਾਇਤਕਰਤਾ ਦਾ ਪਤਾ ਨਹੀਂ ਸੀ ਲੱਗਿਆ ਹਾਲੇ ਇਵਨਿੰਗ ਤੱਕ। ਤੋ ਗੱਲ ਇਹ ਆ ਕਿ ਉਹਦੇ ਘਰ ਦੇ ਜਿਹੜੇ ਆਸ਼ੂ ਬੰਗੜ ਦੇ, ਉਹ ਮੈਂ ਸੁਣ ਰਿਹਾ ਸੀ, ਕਹਿ ਰਹੇ ਸੀਗੇ ਕਿ ਸਾਰਾ ਕੁਛ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਮੋਗੇ ਦੇ ਜਿਹੜੇ ਵਿਧਾਇਕਾਂ ਨੇ ਉਹ ਪ੍ਰੈਸ਼ਰਾਈਜ਼ ਕਰ ਰਹੇ ਸੀਗੇ, ਕਿਉਂਕਿ ਬੇਸਿਕਲੀ ਆਸ਼ੂ ਬੰਗੜ ਮੋਗੇ ਤੋਂ ਬਿਲੋਂਗ ਕਰਦਾ ਜੀ। ਮੈਂ ਚਲੋ ਕਿਸੇ ਦੀ ਨਿੱਜੀ ਜ਼ਿੰਦਗੀ ਤੇ ਨਹੀਂ ਜਾਂਦਾ, ਵੈਸੇ ਮੈਨੂੰ ਪਿਛੋਕੜ ਤਕਰੀਬਨ ਪਤਾ ਹੀ ਹੈ ਕਿਉਂਕਿ ਇਸ ਏਰੀਆ ਦਾ ਪਤਾ ਹੈ। ਆਸ਼ੂ ਬੰਗੜ ਇਸ ਏਰੀਏ ਚੋਂ ਚੱਲ ਕੇ ਇੱਥੇ ਆਇਆ ਸੀਗਾ, ਤਾਂ ਹੀ ਕੁਛ ਲੋਕਲ ਲੀਡਰ ਵੀ ਕਹਿ ਲਓ ਕਿ ਵਿਰੋਧ ਕਰ ਰਹੇ ਸਨ। ਤਾਂ ਆਸ਼ੂ ਬੰਗੜ ਜਾਂ ਉਹਦੀ ਫੈਮਿਲੀ ਇਸ ਚੀਜ਼ ਨੂੰ ਕਹਿ ਰਹੀ ਹੈ ਕਿ ਧੱਕਾ ਹੈ, ਤੇ ਧੱਕਾ ਇਸ ਕਰਕੇ ਹੈ ਕਿਉਂਕਿ ਸਾਨੂੰ ਕਿਹਾ ਜਾ ਰਿਹਾ ਸੀਗਾ ਕਿ ਇੱਕ ਪੀਸੀ ਕਰੋ ਤੇ ਮਾਫੀ ਮੰਗੋ, ਕਿ ਅਸੀਂ ਗਲਤ ਦੋਸ਼ ਲਾਏ ਸੀਗੇ ਉਸ ਵੇਲੇ ਆਮ ਆਦਮੀ ਪਾਰਟੀ ਤੇ ਕਥਿਤ ਤੌਰ ਤੇ। ਤਾਂ ਹੁਣ ਇਹ ਕਹਿ ਰਹੇ ਆ ਕਿ ਸਾਡੇ ਨਾਲ ਪੋਲੀਟੀਕਲੀ ਵੈਂਡੇਟਾ, ਤੇ ਦੂਸਰੇ ਪਾਸੇ ਕਹਿੰਦੇ ਆ ਕਿ ਇਹਨਾਂ ਨੇ ਨੌਜਵਾਨਾਂ ਨੂੰ ਜਾਲੀ ਤਜਰਬਾ ਸਰਟੀਫਿਕੇਟ ਤਿਆਰ ਕਰਕੇ ਦੇਣ ਤੇ ਵਿਦੇਸ਼ ਭੇਜਣ ਬਦਲੇ
ਇਹ ਜਿਹੜੇ ਇਹਨਾਂ ਨੇ ਸਾਰੇ ਮਤਲਬ ਕਿ ਖੇਡ ਖੇਡੀ ਆ ਉਹ ਇਲੀਗਲ ਆ, ਉਹ ਫੈਂਸ ਆ। ਇਸ ਕਰਕੇ ਇਹ ਮਾਮਲਾ ਬਣਦਾ 420, 465, 467, 468 ਤੇ 120 ਦਾ ਪਰਚਾ ਤਗੜਾ ਕਰ ਦਿੱਤਾ ਗਿਆ। ਪਰ ਉਹ ਕਹਿ ਰਹੇ ਆ ਕਿ ਪੋਲੀਟੀਕਲੀ ਵੈਂਡੇਟਾ ਹੈ। ਜੀ, ਜੀ। ਤੇ ਸਰ ਤੇ ਇੱਕ ਬ੍ਰੇਕ ਲਵਾਂਗੇ ਜੀ ਹੁਣ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੇ ਸਵਾਲਾਂ ਦੇ ਲਈ ਮੰਚ ਖੁੱਲਾ ਰਹੇਗਾ। ਫੋਨ ਨੰਬਰ ਹੈ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। USA ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਜ਼ਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਜ਼ਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 415 909 0503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਫ੍ਰੈਜ਼ਨੋ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਸਾਲਾਨਾ ਬੱਚਿਆਂ ਦਾ ਆਰਟ ਕੈਂਪ, ਜੋ ਕਿ 11 ਜੁਲਾਈ ਤੋਂ 16 ਜੁਲਾਈ ਤੱਕ ਹੋਵੇਗਾ, ਜਿਸ ਵਿੱਚ 8 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਪ੍ਰਸਿੱਧ ਨੌਜਵਾਨ ਕਲਾ ਅਧਿਆਪਕ ਪਰਮ ਸਿੰਘ ਕੈਨੇਡਾ ਵਾਲੇ ਸਿਖਲਾਈ ਦੇਣਗੇ। ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਰਜਿਸਟਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 408 272 5200 4082725200। ਇਹ ਆਰਟ ਕੈਂਪ ਫ੍ਰੈਜ਼ਨੋ ਵਿੱਚ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ 2125 ਨਾਰਥ ਬਾਰਟਨ ਐਵੀਨਿਊ ਵਿਖੇ ਲਗਾਇਆ ਜਾਵੇਗਾ। 11 ਤੋਂ 17 ਜੁਲਾਈ ਤੱਕ ਪਰਮ ਸਿੰਘ ਹੁਣਾਂ ਦੀਆਂ ਪੇਂਟਿੰਗਸ ਦੀ ਕਲਾ ਪ੍ਰਦਰਸ਼ਨੀ ਵੀ ਨਾਲ ਹੋਵੇਗੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡੀ ਆਪਣੀ ਅਨਮੋਲ ਗਗਨ ਮਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਗੁਰਸਰੀਆ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408-272 ਤੇ 5200 4082725200। ਆਓ ਵਾਰੀ ਸਿਰ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਕਰਦੇ ਹਾਂ ਜੀ ਗੱਲਬਾਤ। ਜੁੜੇ ਨੇ ਜੀ ਆਪਣੇ ਨਾਲ ਬਲਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ ਸੰਗਤ ਗਿਲਜੀਆਂ ਬਾਰੇ, ਉਹਦੀ ਕੋਈ ਅਪਡੇਟ ਹੈ ਕਿ ਉਹਨੂੰ ਗ੍ਰਿਫਤਾਰ ਕੀਤਾ ਜੀ? ਉਹਨੇ ਵੀ ਕੀਤਾ ਸੀ? ਨਹੀਂ ਜੀ, ਗ੍ਰਿਫਤਾਰ ਨਹੀਂ ਹੋਇਆ ਗਿਲਜੀਆਂ। ਉਹ ਅਗਾਊ ਰਾਹਤ ਵਾਸਤੇ ਕੋਰਟ ਦੇ ਵਿੱਚ ਗਏ ਸਨ ਤੇ ਮੇਰੇ ਖਿਆਲ ਦੇ ਨਾਲ ਹਾਈ ਕੋਰਟ ਨੇ ਉਹਨਾਂ ਨੂੰ ਇੰਟਰਮ ਬੇਲ ਜਾਂ ਇਸ ਤਰ੍ਹਾਂ ਦਾ ਕੁਝ ਵੀ ਉਹਨਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਮਤਲਬ ਕਿ ਕੋਈ ਅਗੇਤੀ ਪ੍ਰੋਟੈਕਸ਼ਨ ਕਾਨੂੰਨੀ ਤੌਰ ਤੇ ਉਹਨਾਂ ਨੂੰ ਨਹੀਂ ਮਿਲੀ। ਸੋ ਅਪਡੇਸ਼ਨ ਇੰਨੀ ਹੈ, ਉਹ ਕਿੱਥੇ ਨੇ, ਕਿਸ ਅਵਸਥਾ 'ਚ ਨੇ, ਕਿਸ ਹਾਲਤ ਦੇ ਵਿੱਚ ਨੇ, ਕੁਝ ਕਹਿ ਨਹੀਂ ਸਕਦੇ। ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਜੀ ਜਸਬੀਰ ਜੀ। ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਮੇਰੀ ਨਾ ਸਵਾਲ ਇਹ ਵੀ ਇੱਕ ਨਵੀਂ ਡਿਵੈਲਪਮੈਂਟ ਹੋਈ ਜਿਹੜੀ ਮੈਂ ਮੀਡੀਆ 'ਚ ਪੜ੍ਹੀ ਹੈ ਵੀ ਸਾਊਥ ਦੀ ਸਟੇਟ ਤਾਮਿਲਨਾਡੂ ਦੇ ਇੱਕ ਪਾਵਰਫੁਲ ਨੁਮਾਇੰਦੇ ਨੇ, ਰਾਜਾ ਨੇ ਆਪਣੇ CM ਦੀ ਹਾਜ਼ਰੀ 'ਚ ਕਿਹਾ ਵੀ ਜੇ ਸਾਨੂੰ ਸਟੇਟ ਨੂੰ ਖੁਦ ਮੁਖਤਿਆਰੀ ਅੰਦਰੂਨੀ ਨਹੀਂ ਮਿਲਦੀ ਤੇ ਫਿਰ ਅਸੀਂ ਤਾਮਿਲਨਾਡੂ ਵੱਖਰੇ ਮੁਲਕ ਦੀ ਮੰਗ ਵੱਲ ਮਜਬੂਰ ਹੋਵਾਂਗੇ। ਤੇ ਹੁਣ ਮੇਰਾ ਸਵਾਲ ਇਹ ਵੀ ਆਪਾਂ ਨੂੰ ਯਾਦ ਹੋਣਾ ਵੀ ਸੰਤ ਜਰਨੈਲ ਸਿੰਘ ਨੇ 84 ਤੋਂ ਪਹਿਲਾਂ ਆਪਣੀ ਸੈਂਟਰ ਦੇ ਨੁਮਾਇੰਦਿਆਂ ਨੂੰ ਕਿਹਾ ਸੀ, ਇਹ ਭਾਰਤੀ ਸਰਕਾਰ ਨੂੰ ਵੀ ਅਸੀਂ ਇਹ ਮੁਲਕ 'ਚ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਾਂ, ਵੀ ਸਾਡੇ ਹੱਕ ਦਿੱਤੇ ਜਾਣ। ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਗਈ। ਉਹ ਹਮਲਾ ਹੋਇਆ ਤੇ ਨੀਂਹ ਰੱਖੀ ਗਈ ਤੇ ਗੱਲ ਅੱਗੇ ਵੱਧ ਰਹੀ ਹੈ, ਰਿਫੰਡਨ ਤੱਕ ਪਹੁੰਚੀ ਹੋਈ। ਹੁਣ ਮੇਰਾ ਸਵਾਲ ਇਹ ਵੀ ਇਹ ਜਿਹੜੀ ਇੰਨੀ ਬਾਗੀ ਸਟੇਟਮੈਂਟ ਆਈ ਹੈ ਤਾਮਿਲਨਾਡੂ ਵੱਲੋਂ, ਇਹਦੀ ਸੈਂਟਰ ਦੇ ਹਾਕਮਾਂ ਨੇ ਕੋਈ ਪ੍ਰਤੀਕਰਮ ਦਿੱਤਾ ਹੈ, ਖਾਸ ਕਰਕੇ ਹਿੰਦੂ ਰਾਸ਼ਟਰ ਦੀ ਮੰਗ ਕਰਨ ਵਾਲੀ RS ਦੇ ਮੋਹਨ ਭਾਗਵਤ ਵੱਲੋਂ ਜੀ? ਮਿਹਰਬਾਨੀ। ਧੰਨਵਾਦ ਜੀ। ਨਥਿੰਗ ਕੋਈ ਇਹਦੇ ਤੇ ਪ੍ਰਤੀਕਰਮ ਨਹੀਂ ਹੈ। ਹਾਂ, ਮਤਲਬ ਕਿ ਇਸ ਸਾਰੀ ਸਟੇਟਮੈਂਟ ਦਾ ਜੇ ਆਪਾਂ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਮਜ਼ਮੂਨ ਤੁਸੀਂ ਵੀ ਜਸਵੀਰ ਸਿੰਘ ਜੀ ਮਿਸ ਕਰ ਰਹੇ ਹੋ। ਇਸ ਸਟੇਟਮੈਂਟ ਦਾ ਜਿਹੜਾ ਮਜ਼ਮੂਨ ਹੈ, ਉਹ ਮਜ਼ਮੂਨ ਇਹ ਆ ਕਿ ਖੁਦ ਮੁਖਤਿਆਰੀ ਤੋਂ ਭਾਵ ਕੀ ਹੈ ਕਿ ਸਾਡੀ ਜਿਹੜੀ ਟੈਕਸਾਂ ਦੀ ਵਿਕੇਂਦਰੀਕਰਨ ਪ੍ਰਣਾਲੀ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਮਤਲਬ ਕਿ ਜਿਵੇਂ ਕਿਸੇ ਵੀ ਖੁਦ ਮੁਖਤਿਆਰ ਸਟੇਟ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਅਸੀਂ ਵਪਾਰ ਜਾਂ ਟੈਕਸ ਵਗੈਰਾ, ਤਾਂ ਮਸਲਾ ਜੁੜਿਆ ਹੋਇਆ ਹੈ ਟੈਕਸ ਦੀ ਵੰਡ ਨੂੰ ਲੈ ਕੇ। ਤਾਂ ਇਹਦਾ ਸਿੱਟਾ ਆਰਥਿਕ ਪਾੜਾ ਹੈ। ਉਹ ਖੋਲ ਕੇ ਕਿਤੇ ਦੱਸ ਲਾਂਗੇ ਕਿਉਂਕਿ ਅੱਜ ਸਮਾਂ ਸੀਮਿਤ ਆ। ਆਰਥਿਕ ਪਾੜੇ ਚੋਂ ਇਹ ਚੀਜ਼ ਜਿਹੜੀ ਆ ਸਟੇਟਮੈਂਟ ਨਿਕਲੀ ਆ, ਪਰ ਇਹਦਾ ਕੇਂਦਰੀ ਲੀਡਰਸ਼ਿਪ ਵੱਲੋਂ ਜਾਂ RSS ਵੱਲੋਂ ਇਹਦਾ ਕੋਈ ਹਾਲ ਦੀ ਘੜੀ ਮੇਰੇ ਖਿਆਲ ਦੇ ਨਾਲ ਆਫੀਸ਼ੀਅਲੀ ਜਵਾਬ ਨਹੀਂ ਦਿੱਤਾ ਗਿਆ। ਜੀ ਜੀ ਜੀ। ਆਪਣੇ ਅਗਲੇ ਕਾਲਰ ਨੇ ਰਾਜ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਮੇਰਾ ਸਵਾਲ ਇਹ ਹੈ ਜੀ, ਜਿਹੜੀ ਹੁਣ ਆਪਣੇ ਉਹ ਬਗਰਾੜੀ ਕੇਸ ਦੇ ਵਿੱਚ ਮਾਲਕਿਆਂ ਵਾਲੇ ਜਿਹੜੇ ਬੇਅਦਬੀ ਦੇ ਕੇਸ ਦੇ ਵਿੱਚ ਜਿਹੜੀ ਸਜ਼ਾ ਹੋਈ ਹੈ 3 ਬੰਦਿਆਂ ਨੂੰ, ਉਹ ਇੱਕ ਮਾਮੂਲੀ ਧਾਰਾ ਜਿਹੜੀ ਹੈਗੀ ਆਪਣੀ 295 ਉਹਦੇ ਹਿਸਾਬ ਨਾਲ ਹੋਈ ਹੈ। ਕੀ ਆਪਣੇ ਭਾਰਤ ਦੇ ਵਿੱਚ ਕੋਈ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਕਾਨੂੰਨ ਨੇ? ਮੈਂ ਸੁਣਿਆ ਸੀ ਇੱਕ ਵਾਰ ਵੀ ਧਾਰਮਿਕ ਗ੍ਰੰਥਾਂ ਦੀ ਜਿਹੜੀ ਬੇਅਦਬੀ ਦੇ ਵਾਸਤੇ ਕੋਈ ਵੱਖਰਾ ਕਾਨੂੰਨ ਬਣਿਆ ਸੀ, ਵੱਖਰੀ ਸਜ਼ਾ ਸੀ, ਕਿ ਉਹਦੇ ਅੰਡਰ ਹੋਈ ਹੈ? ਨਹੀਂ ਬਣਿਆ ਜੀ, ਨਹੀਂ ਬਣਿਆ ਜੀ, ਨਹੀਂ ਬਣਿਆ। ਹਾਂਜੀ ਬਿਲਕੁਲ, ਇਹ ਤੁਹਾਨੂੰ ਮਿਸਲੀਡ ਕਰਦੇ ਨੇ। ਨਹੀਂ ਬਣਿਆ। ਮੈਂ ਤੁਹਾਨੂੰ ਦੱਸਦਾ, ਅੱਜ ਜਿਵੇਂ ਧਾਮੀ ਸਾਹਿਬ ਮੰਗ ਕਰ ਰਹੇ ਸੀ ਕਿ ਉਮਰ ਕੈਦ ਹੋਣੀ ਚਾਹੀਦੀ ਆ, ਹੋਇਆ ਕੀ ਸੀਗਾ ਕਿ ਬਾਦਲ ਸਰਕਾਰ ਨੇ ਆਖਰੀ ਸਮੇਂ ਦੇ ਦੌਰਾਨ, ਆਖਰੀ ਪੜਾਅ ਦੇ ਦੌਰਾਨ ਇੱਕ ਕਾਨੂੰਨ ਬਣਾ ਕੇ, ਕਿਉਂਕਿ ਕਾਨੂੰਨ ਤੁਹਾਨੂੰ ਪਤਾ ਨਾ ਕਿ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਬਣੇਗਾ ਇਹ ਸੈਂਟਰ ਸਰਕਾਰ ਨੇ, ਹੋਮ ਮਿਨਿਸਟਰੀ ਨੇ ਬਣਾਉਣਾ ਹੈ ਨਾ, ਜਾਂ ਸਾਡੀ ਲਾਅ ਮਿਨਿਸਟਰੀ ਦੇਖੇਗੀ। ਤਾਂ ਇਹਨਾਂ ਨੇ ਪ੍ਰਪੋਜ਼ਲ ਬਣਾ ਕੇ ਭੇਜਿਆ ਸੀ, ਖਰੜਾ ਭੇਜਿਆ ਸੀਗਾ। ਕੇਂਦਰ ਨੇ ਕਿਹਾ ਸੀਗਾ ਭੇਜੋ ਤੁਸੀਂ, ਕੋਈ ਗੱਲ ਨਹੀਂ, ਅਸੀਂ ਕੰਸੀਡ ਕਰਾਂਗੇ। ਹੋਇਆ ਕੀ ਸੀਗਾ ਕਿ ਇਹਨਾਂ ਨੇ ਸਿਰਫ ਉਹਦੇ ਚ ਗੁਰੂ ਗ੍ਰੰਥ ਸਾਹਿਬ ਬਾਰੇ ਕਿਹਾ ਸੀਗਾ, ਤਾਂ ਉਹਨਾਂ ਨੇ ਵਾਪਸ ਕਰ ਦਿੱਤਾ ਸੀਗਾ ਕਿ ਇਦਾਂ ਨਹੀਂ ਹੈ ਕਿ ਕਿਸੇ ਤੁਸੀਂ ਵਿਸ਼ੇਸ਼ ਧਰਮ ਦੇ
ਮਤਲਬ ਕਿ ਧਾਰਮਿਕ ਗ੍ਰੰਥ ਬਾਰੇ ਇੱਕ ਸਜ਼ਾ ਰੱਖੋ ਤਾਂ ਤੁਹਾਨੂੰ ਦੂਸਰੇ ਧਾਰਮਿਕ ਗ੍ਰੰਥ ਵੀ ਵਿੱਚ ਇਨਕਲੂਡ ਕਰਨੇ ਪੈਣਗੇ। ਤਾਂ ਫਿਰ ਜਦ ਤੱਕ ਇਸ ਮਤਲਬ ਕਿ ਪਹਿਲੂ ਤੋਂ ਚਰਚਾ ਛਿੜਦੀ ਤਾਂ ਉਦੋਂ ਤੀਕ ਬਾਦਲ ਸਰਕਾਰ ਦਾ ਟਾਈਮ ਓਵਰ ਹੋ ਚੁੱਕਾ ਸੀ। ਇਸ ਕਰਕੇ ਉਹ ਕਾਨੂੰਨ ਬਣਿਆ ਹੀ ਨਹੀਂ ਭਾਈ ਸਾਹਿਬ। ਜੀ ਹੈਲੋ ਜੀ ਰਾਜ ਜੀ। ਹਾਂਜੀ, ਮੇਰਾ ਅੱਗੇ ਕੁਐਸਚਨ ਇਹ ਸੀਗਾ ਵੀ ਜਿਹੜੇ ਉਹ ਕੇਸ ਲੜਿਆ ਜਾ ਰਿਹਾ ਉਹਨਾਂ ਨੂੰ ਫੰਡਿੰਗ ਕਿੱਥੋਂ ਹੁੰਦੀ ਆ, ਔਰ ਜਿਸ ਸੰਸਥਾ ਨਾਲ ਜੁੜੇ ਹੋਏ ਆ ਉਸ ਸੰਸਥਾ ਨੂੰ ਪਾਰਟੀ ਨਹੀਂ ਬਣਾਇਆ ਜਾ ਸਕਦਾ, ਕਿਉਂਕਿ ਜੇ ਉਹ ਸੰਸਥਾ ਜਾਂ ਤਾਂ ਉਹਨਾਂ ਤੋਂ ਟੋਟਲੀ ਨਹੀਂ ਨਾਮ ਲਓ ਨਾ, ਕਿਹੜੀ ਸੰਸਥਾ ਜੀ, ਕਿਹੜੀ ਸੰਸਥਾ ਦੀ ਗੱਲ ਕਰ ਰਹੇ ਹੋ? ਡੇਰਾ ਜੀ, ਡੇਰਾ ਸਿੱਧੀ ਸੰਸਥਾ ਹੈ ਜੀ, ਡੇਰਾ ਸਭ ਨੂੰ ਪਤਾ, ਡੇਰਾ ਸਰਸਾ। ਹਾਂਜੀ ਹਾਂਜੀ ਤੇ ਹਾਂਜੀ ਨਹੀਂ ਉਹ ਤੇ ਪਾਰਟੀ ਆਲਰੇਡੀ ਹੈਗੀ ਨੇ। ਡੇਰੇ ਦਾ ਜਿਹੜਾ ਚੀਫ ਹੈ ਉਹ ਪਾਰਟੀ, ਉਹ ਤਾਂ ਨਾਮਜ਼ਦ ਹੈ ਕਿ ਇਸ ਮਾਮਲੇ ਦੇ ਵਿੱਚ ਵੀ, ਸਾਰੇ ਮਾਮਲਿਆਂ 'ਚ ਨਾਮਜ਼ਦ ਆ। 3 FIR ਦੇ ਵਿੱਚ ਮੇਰੇ ਖਿਆਲ ਦੇ ਨਾਲ ਨਾਮਜ਼ਦ ਹੈ। ਨਹੀਂ ਫਿਰ ਉਹਨੂੰ ਹੁਣ ਉਹਦੇ ਵਾਸਤੇ ਨਹੀਂ ਸਜ਼ਾ ਹੋਈ ਕੋਈ, ਜੇ ਇਹ 3 ਬੰਦਿਆਂ ਨੂੰ ਤਾਂ ਉਹਦੀਆਂ ਕੁਝ ਪਟੀਸ਼ਨਾਂ ਨੇ ਸਰ, ਇਹ ਲੰਮਾ ਚੌੜਾ ਕੇਸ ਆ, ਇਹਨੂੰ ਕਾਫੀ ਫੋਲੋਗੇ ਫਿਰ ਪਤਾ ਲੱਗਣਾ। ਉਹਦੀਆਂ ਕੁਝ ਅਲੱਗ ਤੋਂ, ਕਿਉਂਕਿ ਇਹਨਾਂ ਨੇ, ਤੁਹਾਨੂੰ ਯਾਦ ਹੋਏਗਾ, ਸੁਨਰੀਆ ਜੇਲ੍ਹ 'ਚ ਜਾ ਕੇ ਪੁੱਛਗਿੱਛ ਵੀ ਕੀਤੀ ਸੀ ਰਾਜਕਰਨਵੀਰ ਸਿੰਘ ਨੂੰ, ਪਤਾ ਹੋਏਗਾ। ਤਾਂ ਉਸ ਤੋਂ ਬਾਅਦ ਫੇਰ ਗਏ ਸਨ ਤੇ ਇਹਨਾਂ ਨੇ ਜਾ ਕੇ ਸਟੇਟਸ ਰਿਪੋਰਟ ਦਾਖਲ ਕੀਤੀ ਸੀਗੀ ਕਿ ਸਾਡੇ ਨਾਲ ਸਹਿਯੋਗ ਨਹੀਂ ਕਰਦਾ, ਸਾਨੂੰ ਉਹਦੀ ਕਸਟਡੀ ਜ਼ਰੂਰੀ ਹੈ। ਤਾਂ ਪਰ ਉਹਦੇ ਖਿਲਾਫ ਪਟੀਸ਼ਨ ਪਾ ਰੱਖੀ ਹੈ। ਸੋ ਉਹ ਪਟੀਸ਼ਨ ਹਾਈ ਕੋਰਟ ਦੇ ਵਿੱਚ ਬਕਾਇਦਾ ਚੱਲਦੀ ਹੈ। ਥੈਂਕ ਯੂ ਰਾਜ ਜੀ, ਮਿਹਰਬਾਨੀ ਜੀ। ਜੀ ਆਪਣੇ ਮਿੰਟੂ ਜੀ, ਇੱਕ ਜਿੱਦਾਂ ਸਾਡੇ ਹੁਣ ਇੱਥੇ ਇੱਦਾਂ ਆ ਵੀ ਸੂਬੇ ਦੇ ਵੱਖੋ ਵੱਖਰੇ ਆਪਣੇ ਜਿਹੜੇ ਵੱਖਰੇ ਕਾਨੂੰਨ ਹੁੰਦੇ ਆ, ਧਾਰਾਵਾਂ ਵੱਖਰੀਆਂ ਹੁੰਦੀਆਂ ਆ, ਸਟੇਟ ਲੈਵਲ ਦੇ ਉੱਤੇ ਵੀ ਵੱਖਰੇ ਜਿਹੜੀਆਂ ਸਜ਼ਾਵਾਂ ਹੋ ਜਾਂਦੀਆਂ, ਫੈਡਰਲ ਲੈਵਲ ਤੇ ਵੱਖਰੀਆਂ ਆ। ਕੀ ਭਾਰਤ ਵਿੱਚ ਵੀ ਇਦਾਂ ਦਾ ਹੈ ਆ, ਸਟੇਟ ਦੀਆਂ ਵੱਖਰੀਆਂ ਕਾਨੂੰਨ ਨੇ ਜਾਂ ਇੱਕੋ ਹੀ IPC ਫੈਡਰਲ ਦੀ ਆ? ਨਹੀਂ, ਇਹਦੇ ਵਿੱਚ ਲਿਸਟਾਂ ਨੇ ਨਾ, ਜਿਵੇਂ ਆਪਾਂ ਖੇਤੀ ਕਾਨੂੰਨ ਤੇ ਇੱਕ ਬਹੁਤ ਵੱਡਾ ਵੈਸਾ ਦੇਖਿਆ ਸੀਗਾ ਕਿ ਖੇਤੀ ਕਾਨੂੰਨ ਜਿਹੜੇ ਖੇਤੀ ਸਬਜੈਕਟ ਹੈ ਉਹਦੇ ਤੇ ਰਾਜ ਬਣਾ ਸਕਦੇ ਨੇ ਕਾਨੂੰਨ। ਠੀਕ ਹੈ, ਸਿਸਟਮ ਇੱਥੇ ਵੀ ਹੋਇਆ। ਪਰ ਕੁਝ ਜਿਵੇਂ ਫੈਡਰਲ ਤੁਸੀਂ ਕਹਿ ਦਿੱਤਾ, ਤੁਹਾਡੇ ਸ਼ਬਦ ਫੈਡਰਲ ਆ ਗਿਆ, ਸਾਡੇ ਇਧਰ ਸੈਂਟਰਲ ਆ ਗਿਆ। ਤਾਂ ਕੁਝ ਉਹ ਮਤਲਬ ਕਿ ਲੋਕ ਸਭਾ ਰਾਜ ਸਭਾ ਬਣਾ ਸਕਦੀ ਹੈ। ਤਾਂ ਯਾਨੀ ਹੁਣ ਆਪਾਂ ਡਿਵਾਈਡ ਕਰ ਸਕਦੇ ਹਾਂ 3 ਹਿੱਸਿਆਂ 'ਚ। ਇੱਕ ਆ ਹੋ ਗਿਆ ਕਨਕਰੈਂਟ ਲਿਸਟ, ਭਾਵ ਦੋਨੇ ਹੀ ਬਣਾ ਸਕਦੇ ਆ, ਸੈਂਟਰਲ ਵੀ ਜਾਂ ਫੈਡਰਲ, ਜਿੱਦਾਂ ਤੁਸੀਂ ਸ਼ਬਦ ਇਸਤੇਮਾਲ ਕੀਤਾ ਤਾਂ ਉਹ ਸੈਂਟਰਲ ਹੋ ਗਿਆ। ਤਾਂ ਦੂਸਰਾ ਸਟੇਟ ਵੀ। ਤਾਂ ਦੂਸਰੇ ਪਾਸੇ ਇੱਕ ਹੋ ਗਿਆ ਯੂਨੀਅਨ ਲਿਸਟ, ਜਿੱਥੇ ਕੱਲੀ ਯੂਨੀਅਨ ਬਣਾ ਸਕਦੀ ਹੈ। ਤਾਂ ਤੀਸਰੇ ਪਾਸੇ ਸਟੇਟ ਲਿਸਟ, ਜਿੱਥੇ ਕੱਲੀ ਸਟੇਟ ਬਣਾ ਸਕਦੀ। ਠੀਕ ਹੈ ਜੀ। ਤੇ ਆਪਣੇ ਅਗਲੇ ਕਾਲਰ ਨੇ ਸੁਰਿੰਦਰ ਗਿੱਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰੀ ਸਾਰੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਹੁਣ ਤੋਂ ਇਹੋ ਹੀ ਥੋੜੀ ਜਿਹੀ ਬੇਨਤੀ ਕਰਨੀ ਹੈ ਵੀ ਜਿੱਦਾਂ ਸਮਿਤ ਸੈਣੀ ਨੇ ਪੰਜਾਬ ਦੇ ਵਿੱਚ ਪਿਛਲੇ ਦੌਰ 'ਚ ਹੱਦ ਤੋਂ ਵੱਧ ਉਸ ਬੰਦੇ ਨੇ ਉੱਥੇ ਜ਼ੁਲਮ ਕੀਤੇ, ਬਹੁਤ ਜ਼ੁਲਮ ਢਾਏ, ਕਿ ਉਹਨਾਂ ਦੇ ਬਾਰੇ ਕੁਝ ਅੱਜ ਕੱਲ੍ਹ ਦੀ ਕਿਸ ਤਰ੍ਹਾਂ ਦੀ ਅਪਡੇਟ ਹੈ, ਇਹ ਥੋੜੀ ਜਿਹੀ ਦੱਸ ਸਕਦੇ ਭਾਜੀ? ਹੁਣ ਨਹੀਂ, ਉਹ ਅਦਾਲਤਾਂ 'ਚ ਪਿਛਲੀ ਉਮਰੇ ਧੱਕੇ ਖਾਣ ਡਿਆ ਜੀ। ਠੀਕ ਆ ਕਿ ਸਿਸਟਮ ਨਿਜ਼ਾਮ ਕਈ ਵਾਰ ਮਤਲਬ ਕਿ ਉਸ ਪੱਧਰ ਤੇ ਕੰਮ ਨਹੀਂ ਕਰਦਾ ਜਿਸ ਪੱਧਰ ਤੇ ਹੋਣਾ ਚਾਹੀਦਾ। ਉਹ ਕਰੇਗਾ ਕਿਵੇਂ? ਕਿਉਂਕਿ ਇਹਨਾਂ ਤੋਂ ਤਾਂ ਕਰਵਾਉਣ ਵਾਲਾ ਵੀ ਕਈ ਵਾਰ ਨਿਜ਼ਾਮ ਹੀ ਹੁੰਦਾ ਹੈ ਨਾ। ਪਰ ਜਿਹੜਾ ਉਤਲਾ ਹੈ ਉਹਦੀ ਕਚਹਿਰੀ 'ਚ ਕੁਝ ਨਹੀਂ ਚੱਲਦਾ, ਨਾ ਸਿਫਾਰਿਸ਼ ਚੱਲੇ, ਨਾ ਚੈੱਕ ਚੱਲੇ, ਕੁਝ ਨਹੀਂ ਚੱਲਦਾ। ਤਾਂ ਕਈ ਵਾਰ ਉਹਦੀ ਚੱਕੀ ਵੀ ਗਿਣਨੀ ਸਟਾਰਟ ਹੋ ਜਾਂਦੀ ਹੈ। ਤੁਸੀਂ ਦੇਖੋ ਕਿ ਜਿਹੜਾ ਸੈਣੀ ਮਤਲਬ ਕਿ ਥਾਣੇ ਵੜਦਾ ਸੀਗਾ ਤੇ ਥਾਣੇਦਾਰਾਂ ਦੇ ਵੀ ਪੈਰ ਕੰਬਣੇ ਸਟਾਰਟ ਹੋ ਜਾਂਦੇ ਸੀ, ਤੇ ਉਹ ਸੈਣੀ ਹਵਾਲਾਤ ਦੇ ਵਿੱਚ ਵੇਖਿਆ ਸੀ ਕਿਵੇਂ ਪੁੰਗੜ ਕੇ ਬੈਠਾ ਸੀਗਾ। ਸੋ ਮਤਲਬ ਕਿ ਇਹ ਕੁਝ ਤੇ ਚੱਲ ਰਿਹਾ ਹੈ ਕਿ ਪਿਛਲੀ ਉਮਰੇ ਆ ਕੇ ਉਹ ਅਦਾਲਤਾਂ ਦੇ ਚੱਕਰ ਖਾ ਰਿਹਾ ਹੈ। ਹੋ ਸਕਦਾ ਹੈ ਕਿ ਇਹਨਾਂ ਚੱਕਰਾਂ ਦੇ ਵਿੱਚ ਇੱਕ ਦਿਨ ਉਹ ਜੇਲ੍ਹ ਦਾ ਚੱਕਰ ਵੀ ਵੇਖ ਲਵੇ। ਇਹ ਵੀ ਹੋ ਸਕਦਾ, ਪੋਸੀਬਿਲਿਟੀ ਹੈ। ਪਰ ਹਾਲ ਦੀ ਘੜੀ ਕਾਨੂੰਨੀ ਫਾਈਟ ਜਾਰੀ ਹੈ, ਕੋਈ ਉਹ ਅੰਦਰ ਨਹੀਂ ਹੈ, ਕੋਈ ਉਹਦੇ ਤੇ ਹਾਲ ਦੀ ਘੜੀ ਕੋਈ ਸਜ਼ਾ ਨਹੀਂ ਹੈ, ਕੁਝ ਨਹੀਂ ਹੈ। ਪਰ ਹੋ ਸਕਦਾ, ਪੋਸੀਬਿਲਿਟੀ ਹੈ, ਕਿਉਂਕਿ ਮਾਮਲੇ ਕਾਫੀ ਉਹਦੇ ਖਿਲਾਫ ਖੁੱਲੇ ਬੈਠੇ ਨੇ। ਜੀ ਮਿਹਰਬਾਨੀ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਬਲਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਸਰ। ਮੇਰਾ ਸਵਾਲ ਆ ਜੀ ਮਿੰਟੂ ਜੀ, ਸਾਡਾ ਮੋਗੇ ICICI ਬੈਂਕ ਦੇ ਵਿੱਚ NRI ਅਕਾਊਂਟ ਸੀਗਾ ਤੇ ਉਹ 1 ਕਰੋੜ ਰੁਪਏ ਤੋਂ ਉੱਪਰ ਆ, ਤੇ ਬ੍ਰਦਰ ਦੀ ਡੈਥ ਹੋ ਗਈ ਆ, ਤੇ ਹੁਣ ਬੈਂਕ ਵਾਲੇ ਪੈਸੇ ਕਹਿੰਦੇ ਭਜਾਏ ਨੂੰ ਵੀ ਤੈਨੂੰ ਅਸੀਂ ਪੈਨਸ਼ਨ ਦੇਵਾਂਗੇ। ਕੋਈ ਇਹੋ ਜਿਹਾ ਇੱਥੇ ਲਾ ਹੈ? ਨਹੀਂ, ਜੇ ਉਹਨਾਂ ਦਾ ਮਤਲਬ ਕਿ ਨੋਮਨੀ ਉਹ ਨੇ ਤਾਂ ਪੈਸਾ ਤਾਂ ਉਹਨਾਂ ਨੂੰ ਮਿਲੇਗਾ ਮੇਰੇ ਖਿਆਲ ਦੇ ਨਾਲ। ਪਹਿਲਾਂ ਕਹਿੰਦੇ ਜੀ ਨਾ ਗਲਤ ਆ, ਤੇਰੀ ਡੇਟ ਆਫ ਬਰਥ ਗਲਤ ਆ,
ਉਹਨਾਂ ਨੇ ਪਾਸਪੋਰਟ ਦਿਖਾ ਕੇ ਤੇ ਤੁਹਾਡੇ ਕੋਲ ਕਾਪੀ ਪਈ ਪਾਸਪੋਰਟ ਦੀ, ਕੱਢ ਕੇ ਦਿਖਾਓ। ਇਹਦਾ ਮਤਲਬ ਵੀ ਉਹ ਪੈਸੇ ਦੇਣ ਤੋਂ ਇਨਕਾਰ ਕਰ ਰਹੇ ਆ। ਹੁਣ ਕਹਿੰਦੇ ਵੀ ਮੁੰਡੇ ਨੂੰ ਦੇਵਾਂਗੇ। ਨਹੀਂ, ਤੁਸੀਂ ਪਹਿਲੀ ਗੱਲ ਤਾਂ ਫਿਗਰ ਨਾ ਉਹਨੂੰ ਫਿਗਰ ਆਊਟ ਨਾ ਕਰੋ ਰਕਮ ਨੂੰ ਵੀ ਕਿੰਨੀ ਪਈ ਹੈ ਪਲੀਜ਼। ਤੇ ਇੱਕ ਆਪਣਾ ਪ੍ਰੋਪਰ ਐਡਰੈਸ ਨਹੀਂ ਦੇਣਾ ਔਨ 에ਅਰ ਕਦੇ ਵੀ। ਤੇ ਬਾਕੀ ਜਿਹੜੀ ਗੱਲ ਹੈ ਤੁਸੀਂ ਏਦਾਂ ਕਰੋ ਕਿ ਜੇ ਕੋਈ ਬਾਹਲੀ ਗੱਲ ਹੋਈ RBI ਨੂੰ ਕੰਪਲੇਂਟ ਪਾ ਦਿਓ, ਜਿਹੜਾ ਵੀ ਬੈਂਕ ਹੈ, ਕਿਉਂਕਿ ਕੋਈ ਵੀ ਬੈਂਕ ਹੈ ਉਹ RBI ਦੇ ਰੂਲ ਐਂਡ ਰੈਗੂਲੇਸ਼ਨ ਦੇ ਤਹਿਤ ਹੀ ਚੱਲਣਾ ਹੈ। ਜੇ ਉਹ ਖਰਾਬ ਕਰ ਰਹੇ ਨੇ ਤੁਸੀਂ ਆਪਣੇ ਵੱਲੋਂ ਪਾਓ ਕਿ ਸਾਡੇ ਇੱਧਰ ਬਈ ਉਹ ਇੰਨੇ ਸੁਚੇਤ ਨਹੀਂ ਹੈਗੇ, ਸਾਡਾ NRI ਅਕਾਊਂਟ ਆ, ਉਹ ਦੇਣ ਤੋਂ ਏਦਾਂ ਇਨਕਾਰ ਕਰ ਰਹੇ ਆ, ਤਾਂ ਉਹ ਬਹੁਤ ਜਲਦੀ ਐਕਸ਼ਨ ਹੋ ਜਾਏਗਾ। तो इनकार नहीं कर सकते। जे कोई मान लो कागज पत्र कोई दुरुस्तगी करने वाली है या कुछ कोई फॉर्मेलिटी करने वाली है, वो तो वखरा विषय है ना, वो तो हो जाएगा। पर ये इनकार किवें कर सकते हैं? कदे नहीं कर सकते। नॉमिनी होएगा उस अकाउंट दे विच, इस तो इलावा कोई होर भी प्रोविजन हो सकती है NRI अकाउंट दे विच, क्योंकि मैनूं NRI अकाउंट दा इन्ना तजर्बा नहीं। पर जे तुहाडी कोई गल नहीं सुनदा, इन्हां दे जिहड़े जनरल मैनेजर हुंदे ने जां वड्डे अहुदेदार, ਉਹਨਾਂ ਤੱਕ ਅਪਰੋਚ ਕਰ ਲਿਓ। ਅਦਰਵਾਈਜ਼ RBI ਨੂੰ ਈਮੇਲ ਪਾ ਦਿਓ, ਤੁਹਾਨੂੰ ਗੂਗਲ ਤੋਂ ਸਾਰਾ ਕੁਝ ਮਿਲ ਜਾਣਾ ਹੈ ਕਿ ਕਿੱਥੇ ਕੰਪਲੇਂਟ ਕਰੀਏ। ਤਾਂ ਫਿਰ ਬਦਬੂ ਤਾਂ ਇਹੀ ਆ ਰਹੀ ਹੈ ਵੀ ਉਹ ਸ਼ਾਇਦ ਚਾਹੁੰਦਾ ਵੀ ਕੁਛ ਹਿੱਸਾ ਮੈਨੂੰ ਦੋ ਤੇ ਫਿਰ ਤੇਰੇ ਛੱਡਾਂਗੇ। ਬਦਬੂ ਤੇ ਇਦਾਂ ਦੀ ਆ ਰਹੀ ਹੈ ਜੀ। ਜੀ ਧਾਲੀਵਾਲ ਹੁਣਾਂ ਨਾਲ ਵੀ ਕੰਟੈਕਟ ਕਰ ਲਓ, ਵੀ NRI ਮਾਮਲਿਆਂ ਤੇ ਇੰਚਾਰਜ ਨੇ, ਜਿਹੜੀਆਂ ਜ਼ਮੀਨਾਂ ਛਡਾਉਣ ਵਾਲੇ ਮੰਤਰੀ ਨੇ ਸ਼ਾਇਦ। ਜੀ ਹਾਂਜੀ, ਉਹ ਵੀ ਮੰਤਰੀ ਨੇ। ਪਰ ਤੁਸੀਂ ਓਵਰਆਲ ਜੇ ਦੇਖੋਗੇ ਤਾਂ RBI ਨਹੀਂ ਕਰਨਾ ਹੁੰਦਾ ਰਾਜ ਕਰਮਵੀਰ ਸਿੰਘ ਜੀ, ਕਿਉਂਕਿ ਇਹਦੇ ਚ ਆਪਾਂ ਜੇ ਦੇਖੀਏ ਤਾਂ ਜਿਵੇਂ ਤੁਹਾਡਾ ਇੱਧਰ ਫੈਡਰਲ ਬੈਂਕ ਹੈ ਤਾਂ ਇੱਥੇ ਸਾਡਾ RBI ਹੈ। ਜੀ ਜਿੰਨੇ ਵੀ ਬੈਂਕ ਆ ਉਹਦੇ ਮੁਤਹਿਦ ਹੀ ਆ। ਕੋਈ ਵੀ 19-21 ਕਰਦਾ RBI ਜਦੇ ਹੀ ਮਤਲਬ ਕਿ ਉਹਨਾਂ ਨੂੰ ਕਰ ਦਿੰਦਾ ਸੀ। ਸੋ ਭਾਲਦਾ ਤੇ ਉਹ ਕੁਝ ਹੋਰ ਆ ਉੱਥੇ, ਉਹ ਜਿਹੜਾ ਬੈਠਾ ਬੈਂਕ ਵਾਲਾ। ਤੇ ਪਰ ਤੁਸੀਂ ਕੋਈ ਨਹੀਂ, ਆਪਣੇ ਦਰੁਸਤ ਪ੍ਰੋਸੈਸ ਦੇ ਥਰੂ ਚੱਲਣ ਦੀ ਕੋਸ਼ਿਸ਼ ਕਰੋ, ਫਿਰ ਜਿਹੜਾ ਉਹ ਦੇਖਿਓ। ਤੇ ਬਾਕੀ ਜਿੱਦਾਂ ਮਿੰਟੂ ਜੀ ਨੇ ਕਿਹਾ, ਕੋਈ ਘਬਰਾਓ ਨਾ, ਉਹ ਮਿਲ ਜਾਏਗਾ। ਜੇ ਨਹੀਂ ਤਾਂ ਅਖੀਰੀ ਫਿਰ ਕੋਰਟ ਦਾ ਦਰਵਾਜ਼ਾ ਤਾਂ ਹੁੰਦਾ, ਕੋਰਟ ਦੇ ਵਿੱਚ ਉਹ ਬੈਂਕ ਭੁਗਤੇਗਾ। ਜਦੋਂ ਉਹਨਾਂ ਨੂੰ ਮਾੜਾ ਮੋਟਾ ਸੇਕ ਲੱਗਾ ਤਾਂ ਭੱਜੇ ਹੋਣਗੇ। ਜੀ 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 ਬਿਲਕੁਲ। ਅਗਲੇ ਕਾਲਰ ਨੇ, ਤੇ ਬਾਕੀ ਆਪਾਂ ਫੇਰ ਇੱਕ ਵਾਰੀ ਬੇਨਤੀ ਕਰ ਦਈਏ, ਜਦੋਂ ਇਦਾਂ ਦਾ ਮਾਮਲਾ ਹੁੰਦਾ ਕਦੀ ਵੀ ਆਪਣਾ ਐਡਰੈਸ ਤੇ ਐਕਚੁਅਲ ਰਕਮ ਜਿਹੜੀ ਆ ਨਾ ਦੱਸਿਆ ਕਰੋ। ਕੋਈ ਪਤਾ ਨਹੀਂ ਹੁੰਦਾ ਕਿਸੇ ਦਾ ਕਿੱਦਾਂ ਦਾ ਕੀ ਆ, ਧਿਆਨ ਹੁੰਦਾ ਹੈ। ਗਗਨਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਭਾਜੀ, ਦੋ ਛੋਟੇ ਕੁਐਸਚਨ ਹੈ ਜੀ। ਪਹਿਲਾਂ ਤੁਸੀਂ ਜੀ ਉਹ ਜਥੇਦਾਰ ਸਾਹਿਬ ਕਹਿੰਦੇ ਸੀ ਨਾ ਆਪਣੇ ਵੀ ਗੁਰਮੁਖੀ ਦੇ ਪ੍ਰਚਾਰ ਲਈ ਚੈਨਲ ਸ਼ੁਰੂ ਕਰਨਾ, ਵੀ ਉਹਦਾ ਪ੍ਰੋਸੈਸ ਕਿੱਥੋਂ ਤੱਕ ਪਹੁੰਚਿਆ? ਨਹੀਂ, ਗੁਰਮੁਖੀ ਦੇ ਪ੍ਰਚਾਰ ਵਾਸਤੇ ਨਹੀਂ, ਗੁਰਬਾਣੀ ਦੇ ਪ੍ਰਚਾਰ ਵਾਸਤੇ ਕਿਹਾ ਸੀ। ਹਾਂਜੀ, ਗੁਰਬਾਣੀ ਦੇ। ਹਾਂਜੀ ਭਾਜੀ, ਗੁਰਬਾਣੀ ਦੇ। ਸੋ ਹੈ ਜੀ ਕੋਈ ਅਪਡੇਟ ਜਥੇਦਾਰ ਸਾਹਿਬ ਹੁਣਾਂ ਦਾ ਉਸ ਤੋਂ ਬਾਅਦ ਕੋਈ ਹੈ ਬਿਆਨ ਜੀ? ਨਹੀਂ, ਉਧਰ ਕੋਈ ਅਪਡੇਟ ਨਹੀਂ, ਦੂਜੇ ਪਾਸੇ ਅਪਡੇਟ ਹੁੰਦੀ ਉਹਨਾਂ ਦੀ। ਏਦਾਂ ਕਰ ਲਓ ਜੀ, ਏਦਾਂ ਹਥਿਆਰ ਰੱਖ ਲਓ ਜੀ, ਇਹ ਕਰ ਲਓ, ਇਹ ਕਰ ਲਓ। ਪਰ ਜਿਹੜਾ ਕੁਝ SGPC ਨੂੰ ਕਹਿੰਦੇ ਉਹ ਨਹੀਂ ਕਰਦੇ ਜੀ। ਤੇ ਦੂਜਾ ਭਾਜੀ ਕੁਐਸਚਨ ਇਹ ਸੀ ਵੀ ਆਪਾਂ ਨਾ ਬੜੇ ਚਿਰ ਤੋਂ ਸੁਣਦੇ ਆ ਉਹ ਇਰੀਗੇਸ਼ਨ ਵਾਲਾ ਜਿਹੜਾ ਸਕੈਮ ਚੱਲਣ ਦਿਆ ਹਨਾ, ਵੀ 2-3 ਸਰਕਾਰਾਂ ਆ ਗਈਆਂ ਹੁਣ ਤਾਂ ਭਾਜੀ। ਐਡੇ ਵੀ ਪਟਵਾਰੀ ਤੇ ਜੇ ਉਹ ਕਾਨੂੰਗੋ ਆ ਜਿਹੜੇ, ਉਹ ਇੰਨੇ ਕਿੰਨੇ ਕੁ ਸਟਰੋਂਗ ਹੋ ਗਏ ਵੀ ਸਰਕਾਰਾਂ ਨੂੰ ਵੀ ਕੋਈ ਜਵਾਬ ਨਹੀਂ ਦਿੰਦੇ, ਵੀ ਕੋਈ ਪੇਪਰ ਨਹੀਂ ਦਿੰਦੇ ਵੀ ਹਾਂ ਕਿਹਨੇ ਉਹ ਸਕੈਮ ਕੀਤਾ ਕਿਹਨੇ ਨਹੀਂ ਕੀਤਾ। ਹਾਂਜੀ ਹਾਂਜੀ ਭਾਜੀ, ਬਸ ਇਹਨੇ ਪੁੱਛਿਆ ਸੀ। ਇਰੀਗੇਸ਼ਨ ਵਾਲਾ ਨਾ ਉਹ ਤੇ ਜਿੱਦਣ ਖੁੱਲਿਆ ਤੇ ਉਹਦੇ ਵਿੱਚ ਤੇ ਐਸੇ ਅਫਸਰ ਵੀ ਆ ਜਾਣੇ ਜੇ, ਮੇਰੀ ਗੱਲ ਯਾਦ ਰੱਖਿਓ, ਕਿ ਜਿਨ੍ਹਾਂ ਦੀ ਇਮਾਨਦਾਰੀ ਦੀ ਅਸੀਂ ਸਹੁੰ ਚੁੱਕਨੇ ਆ, ਉਹ ਵੀ ਆ ਜਾਣੇ ਜੇ। ਇਰੀਗੇਸ਼ਨ ਵਾਲਾ ਜਿਹੜਾ ਸਾਰਾ ਇੱਥੇ ਸਾਡੇ ਏਰੀਏ 'ਚ ਹੀ ਹੋਇਆ ਸਭ ਕੁਝ ਜ਼ਿਆਦਾ, ਸਾਡੇ ਕਿਉਂਕਿ ਸੇਮ ਇੱਧਰ ਏਰੀਏ 'ਚ ਸੀਗੀ ਨਾ, ਤਾਂ ਬਥੇਰਾ ਕੁਝ ਜ਼ਿਆਦਾਤਰ ਇੱਧਰ ਹੀ ਹੋਇਆ ਹੈ। ਸੇਮ ਨਾਲੇ ਜੀ ਬੋਰ ਕੀਤੇ ਤੇ ਬਥੇਰਾ ਕੁਛ ਹੈ। ਤਾਂ ਇਹ ਉਹਦੇ 'ਚ ਗੁਰਿੰਦਰ ਜਿਹੜਾ ਸੀਗਾ ਉਹ ਇਸੇ ਮਾਮਲੇ 'ਚ ਹੀ ਫੜਿਆ ਗਿਆ ਸੀਗਾ, ਜਿਹਦੀ 4 ਕਰੋੜ ਦੇ ਟਰਨਓਵਰ ਵਾਲੀ ਜਿਹੜੀ ਕੰਪਨੀ ਸੀਗੀ, ਉਹ ਵਿਦਿਨ ਮਤਲਬ ਕਿ 8 or 10 ਈਅਰ ਕਿ ਉਹ 400 ਕਰੋੜ ਤੱਕ ਚਲੇ ਗਈ ਸੀ। ਤੁਸੀਂ ਅੰਦਾਜ਼ਾ ਲਾ ਲਓ। ਤੁਹਾਨੂੰ ਵਧਾ ਕੇ ਟੈਂਡਰ ਦਿੱਤੇ ਸੀ। ਜਿੱਦਣ ਆਮ ਆਦਮੀ ਪਾਰਟੀ ਸਰਕਾਰ ਨੇ ਉਹ ਫਾਈਲ ਖੋਲ ਦਿੱਤੀ, ਇੱਕ ਖਾਸ ਤੌਰ ਤੇ IAS ਅਫਸਰ ਐਸਾ ਰਗੜਿਆ ਜਾਣਾ ਹੈ ਜਿਹਦੇ ਬਾਰੇ ਮਤਲਬ ਕਿ ਜਦੋਂ ਸਾਰਾ ਖੁਲਾਸਾ ਹੋਇਆ ਅਸੀਂ ਵੀ ਕਵਾਂਗੇ ਕਿ ਯਾਰ ਮਿੱਠੀਆਂ ਚਪੇੜਾ ਹੀ ਮਾਰਾਂਗੇ ਮੂੰਹ ਤੇ ਕਿ ਯਾਰ ਇਹਦੀਆਂ ਸਹੁੰ ਚੱਕਦੇ ਰਹੇ ਸੀ, ਮੰਨਣ 'ਚ ਨਹੀਂ ਆਉਂਦਾ। ਜੀ ਜੀ ਜੀ। ਅਗਲੇ ਕਾਲਰ ਪਰਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਰਨ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਕੀ ਹਾਲ ਚਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ। ਰਾਜਕਰਨ ਜੀ, ਤੁਸੀਂ ਨਾ ਇੱਕ ਗੱਲ ਕਰ ਰਹੇ ਸੀ ਫੈਡਰਲ ਢਾਂਚੇ ਦੀ, ਅਮਰੀਕਾ ਦੇ ਫੈਡਰਲ ਢਾਂਚੇ ਦੀ। ਮੈਂ ਤੁਹਾਨੂੰ ਕਲੀਅਰ ਕਰਾਂ ਥੋੜਾ ਜਿਹਾ। ਜਿਹੜਾ ਸਾਡਾ ਅਨੰਦਪੁਰ ਸਾਹਿਬ ਦਾ ਮਤਾ ਸੀ ਨਾ ਜੀ, ਉਹਦੇ ਚ ਫੈਡਰਲ ਢਾਂਚੇ ਦੀ ਮੰਗ ਸੀਗੀ, ਜਿਵੇਂ ਅਮਰੀਕਾ ਦਾ ਹੈ ਜੀ, ਕਿ ਸਾਨੂੰ ਫੈਡਰਲ ਅਧਿਕਾਰ ਮਿਲਣੇ ਚਾਹੀਦੇ। ਖਾਲਿਸਤਾਨ ਦੀ ਸੰਤ ਜਰਨੈਲ ਸਿੰਘ ਉਹਨਾਂ ਨੇ ਕਦੀ ਵੀ ਮੰਗ ਨਹੀਂ ਸੀ ਕੀਤੀ।
ਤੇ ਉਹ ਜਿਹੜਾ ਢਾਂਚਾ ਸਾਡੇ ਇੱਥੇ ਜਿਵੇਂ ਸਟੇਟਸ ਰਿਪਬਲਿਕਨ ਨੇ ਉਵੇਂ ਹੀ ਮੰਗਿਆ ਜਾ ਰਿਹਾ, ਜਿਵੇਂ ਉੱਥੇ ਇਕੱਲੀ ਪਹਿਲਾਂ ਜੰਮੂ ਕਸ਼ਮੀਰ ਸੀਗੀ, ਉਹਦਾ ਇੱਕ ਝੰਡਾ ਵੱਖਰਾ ਸੀਗਾ ਜੀ। ਤੇ ਉਹ ਚੀਜ਼ ਜਿਹੜੀ ਆ ਉਹ ਸਾਡਾ ਅਨੰਦਪੁਰ ਸਾਹਿਬ ਦਾ ਮਤਾ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਕਲੀਅਰ ਕਰਦਾ। ਜੰਮੂ ਕਸ਼ਮੀਰ ਦਾ ਪ੍ਰਧਾਨ ਮੰਤਰੀ ਵੀ ਬਣਦਾ ਰਿਹਾ ਜੀ ਆਜ਼ਾਦੀ ਤੋਂ ਬਾਅਦ। ਜੀ 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 ਜੀ, ਹਾਂਜੀ ਹਾਂਜੀ। ਉਹ ਤੇ ਜਿਹੜਾ ਹੈਗਾ ਜੀ, ਜਿਵੇਂ ਕਾਨੂੰਨ ਦੀ ਗੱਲ ਕਰ ਰਹੇ ਹਾਂ, ਕੁਝ ਕਾਨੂੰਨ ਹੁੰਦੇ ਜਿਹਨੂੰ ਆਪਾਂ ਲੋਕਲ ਐਂਡ ਸਪੈਸ਼ਲ ਲਾਜ਼ ਕਹਿ ਦਿੰਦੇ ਹਾਂ ਜੀ, ਉਹ ਸਟੇਟਸ ਦੇ ਹੁੰਦੇ ਆ, ਬਟ ਉਹ ਵੀ ਜਿਹੜੇ ਆ ਪ੍ਰੈਜ਼ੀਡੈਂਟ ਕੋਲ ਸਾਈਨ ਹੋਣੇ ਚਾਹੀਦੇ ਆ। ਤੇ ਜਿਹੜੀ ਮਿੰਟੂ ਜੀ ਨੇ ਗੱਲ ਦੱਸੀ ਹੈ ਬਿਲਕੁਲ ਸਹੀ ਹੈ, ਗੁਰੂ ਗ੍ਰੰਥ ਸਾਹਿਬ ਦਾ ਇਕੱਲੇ ਵਿੱਚ ਨਾ ਆਉਣ ਕਰਕੇ ਉਹਨਾਂ ਨੇ ਵਾਪਸ ਭੇਜਤਾ ਸੀ ਉਹ ਸਾਰਾ ਹੀ ਖਰੜਾ ਜੀ। ਦੂਜਾ ਮੇਰਾ ਮਿੰਟੂ ਜੀ ਨੂੰ ਇੱਕ ਸਵਾਲ ਹੈ ਜੀ। ਮਿੰਟੂ ਜੀ, ਤੁਸੀਂ ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ ਐਪਰੀਸ਼ੀਏਟ ਕਰਦਾ ਕਿ ਜਿਵੇਂ ਤੁਸੀਂ ਲਾਈਫ ਦੇ ਵਿੱਚ ਕਮ ਬੈਕ ਕੀਤਾ ਹੈ ਜੀ। ਮਤਲਬ ਬਹੁਤ ਹੀ ਘੱਟ ਮਿਸਾਲਾਂ ਏਦਾਂ ਦੀਆਂ ਦੇਖਣ ਨੂੰ ਮਿਲਦੀਆਂ। ਤੇ ਮੈਂ ਇੱਕ ਪੁਲਿਸ ਆਫੀਸਰ ਹਾਂ ਜੀ, ਮੈਂ ਮਤਲਬ 18 ਸਾਲ ਜੌਬ ਕਰਕੇ ਆਇਆ ਪੰਜਾਬ ਦੇ ਵਿੱਚ ਪੁਲਿਸ ਦੇ ਵਿੱਚ। ਮੇਰਾ ਸਵਾਲ ਹੈ ਜੀ, ਪੁਲਿਸ ਜਿਹੜੀ ਆ ਕਾਨੂੰਨ ਦੇ ਮਤਲਬ ਕਤਲ ਹੋ ਜਾਂਦਾ ਨਾ ਜਦੋਂ, ਸਾਰੇ ਐਸਐਚਓ ਭੱਜਦੇ ਆ ਜੀ ਉਸ ਚੀਜ਼ ਤੋਂ ਵੀ ਇਹ ਮਤਲਬ ਈਵਨ ਜੇ ਕੋਈ ਹੱਦ ਤੇ ਹੋਇਆ ਹੁੰਦਾ ਥਾਣੇ ਦੀ, ਤੇ ਉਹ ਕਹਿੰਦੇ ਆ ਵੀ ਇਹ ਦੂਸਰੇ ਦੀ ਚ ਪਾ ਦਿੱਤਾ ਜਾਵੇ। ਪਰ ਦਿੱਲੀ ਪੁਲਿਸ ਜਿੰਨੇ ਵੀ ਹਾਈ ਪ੍ਰੋਫਾਈਲ ਮਰਡਰ ਹੋਏ ਨੇ ਪਿਛਲੇ ਦਿਨਾਂ 'ਚ, ਜਿਵੇਂ ਸਟੈਪ ਇਨ ਕਰਦੀ ਆ, ਬਹੁਤ ਹੀ ਹੈਰਾਨੀਜਨਕ ਆ। ਉਹਦੇ ਬਾਰੇ ਕੁਝ ਜਿਵੇਂ ਉਹ ਇੱਕ ਅਕਾਲੀ ਤੁਸੀਂ ਹੋਲਡ ਤੇ ਰਹੋ। ਮੈਂ ਦੇਖੋ, ਪਹਿਲੀ ਗੱਲ ਤੇ ਕਿ ਉਹ ਸ਼ਾਇਦ ਮਕੋਕਾ ਲਾ ਕੇ ਇਨਵੋਲਵ ਹੋ ਰਹੇ ਨੇ, ਕਿਉਂਕਿ ਡਾਇਰੈਕਟਲੀ ਤਾਂ ਮੇਰੇ ਖਿਆਲ ਦੇ ਨਾਲ ਸਟੇਟ ਦੀ ਕਿਸੇ ਦੀ FIR ਦੇ ਵਿੱਚ ਇਨਵੋਲਵ ਨਹੀਂ ਹੋ ਸਕਦੇ, ਪਰ ਉਹ ਮਕੋਕਾ ਲਾ ਕੇ ਹੋ ਰਹੇ ਨੇ। ਇਹ ਵੀ ਇੱਕ ਵੇਖਣ ਵਾਲੀ ਗੱਲ ਹੈ, ਕਿਉਂਕਿ ਤੁਸੀਂ ਪੁਲਿਸ ਆਫੀਸਰ ਰਹੇ ਹੋ ਇੰਡੀਆ 'ਚ, ਤੁਸੀਂ ਦੱਸਦੇ ਜਾਣਾ ਕਿ ਮਕੋਕਾ ਜਿਹੜਾ ਆ ਉਹ ਕਾਈਂਡਲੀ ਨੂੰ ਐਕਸਪਲੇਨ ਕਰੋਗੇ। ਉਹ ਮਹਾਰਾਸ਼ਟਰ ਦਾ ਹੀ ਨਹੀਂਗਾ ਜੀ? ਨਹੀਂ, ਮਕੋਕਾ ਮੇਰੇ ਖਿਆਲ ਦੇ ਨਾਲ ਇੱਥੇ ਇਹ ਵੀ ਲਾਉਂਦੇ ਨੇ, ਹੈ ਤਾਂ ਮਹਾਰਾਸ਼ਟਰ ਦਾ ਹੀ, ਮਹਾਰਾਸ਼ਟਰ ਕੰਟਰੋਲ ਆਫ ਇਹ ਵੀ ਲਾਉਂਦੇ ਨੇ। ਸਟੇਟ ਪੁਲਿਸ ਹੈ ਜੀ, ਉਹ ਸੈਂਟਰਲ ਏਜੰਸੀ ਨਹੀਂ ਹੈ ਜੀ, ਉਹ ਕੋਈ ਵੀ, ਉਹ ਸਟੇਟ ਹਾਂਜੀ ਪਰ ਬਿਲਕੁਲ ਨਹੀਂ। ਇੱਕ ਚੀਜ਼ ਦੱਸਿਓ ਕਿ ਜਿਹੜਾ ਦਿੱਲੀ ਪੁਲਿਸ ਐਸਟੈਬਲਿਸ਼ਮੈਂਟ ਐਕਟ ਹੈ, ਕਿਤੇ ਉਹਦੇ 'ਚ ਤਾਂ ਇੰਪਾਵਰਡ ਨਹੀਂ ਹੈਗੇ? ਨਹੀਂ ਹੈਗਾ ਜੀ, ਕਿਤੇ ਨਹੀਂ ਹੈਗਾ ਜੀ, ਕਿਤੇ ਨਹੀਂ ਹੈਗਾ ਜੀ। ਉਹ ਹੈਗਾ ਜੀ, ਉਹਦੇ ਵਿੱਚ ਯੂਨੀਅਨ ਟੈਰੀਟਰੀ ਦੇ ਵਿੱਚ ਦਖਲਅੰਦਾਜ਼ੀ ਕਰ ਸਕਦੇ ਆ ਜੀ। ਕਿਉਂਕਿ ਜਦੋਂ ਵੀ ਬਿਲਕੁਲ ਮੈਂ ਮੁੱਦਾ ਡੇ 1 ਤੋਂ ਚੁੱਕ ਰਿਹਾ ਕਿ ਦਿੱਲੀ ਪੁਲਿਸ ਕਿਵੇਂ ਇਨਵੋਲਵ ਹੋ ਰਹੀ ਹੈ ਵੱਖ-ਵੱਖ ਸਟੇਟਾਂ 'ਚ। ਉਹ ਹਰਿਆਣੇ 'ਚ ਵੀ ਜਾ ਰਹੀ ਹੈ, ਮਹਾਰਾਸ਼ਟਰ 'ਚ ਵੀ ਜਾ ਰਹੀ ਹੈ, ਰਾਜਸਥਾਨ 'ਚ ਵੀ ਜਾ ਰਹੀ ਹੈ, ਪੰਜਾਬ 'ਚ ਵੀ ਜਾ ਰਹੀ ਹੈ। ਜਦੋਂ ਸੁੱਖਾ ਕਾਲਵਾ ਮਰਡਰ ਹੁੰਦਾ ਨਾ ਜੀ, ਮੈਂ ਉਸ ਵੇਲੇ ਐਸਐਚਓ ਸਦਰ ਫਗਵਾੜਾ ਸੀਗਾ ਜੀ। ਮੈਂ ਸੌਰੀ ਐਸਐਚਓ ਸਿਟੀ ਫਗਵਾੜਾ ਦੀ, ਉਹ ਸਦਰ ਦੇ ਏਰੀਆ ਦੇ ਵਿੱਚ ਮਰਡਰ ਹੋਇਆ ਸੀ, ਸਦਰ ਫਗਵਾੜਾ ਜੀ। ਔਰ ਗੁਰਾਇਆ ਔਰ ਫਗਵਾੜਾ ਦੀ ਹੱਦ ਸੀਗੀ ਜਿਹਦੇ ਵਿੱਚ ਦੋਨਾਂ ਜ਼ਿਲ੍ਹਿਆਂ ਦੀ ਪੁਲਿਸ ਦਾ ਪੂਰਾ ਜ਼ੋਰ ਲੱਗਿਆ ਰਿਹਾ ਸੀਗਾ ਵੀ ਉਧਰ ਆ ਬਚਦੇ ਆ ਜੀ। ਮਤਲਬ ਇਹਨਾਂ ਚੀਜ਼ਾਂ ਤੋਂ ਪੁਲਿਸ ਜਿਹੜੀ ਆ ਵੀ ਹਾਏ ਰੱਬਾ ਅਸੀਂ ਮਤਲਬ ਇਹ ਝੂਠ ਹੋ ਜੇ ਸਾਡੇ ਏਰੀਏ 'ਚ ਨਾ ਹੋਵੇ। ਔਰ ਉਹ ਜਿਵੇਂ ਆਪਣੇ ਆਪ ਨੂੰ ਸਟੈਪ ਇਨ ਕਰਦੇ ਆ, ਮੈਨੂੰ ਉਹਦੇ ਵਿੱਚੋਂ ਜਿਹੜੀ ਸਮੈਲ ਆ ਉਹ ਇੱਕ ਇਹ ਆਉਂਦੀ ਜਿਵੇਂ ਮਤਲਬ ਉਹ ਠੀਕ ਨਹੀਂ ਹੈਗੀ, ਕਿਉਂਕਿ ਏਜੰਸੀ ਆ, ਇੱਕ ਇੰਡੀਪੈਂਡੈਂਟ ਏਜੰਸੀ ਆ ਪੰਜਾਬ ਪੁਲਿਸ, ਜਾਂ ਤੇ ਕੋਈ ਸੈਂਟਰਲ ਜਿਵੇਂ CBI ਆ ਉਹ ਦਖਲਅੰਦਾਜ਼ੀ ਕਰੇ, NIA ਕਰੇ, ਬਣਦੀ ਆ। ਬਟ ਉਹਨਾਂ ਦਾ ਹਰ ਇੱਕ ਜਿਹੜਾ ਵੀ ਹਾਈ ਪ੍ਰੋਫਾਈਲ ਮਰਡਰ ਹੋ ਰਿਹਾ, ਈਵਨ ਨੰਗਲ ਅੰਬੀਆਂ, ਈਵਨ ਜਿਹੜਾ ਉਹ ਆਪਣਾ ਯੂਥ ਮਰਿਆ ਸੀਗਾ, ਹੁਣ ਆਪਣਾ ਸਿੱਧੂ ਮੂਸੇ ਵਾਲਾ ਮਰਿਆ, ਉਹਦੇ 'ਚ ਹੈਰਾਨੀਜਨਕ ਹੈ ਇਹ ਉਹਨਾਂ ਦਾ ਸਟੈਪ ਇਨ ਕਰਕੇ ਔਰ ਇੰਨੀ ਦਖਲਅੰਦਾਜ਼ੀ ਕਰਨਾ। ਮਾਈਟ ਵੀ ਜਿਵੇਂ ਤੁਸੀਂ ਇਸ ਸਿਸਟਮ ਤੋਂ ਲੰਘੇ ਹੋ ਮਿੰਟੂ ਜੀ, ਜਿਹੜਾ ਬੈਨੀਫਿਟ ਆਫ ਡਾਊਟ ਹੁੰਦੇ ਆ ਉਹ ਸਦਾ ਹੀ ਦੋਸ਼ੀ ਨੂੰ ਜਾਂਦੇ ਆ, ਔਰ ਉਹ ਬੈਨੀਫਿਟ ਆਫ ਡਾਊਟ ਬਹੁਤ ਕ੍ਰੀਏਟ ਕਰ ਰਹੇ ਆ। ਦੋ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਔਰ ਇਹਦੇ 'ਚ ਚਲੋ ਤੁਸੀਂ ਬੜੀ ਵੈਲਿਊਏਬਲ ਜਾਣਕਾਰੀ ਦੇ ਰਹੇ ਹੋ। ਔਰ ਇਹਦੇ 'ਚ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਦਿੱਲੀ ਪੁਲਿਸ ਨੇ ਲਾਰੈਂਸ ਦੇ ਮਾਮਲੇ 'ਚ ਸਪੈਸੀਫਿਕਲੀ ਆਖਿਆ ਸੀਗਾ ਕਿ ਉਹਨੇ ਫੋਨ ਯੂਜ਼ ਨਹੀਂ ਕੀਤਾ ਸਾਜ਼ਿਸ਼ ਵਾਸਤੇ, ਜਦ ਕਿ ਪੰਜਾਬ ਪੁਲਿਸ ਦੀ ਥਿਊਰੀ ਸੀ ਉਹਨਾਂ ਕਿਹਾ ਕੀਤਾ, ਸਾਰਾ ਕੁਝ ਬਣਿਆ ਫੋਨ ਦੇ ਥਰੂ ਹੈ। ਇਹੀ ਜੀ ਜਿਹਨੇ ਹਥਿਆਰ ਮੁਹੱਈਆ ਕਰਾਏਗੇ ਉਹਦੇ ਵਿੱਚ ਵੀ ਦੋ ਥਿਊਰੀਜ਼ ਨੇ ਜੀ, ਦਿੱਲੀ ਪੁਲਿਸ ਦੀ ਹੋ ਰਿਹਾ, ਪੰਜਾਬ ਪੁਲਿਸ ਦੀ ਹੋ ਰਿਹਾ ਜੀ। ਪਰਮ ਜੀ ਇੱਕ ਚੀਜ਼ ਕਲੀਅਰ ਕਰਿਓ, ਕਿਉਂਕਿ ਆਪਾਂ ਬਹੁਤ ਸੁਣਦੇ ਹਾਂ ਵੀ ਕੀ ਜਿਹੜੀ ਦਿੱਲੀ ਦੀ ਪੁਲਿਸ ਆ ਉਸ ਨੂੰ ਸੈਂਟਰ ਰਨ ਕਰਦੀ ਆ, ਕੌਣ ਰਨ ਕਰਦਾ, ਉਹ ਕੀ ਉਹਦਾ ਅਧਿਕਾਰ ਖੇਤਰ ਕੀ ਫਿਰ ਪੂਰਾ ਹੀ ਇੰਡੀਆ ਬਣ ਜਾਂਦਾ? ਅਧਿਕਾਰ ਖੇਤਰ ਨਹੀਂ ਬਦਲਦਾ, ਅਧਿਕਾਰ ਖੇਤਰ ਨਹੀਂ ਬਦਲਦਾ, ਉਹਨਾਂ ਦੀ ਜਿਹੜੀ ਰਨ ਕਰ ਰਹੀ ਹੈ ਉਹਨੂੰ ਹੋਮ ਸੈਂਟਰਲ ਯੂਨੀਅਨ ਹੋਮ ਮਿਨਿਸਟਰੀ ਕਰ ਰਹੀ ਹੈ, ਪਰ ਉਹਦਾ ਅਧਿਕਾਰ ਖੇਤਰ ਨਹੀਂ ਬਦਲਦਾ। ਠੀਕ ਹੈ, ਅਧਿਕਾਰ ਖੇਤਰ ਨਹੀਂ ਬਦਲਦਾ, ਉਹ ਦਿੱਲੀ ਪੁਲਿਸ ਰੂਲ ਦੇ ਅੰਦਰ ਜੀ। ਮੈਂ ਮਾਫੀ ਚਾਹੁੰਦਾ, ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਕੁਝ ਦੇਖ ਰਿਹਾ ਸੀਗਾ, ਦਿੱਲੀ ਪੁਲਿਸ ਨੇ ਪਹਿਲਾਂ ਵੀ ਕਈ ਵਾਰੀ ਮਕੋਕਾ ਇਨਵੋਕ ਜਿਹੜਾ ਉਹ ਕਰਕੇ ਕਈ ਥਾਵਾਂ ਦੇ ਉੱਤੇ ਲੋਕਾਂ ਨੂੰ ਜਿਹੜਾ ਉਹ ਫੜਿਆ ਆ। ਇਹ ਪਹਿਲੀ ਵਾਰੀ ਨਹੀਂ ਜਿਹੜਾ ਇਹਨਾਂ ਨੇ ਇਹ ਕੀਤਾ। ਸੋ ਲੱਗ ਏਦਾਂ ਰਿਹਾ ਆ ਵੀ ਦਿੱਲੀ ਪੁਲਿਸ ਦੇ ਕੋਲ ਹੈ ਆ ਕੁਛ ਨਾ ਕੁਛ ਜਿਹਦੇ ਨਾਲ ਇਹ ਮਕੋਕਾ ਇਨਵੋਕ ਕਰ ਲੈਂਦੇ ਆ। ਉਹ ਕਰਦੇ ਆ ਜੀ। ਮੈਂ ਤੁਹਾਨੂੰ ਇੱਕ ਸਿੰਪਲ ਗੱਲ ਦੱਸਦਾ ਜੀ ਕਿਵੇਂ ਹੋਇਆ, ਕਿਵੇਂ ਹੁੰਦਾ ਹੈ, ਕਿਵੇਂ ਸਿਸਟਮ ਵਰਕ ਕਰਦਾ ਹੈ। ਜਿਵੇਂ ਮਰਡਰ ਹੋ ਗਿਆ ਜੀ, ਜਿਵੇਂ ਸਿੱਧੂ ਮੂਸੇਵਾਲ ਦਾ ਮਰਡਰ ਹੋ ਗਿਆ ਤੇ ਲਾਰੈਂਸ ਬਿਸ਼ਨੋਈ ਦਾ ਨਾਂ ਆ ਗਿਆ,
ਉਹ ਸਿੱਧੂ ਮੂਸੇਵਾਲ ਦੇ ਕਤਲ ਕੇਸ ਦੀ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ। ਉਹ FIR SHO ਮਾਨਸਾ ਜਿਹੜਾ ਵੀ ਥਾਣਾ ਪੈਂਦਾ ਉਹਦੇ ਵਿੱਚ ਆ, SHO ਮਾਨਸਾ ਉਹਦੇ ਤੇ ਇਨਵੈਸਟੀਗੇਸ਼ਨ ਕਰੂਗਾ, ਜਾਂ ਜਿੱਥੇ ਵੀ ਟ੍ਰਾਂਸਫਰ ਹੋਊਗੀ, ਜੇ ਮਿਸਲ ਟ੍ਰਾਂਸਫਰ ਹੋਊਗੀ ਤੇ ਉਹਦਾ ਅਧਿਕਾਰ ਖੇਤਰ ਚੇਂਜ ਹੋਊਗਾ ਵੀ ਕਿਸੇ ਨੂੰ ਅਧਿਕਾਰ ਮਿਲੂਗਾ ਉਹਨੂੰ ਤਫਤੀਸ਼ ਕਰ। ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਦਿੱਲੀ ਪੁਲਿਸ ਨੇ ਕਿਸੇ ਵੀ SHO ਨੂੰ ਹਦਾਇਤ ਕੀਤੀ ਗਈ ਹੋਊਗੀ ਕਿ ਕਿਸੇ ਵੀ ਹੋਰ ਮੁਕੱਦਮੇ ਦੇ ਵਿੱਚ ਓਪਨ ਇਨਵੈਸਟੀਗੇਸ਼ਨ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਪਾ ਕੇ ਉਹਨੂੰ ਨੋਮੀਨੇਟ ਕਰਕੇ ਉਹਦਾ ਇਮੀਡੀਏਟ ਪ੍ਰੋਡਕਸ਼ਨ ਵਾਰੰਟ ਲੈ ਲਿਆ। ਪ੍ਰੋਡਕਸ਼ਨ ਵਾਰੰਟ ਲੈ ਕੇ ਇਦਾਂ ਹੀ ਕੀਤਾ ਇਹਨਾਂ ਨੇ ਪਹਿਲਾਂ ਰਿਮਾਂਡ ਲਿਆ ਕਿਸੇ ਹੋਰ ਕੇਸ ਦੇ ਵਿੱਚ, ਮਕੋਕਾ ਕੇਸ 'ਚ। ਜੀ ਹਾਂਜੀ, ਇਹ ਨਹੀਂ ਲੈ ਨਹੀਂ ਸਕਦਾ, ਉਹ ਲੈ ਹੀ ਉਹਦੇ 'ਚ ਸਕਦੇ ਜੀ, ਉਹ ਇਹਦੇ 'ਚ ਲੈ ਹੀ ਨਹੀਂ ਸੀ ਸਕਦੇ। ਦਿੱਲੀ ਨੇ ਇਹਦੇ ਵਿੱਚ ਮੈਂ ਚਲੋ ਐਡ ਕਰਦਾ ਜਾਵਾਂ, ਦਿੱਲੀ ਨੇ ਜਿਹੜਾ ਮਕੋਕਾ ਮਹਾਰਾਸ਼ਟਰ ਨੇ ਬਣਾਇਆ ਸੀ ਉਦੋਂ ਅੰਡਰਵਰਲਡ ਕ੍ਰਿਮੀਨਲ ਦੀ ਐਕਟੀਵਿਟੀ ਦੇ ਉੱਤੇ ਨੱਥ ਪਾਉਣ ਦੇ ਲਈ 1999 'ਚ, ਪਰ 2002 ਦੇ ਵਿੱਚ ਦਿੱਲੀ ਪੁਲਿਸ ਨੇ ਇਸ ਨੂੰ ਅਡਾਪਟ ਕਰ ਲਿਆ ਸੀਗਾ। ਸੋ ਹਾਂਜੀ, ਸੋ ਇਹ 2002 ਤੋਂ ਇਹ ਦਿੱਲੀ ਵਾਲੇ ਵੀ ਯੂਜ਼ ਕਰ ਰਹੇ ਆ ਜੀ, ਕਰ ਰਹੇ ਆ। ਬਟ ਉਹ ਜਦੋਂ ਉਹ ਕਰਨ, ਦਿੱਲੀ 'ਚ ਕ੍ਰਾਈਮ ਥੋੜਾ ਹੈ ਜੀ, ਇੱਕ ਏਡਾ ਵੱਡਾ ਸ਼ਹਿਰ ਹੈ, ਉੱਥੇ ਤਾਂ ਆਪਣੇ ਕ੍ਰਾਈਮ ਨਹੀਂ ਪਤਾ ਹੋਣਾ ਵੀ ਕਿੰਨਾ ਕੁ ਪੈਂਡਿੰਗ ਪਿਆ ਹੈ ਜੀ। ਜੀ ਬਿਲਕੁਲ ਸੋ ਇਹ ਬਹੁਤ ਭੰਬਲਭੂਸਾ ਹੈ, ਬੜੇ ਸਵਾਲ ਨੇ ਇਹਦੇ 'ਚ। ਚਲੋ ਏਦਾਂ ਕਰਦੇ ਆ ਪਰਮ ਜੀ, ਏਦਾਂ ਕਰਦੇ ਆ, ਆਪਾਂ ਇੱਕ RTI ਪਾਉਨੇ ਆ, ਮੈਂ ਪਾਉਂਗਾ RTI, ਆਪਾਂ ਉਹਨਾਂ ਤੋਂ ਜਵਾਬ ਮੰਗ ਲੈਂਦੇ ਆ ਸੈਂਟਰਲ ਹੋਮ ਮਿਨਿਸਟਰੀ ਤੋਂ ਕਿ ਤੁਹਾਡੀ ਦਿੱਲੀ ਪੁਲਿਸ ਮਤਲਬ ਕਿ ਰਾਜਾਂ ਵਿੱਚ ਜਿਹੜੀਆਂ ਦਰਜ FIRs ਨੇ ਉਹਨਾਂ ਦੇ ਵਿੱਚ ਕਿਵੇਂ ਪ੍ਰੈਸ ਕਾਨਫਰੰਸ ਕਿਸ ਮਤਲਬ ਕਿ ਆਪਣੀ ਮਤਲਬ ਕਿਸ ਤਾਕਤ ਦੇ ਨਾਲ ਜਾਂ ਕਿਸ ਜੋ ਉਹਨਾਂ ਦੇ ਕੋਲ ਅਧਿਕਾਰ ਹੈ, ਕਿਸ ਅਧਿਕਾਰ ਖੇਤਰ ਦੇ ਤਹਿਤ ਉਹ ਕਰ ਰਹੀ ਹੈ, ਜ਼ਰੂਰ ਪੁੱਛ ਲੈਣੇ। ਉਹ ਗੱਲ ਜਿਹੜਾ ਪ੍ਰੈਸ ਕਾਨਫਰੰਸ ਕਰਨਾ ਆ, ਉਹਨੂੰ ਇੱਕ ਤਰ੍ਹਾਂ ਦਾ ਜਦੋਂ ਕਿਸੇ ਵੀ ਚੀਜ਼ ਦੇ ਵਿੱਚ ਮੈਂ ਪਹਿਲਾਂ ਜਿਹੜੀ ਗੱਲ ਚੱਲ ਰਹੀ ਸੀ ਮਾੜੇ ਜਿਹਾ ਮੈਂ ਉਹਨੂੰ ਕੰਪਲੀਟ ਕਰ ਦਿਆਂ ਕਿ ਜਿਹੜਾ ਉਹ ਜਿਵੇਂ ਉਹਨੂੰ ਰੋਕਿਆ ਗਿਆ ਹੈ ਜੀ ਪੁਲਿਸ ਦੀ ਕਸਟਡੀ। ਪੰਜਾਬ ਪੁਲਿਸ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਗਈ ਆ ਵੀ ਪਹਿਲਾਂ ਉਹਨੂੰ ਜਿਵੇਂ ਨਾ ਕਿਸੇ ਚੀਜ਼ ਨੂੰ ਪੋਲਿਸ਼ ਕਰਨਾ ਹੁੰਦਾ, ਉਹਨੂੰ ਫੜ ਕੇ ਉਹਨੂੰ ਕੋਲ ਰੱਖ ਕੇ, ਔਰ ਜਦੋਂ ਐਂਡ ਹੋ ਗਿਆ ਉਸ ਤੋਂ ਬਾਅਦ ਮੇਰੇ ਖਿਆਲ 15-20 ਦਿਨ ਤੋਂ ਬਾਅਦ ਪੰਜਾਬ ਪੁਲਿਸ ਨੂੰ ਕਸਟਡੀ ਮਿਲੀ ਹੈ ਲਾਰੈਂਸ ਬਿਸ਼ਨੋਈ ਦੀ। ਨਹੀਂ ਇੱਕ ਚੀਜ਼ ਹੋਰ ਦੇਖੋ ਨਾ ਕਿ ਮਹਾਰਾਸ਼ਟਰ 'ਚ ਜਿਹੜਾ ਮਹਾਕਾਲ ਫੜਿਆ ਸੀਗਾ ਸਭ ਤੋਂ ਪਹਿਲਾਂ, ਉਹ 5:30 ਵਜੇ ਉਹਦੀ ਖਬਰ ਆਉਂਦੀ ਹੈ ਤੇ 7 ਵਜੇ ਦਿੱਲੀ ਪੁਲਿਸ ਉਹਦੀ ਪ੍ਰੈਸ ਕਾਨਫਰੰਸ ਕਰ ਦਿੰਦੀ ਜੋ ਉਹ ਸਾਜ਼ਿਸ਼ ਦਾ ਹਿੱਸਾ ਨਹੀਂ ਹੈ ਜਾਂ ਸ਼ੂਟਰਾਂ 'ਚ ਨਹੀਂ ਹੈ, ਜਦ ਕਿ ਉਹ ਅਰੈਸਟ ਮਹਾਰਾਸ਼ਟਰ ਪੁਲਿਸ ਨੇ ਕੀਤਾ ਇੱਕ ਹੋਰ ਕੇਸ ਦੇ ਵਿੱਚ ਉਹਨੂੰ ਅੱਗੇ। ਜੀ ਦੇਖੋ ਉਹਦਾ ਬਾਰ ਹੈਰਾਨਗੀ ਕਰਨਾ, ਕਿਉਂਕਿ ਇਹ ਔਨ ਫਾਈਲ ਆਉਣਾ ਚਾਹੀਦਾ, ਜੋ ਵੀ ਆਉਣਾ ਚਾਹੀਦਾ ਪਹਿਲਾਂ ਸਭ ਤੋਂ ਔਨ ਫਾਈਲ ਆਵੇ। ਫਾਈਲ ਆਉਣ ਤੋਂ ਬਾਅਦ ਜਿਹੜਾ ਇਮੀਡੀਏਟ ਤੁਹਾਨੂੰ ਦੱਸਿਆ ਵੀ ਹੁਣ 2 ਥਿਊਰੀਆਂ ਨੇ, ਹਥਿਆਰ ਕਿਵੇਂ ਮੁਹੱਈਆ ਕਰਾਏ ਗਏ। ਜਿਹੜਾ STF ਮੁਖੀ ਹੈ ਦਿੱਲੀ, ਉਹ ਕਹਿ ਰਿਹਾ ਜੀ ਵੀ ਬੰਦਿਆਂ ਨੂੰ ਪਤਾ ਹੀ ਨਹੀਂ ਸੀਗਾ ਵੀ ਕੀ ਦਿੱਤਾ ਜਾ ਰਿਹਾ ਤੇ ਕੀ ਲਿਆ ਜਾ ਰਿਹਾ, ਜਦ ਕਿ ਜਦੋਂ ਉਹਦੇ ਚੋਂ ਬੰਦੇ ਫੜ ਰਹੇ ਆ। ਜੀ ਨਹੀਂ ਬਿਲਕੁਲ ਇਹਦਾ ਬਿਲਕੁਲ ਮੈਂ ਤਾਂ ਕਹਿ ਰਿਹਾ ਵਾਰ-ਵਾਰ ਕਿ ਇਹ ਜਿਹੜੀਆਂ 2 ਥਿਊਰੀਆਂ ਇਹ ਸਾਰੀਆਂ ਇੰਟਰਵਿਊਆਂ ਅੱਜ ਕੱਲ ਰਿਕਾਰਡ ਤੇ ਲੱਗ ਜਾਂਦੀਆਂ ਨੇ, ਕਿਉਂਕਿ ਉਹਨਾਂ ਦੇ ਅਫੀਸ਼ੀਅਲਸ ਆ ਰਹੇ ਨੇ ਗੱਲਾਂ ਕਹਿਣ ਲਈ। ਉਹ ਬਿਲਕੁਲ ਬੈਨੀਫਿਟ ਆਫ ਡਾਟ ਜਿਹੜਾ ਇਹਦਾ ਲਾਹਾ ਉਹਨਾਂ ਨੂੰ ਮਿਲ ਸਕਦਾ ਹੈ ਜੀ। ਉਹ ਕਥਿਤ ਤੌਰ ਦੇ ਉੱਤੇ ਅਪਰਾਧੀ ਦੇ ਉੱਤੇ ਹੀ ਜਿਹੜਾ ਉਸ ਨੂੰ ਮਿਲਦਾ, ਕਿਉਂਕਿ ਕੇਸ ਪੇਸ਼ ਕਰਨ ਦੇ ਵਿੱਚ ਕਹਿ ਸਕਦੇ ਵੀ ਨਾਕਾਮੀ ਜਾਂ ਜਿਹੜੀਆਂ ਆਪਸ ਦੇ ਵਿੱਚ ਨਾ ਮੈਚ ਹੋਣ ਵਾਲੀਆਂ ਥਿਊਰੀਆਂ ਦੇ ਕਰਕੇ ਜਿਹੜਾ ਹੁੰਦਾ ਹੈ। ਸੋ ਆਬਵੀਅਸਲੀ ਇਸ ਦਾ ਫਾਇਦਾ ਉਹਨੂੰ ਹੋ ਸਕਦਾ। ਥੈਂਕ ਯੂ ਪਰਮ ਜੀ ਕਾਲ ਦੇ ਲਈ ਤੇ ਇਹ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ। ਮੈਨੂੰ ਜੀ ਮੇਰਾ ਪੂਰਾ ਨਾਮ ਪਰਮ ਸੁਨੀਲ ਸਿੰਘ ਰੰਧਾਵਾ ਹੈ ਜੀ, ਕਿਤੇ ਸਰਚ ਕਰੋਗੇ ਮੈਂ ਥੈਂਕ ਯੂ। ਹੁਣ ਮੇਰੀ 45 ਸਾਲ ਏਜ ਹੈ, ਮੈਂ ਛੱਡ ਆਇਆ ਜੋਬ, ਪਰ ਫਿਰ ਵੀ ਕਿਤੇ ਚਲੋ ਦੁਬਾਰਾ ਆਵਾਂਗੇ ਜੀ ਜ਼ਰੂਰ। ਥੈਂਕ ਯੂ ਪਰਮ ਜੀ, ਮਿਹਰਬਾਨੀ ਜੀ। ਠੀਕ ਹੈ ਜੀ ਸਰ, ਥੈਂਕ ਯੂ। ਸੋ ਚਲੋ ਥੈਂਕ ਯੂ ਜੀ, ਜਿਹੜੇ ਉੱਥੋਂ ਉਸ ਲਾਈਨ ਚੋਂ ਕੰਮ ਕਰਕੇ ਨਹੀਂ ਇਹਨਾਂ ਨੂੰ ਪਤਾ ਹੈ ਜੀ, ਇਹਨਾਂ ਗੱਲਾਂ ਦਾ ਪਤਾ ਹੈ ਕਿ ਕਿਸ ਤਰ੍ਹਾਂ। ਵੈਸੇ ਹੈਰਾਨਗੀ ਵਾਲੀ ਗੱਲ ਸੀ, ਮੈਂ ਤਾਂ ਕਹਿ ਰਿਹਾ ਸੀਗਾ ਕਿ ਦਿੱਲੀ ਪੁਲਿਸ ਯਾਰ ਕਿਸ ਅਧਿਕਾਰ ਖੇਤਰ ਨਾਲ ਤੁਰੀ ਫਿਰਦੀ ਹੈ, ਇਹ ਸਮਝ ਤੋਂ ਪਰੇ ਹੈ। ਤੇ ਦੇਖੋ ਆਮ ਕੀ ਹੁੰਦਾ, ਪੁਲਿਸ ਦਾ ਸਿਸਟਮ ਕੀ ਹੈ ਕਿ ਮੰਨ ਲਓ ਕਿਸੇ ਸਟੇਟ ਦੇ ਧੱਕੇ ਚੜ ਗਿਆ ਕੋਈ ਬੰਦਾ, ਕਿਸੇ ਸਟੇਟ ਦਾ ਵਾਂਟਡ ਜੀ, ਤਾਂ ਉਹ ਕੀ ਕਰਦੇ ਆ ਕਿ ਤੁਹਾਡਾ ਵਾਂਟਡ ਬਈ ਸੂਚਿਤ ਕਰ ਦਿੰਦੇ ਆ ਕਿ ਦੇਖੋ ਇਹ ਅਸੀਂ ਤੇ ਨਾਕਾ ਲਾਇਆ ਸੀ, ਉਹ ਨਾਕੇ 'ਚ ਵੱਜ ਗਿਆ, ਅਸੀਂ ਪੁੱਛਗਿੱਛ ਕੀਤੀ ਤੇ ਪਤਾ ਲੱਗਾ ਤੁਹਾਡਾ ਵਾਂਟਡ, ਆ ਕੇ ਲੈ ਜਾਓ। ਇੱਥੇ ਸਪੈਸ਼ਲ ਪ੍ਰੈਸ ਕਾਨਫਰੰਸ ਔਰ ਸਪੈਸ਼ਲ ਥਿਊਰੀਆਂ ਦਿੱਤੀਆਂ ਜਾ ਰਹੀਆਂ, ਤਾਂ ਹੀ ਇਹਨਾਂ ਨੇ ਸ਼ੱਕ ਜਤਾਇਆ ਨਾ ਕਿ ਇਹ ਇਨਵੋਲਵਮੈਂਟ ਜਿਹੜੀ ਆ ਸ਼ੱਕੀ ਹੈ ਥੋੜੀ। ਜੀ ਬਿਲਕੁਲ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੋਨਾਂ ਬੇਟਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਆਪਣੇ ਮਿੰਟੂ ਬੇਟਾ ਮੈਂ ਪੁੱਛਣਾ ਚਾਹੁੰਦੀ ਹਾਂ, ਜਿੱਦਾਂ ਜੇ ਸੜਕ ਕੱਢਣ ਲੱਗੇ ਆ, ਕੀ ਕਹਿੰਦੇ ਕੱਢਣ ਲੱਗੇ ਸੜਕ ਦਿੱਲੀ ਤੋਂ ਜਿਹੜੀ ਕੱਢਣ ਲੱਗੇ ਆ ਨਾ, ਕਿੱਧਰ ਨੂੰ? ਦਿੱਲੀ ਤੋਂ ਕੱਟੜਾ, ਜੰਮੂ ਕੱਟੜਾ। ਹਾਂਜੀ ਜੀ ਤੇ ਉਹ ਹਾਂਜੀ ਆਪਣੇ ਕੱਢਣ ਲੱਗੇ ਨਾ ਪੰਜਾਬ ਨੂੰ ਇਹੋ, ਤੇ ਆਪਣੇ ਸਾਡੇ ਖੱਤੇ ਵਿੱਚ ਆਏ ਆ ਜਿੱਦਾਂ ਪੈਲੀ ਸਾਡੀ ਨਾ,
ਜੀ ਤੇ ਅਸੀਂ ਉਹ ਹਾਂਜੀ। ਮਾਮਲਦਾਰ ਨੇ ਭੇਜੀ ਆਪਣੇ ਰਿਸ਼ਤੇਦਾਰ ਨੂੰ, ਹਨਾ, ਸਾਡੇ ਰਿਸ਼ਤੇਦਾਰ ਉਧਰ, ਅਸੀਂ ਤਾਂ ਆਪਾਂ ਇੱਥੇ ਬੈਠੇ ਆ ਨਾ ਅਮਰੀਕਾ ਹੀ, ਤੇ ਉਹ ਹੁਣ ਕਦੀ ਕੁਛ ਜੀ। ਮੰਗਦੇ ਕਦੀ ਕੁਛ ਮੰਗਦੇ ਆ। ਹੁਣ ਜੇ ਸਾਰੇ ਪੇਪਰ ਪੂਰੇ ਕਰਕੇ ਭੇਜੇ ਇਹਨਾਂ ਨੂੰ, ਤਾਂ ਹੁਣ ਉਹਨਾਂ ਨੇ ਕਹਿਤਾ ਵੀ ਚੈੱਕ ਬੁੱਕ ਨਾਲ ਖਾਲੀ ਤੇ ਲਾਓ ਉਹ ਚੈੱਕ ਬੁੱਕ। ਉਹ ਏਦਾਂ ਲਾ ਸਕਦੇ ਆਪਾਂ, ਜੇ ਨਹੀਂ ਲਾ ਸਕਦੇ ਏਦਾਂ ਕੋਈ, ਸਾਡੇ ਕੋਲ ਚੈੱਕ ਬੁੱਕ ਵੈਸੇ ਹੈ ਵੀ ਨਹੀਂ ਇੱਥੇ, ਅਸੀਂ ਆਂਦੀਆਂ ਨਹੀਂ ਸੀਗੀਆਂ। ਚੈੱਕ ਬੁੱਕ ਖਾਲੀ ਲਾਉਣ ਦਾ ਪਤਾ ਨਹੀਂ ਹੁਣ ਕੀ ਇਹਨਾਂ ਦਾ ਕੋਈ ਪ੍ਰੋਸੀਜਰ ਹੋਏਗਾ, ਇੱਥੇ ਚਲੋ ਪਤਾ ਤਾਂ ਕਰ ਲਵਾਂਗੇ। ਇੱਥੇ ਇਦਾਂ ਸੌਰੀ ਮਿੰਟੂ ਜੀ, ਮੈਂ ਦੱਸਦਾ ਜਾਵਾਂ ਵੀ ਇੱਥੇ ਜਦੋਂ ਚੈੱਕ ਬੁੱਕ ਖਾਲੀ ਵੋਇਡ ਕਰਕੇ ਚੈੱਕ ਲਾਇਆ ਜਾਂਦਾ, ਉੱਤੇ ਮਤਲਬ ਬਿਲਕੁਲ ਨਹੀਂ ਖਾਲੀ ਛੱਡ ਕੇ, ਬੇਸਿਕਲੀ ਉਹ 'ਚ ਰਾਊਟਿੰਗ ਨੰਬਰ ਤੇ ਅਕਾਊਂਟ ਨੰਬਰ ਦੀ ਇਨਫੋਰਮੇਸ਼ਨ ਉਸ ਖਾਤਾ ਧਾਰਕ ਦੀ ਜਿਹੜੀ ਉਹਨਾਂ ਨੇ ਉਹ ਲੈਣੀ ਹੁੰਦੀ ਹੈ। ਯੂਜਲੀ ਇਦਾਂ ਹੁੰਦਾ ਇੱਥੇ, ਜਦੋਂ ਕਿਸੇ ਨੂੰ ਕਹਿੰਦੇ ਵੀ ਵੋਇਡ ਠੀਕ ਹੈ ਚੈੱਕ ਜੀ, ਜਿਹੜਾ ਆਓ ਤੇ ਲੈਣ ਫਿਰ ਗੱਲ ਇਹ ਆ ਕਿ ਜੇ ਸਰਕਾਰੀ ਫਾਈਲ 'ਚ ਲੱਗਣੀ ਹੈ ਤਾਂ ਉਹ ਲਵਾ ਵੀ ਸਕਦੇ ਹੋ ਤੁਸੀਂ, ਕਿੱਡੀ ਕੁ ਗੱਲ ਹੈ। ਜੀ 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 ਬਿਲਕੁਲ। ਸੋ ਬਾਕੀ ਪਤਾ ਕਰ ਲਿਓ ਜੀ। ਅਗਲੇ ਕਾਲਰ ਨੇ ਜੀ ਪਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਉਹ ਮੈਂ ਕੋਟੀ ਵਾਇਆ ਪਿੱਛੇ ਜਿਹੇ ਪਾਕਿਸਤਾਨ ਦਾ ਮੁੰਡਾ ਮਾਰਿਆ ਯੂਨੀਵਰਸਿਟੀ ਗੁਜਰ, ਉਹ ਕੀ ਗੱਲ, ਕੀ ਕਾਹਦੇ ਕਰਕੇ ਹੋਇਆ ਜੀ ਇਹ ਕਤਲ? ਕਿੱਥੇ ਜੀ? ਪਾਕਿਸਤਾਨ ਦਾ ਜੀ। ਪਾਕਿਸਤਾਨ ਦੇ ਵਿੱਚ ਜਿਹੜਾ ਕਬੱਡੀ 'ਚ ਚੱਲਦੇ ਹੋਏ ਇੱਕ ਕਬੱਡੀ ਦਾ ਖਿਡਾਰੀ ਜਿਹੜਾ ਨਹੀਂ, ਕਤਲ ਕਰ ਉਹ ਉਹਨਾਂ ਦਾ ਜਿਹੜਾ ਨਾ ਆਪਸ ਦੇ ਵਿੱਚ ਤਨਾਜ਼ਾ ਸੀ, ਮਤਲਬ ਕਨਫਲਿਕਟ ਸੀਗਾ। ਅਸਲ 'ਚ ਜਿਹਨੇ ਮਾਰਿਆ ਉਹ ਮਤਲਬ ਕਿ ਇਹਦੀ ਭੂਆ ਦਾ ਮੁੰਡਾ ਹੀ ਸੀ, ਨਾਲੇ ਉਹਦਾ ਸਾਲਾ ਸੀ, ਤੇ ਉਹਨੇ ਮਤਲਬ ਕਿ ਸ਼ਾਦੀ ਕਰਾਈ ਸੀ ਆਪਦੀ ਭੂਆ ਦੀ ਕੁੜੀ ਦੇ ਨਾਲ, ਪਰਿਵਾਰ ਦੀ ਰਜ਼ਾਮੰਦੀ ਤੋਂ ਬਗੈਰ। ਆਨਰ ਕਿਲਿੰਗ ਨੂੰ ਇਹਨੂੰ ਜੋੜ ਸਕਦੇ ਹੋ ਤੁਸੀਂ, ਆਨਰ ਕਿਲਿੰਗ ਦੇ ਨਾਲ। ਜੀ ਆਪਸੀ ਮਤਭੇਦਾਂ ਦੇ ਕਰਕੇ ਜਿਹੜਾ ਆ ਉਹ ਉਹਨਾਂ ਨੇ ਕਤਲ ਕਰ ਦਿੱਤਾ। ਅਗਲੇ ਕਾਲਰ ਨੇ ਬਲਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਹੈ ਕਿ ਇੱਕ ਆਪਣੇ ਫੂਡ ਘੁਟਾਲਾ ਹੋਇਆ ਸੀ 31,000 ਕਰੋੜ ਦਾ ਜੀ। ਜੀ ਸਰ। ਤੇ ਜਿਹਦੇ ਵਿੱਚ ਚੰਨੀ ਸਾਹਿਬ ਤੇ ਜਾਖੜ ਸਾਹਿਬ ਇੱਕ ਮੋਟਰਸਾਈਕਲ ਲਈ ਫਿਰਦੇ ਸੀ, ਉਹਦੀ ਲਾਇਸੈਂਸ ਪਲੇਟ ਤੇ ਕਹਿੰਦੇ ਜੀ ਇਹਨਾਂ ਨੇ ਢੋਈ ਹੈਗੀ ਕਣਕ, ਵਿਧਾਨ ਸਭਾ ਵਿੱਚ ਲੈ ਕੇ ਆਏ ਸੀਗੇ ਇਹ। ਤੇ ਉਹਦੇ ਘੁਟਾਲੇ ਬਾਰੇ ਕੀ ਕੁਝ ਬਣਿਆ? ਕੁਝ ਇਨਕੁਆਇਰੀ ਹੋ ਰਹੀ ਹੈ ਕਿ ਨਹੀਂ ਹੋ ਰਹੀ? ਉਹ ਤਾਂ ਬੇੜਾ ਹੀ ਗਰਕ ਗਿਆ ਜੀ। ਉਹ ਤਾਂ ਸਾਹਿਬ ਇਹ ਹੋਇਆ ਸੀਗਾ ਕਿ ਜਾਣ ਲੱਗੇ ਅਕਾਲੀ ਜਿਹੜੇ ਸੀਗੇ ਉਹ ਇਹਨੂੰ ਐਡਜਸਟ ਕਰਾ ਕੇ ਸਨ ਲੋਨ ਦੇ ਵਿੱਚ, ਤੇ ਉਹਦਾ ਆਪਾਂ ਹੁਣ 31,000 ਕਰੋੜ ਦਾ ਮੋੜਨਾ ਜੇ ਰੱਬ ਤੁਹਾਡਾ ਭਲਾ ਕਰੇ 50-55,000 ਕਰੋੜ, ਬਾਕੀ ਐਕਸਟਰਾ ਵਿਆਜਦਾਰ ਨਹੀਂ, ਤੇ ਉਹ ਆਪਣਾ ਜਾ ਰਿਹਾ ਜੇ ਸਾਲ ਦਾ ਮੇਰੇ ਖਿਆਲ ਦੇ ਨਾਲ 2,000 ਕਰੋੜ ਰੁਪਇਆ, ਸ਼ਾਇਦ ਇਸ ਤਰੀਕੇ ਨਾਲ ਜਾ ਰਿਹਾ, ਪਤਾ ਨਹੀਂ ਮਹੀਨੇ ਦਾ ਜਾ ਰਿਹਾ ਕਿ ਸਾਲ ਦਾ ਜਾ ਰਿਹਾ। 2,000 ਕਰੋੜ ਦੀ ਕਿਸ਼ਤ ਜਾਂਦੀ ਹੈ ਆਪਣੀ ਬਕਾਇਦਾ, ਮੇਰੇ ਖਿਆਲ ਦੇ ਨਾਲ ਸਾਲ ਦਾ ਜਾ ਰਿਹਾ। ਸੋ ਇਹ ਹਿਸਾਬ ਕਿਤਾਬ ਆ ਕਿ ਉਹ ਜਿਹੜਾ ਸੀਗਾ ਮੁੜ ਕੇ ਲੋਨ ਦੇ ਵਿੱਚ ਚੇਂਜ ਹੋ ਗਿਆ ਸੀਗਾ, ਲੋਨ ਦੇ ਵਿੱਚ ਹੀ ਬਦਲ ਦਿੱਤਾ ਗਿਆ। ਜੀ ਜੀ। ਸੁਖਦੇਵ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਤਾਂ ਜਿੱਦਾਂ ਹੁਣ ਸਾਰੀ ਤੁਹਾਡੀ ਕਨਵਰਸੇਸ਼ਨ ਤੋਂ ਨਾ ਮੈਨੂੰ ਇਹ ਲੱਗਦਾ ਵੀ ਕੇਸ ਨਾ ਸਾਰਾ ਹੀ ਇਹਨਾਂ ਨੇ ਤਾਰ ਪੀੜੋ ਕਰਕੇ ਨਾ ਦਿੱਲੀ ਏਜੰਸੀਆਂ ਨੇ ਤੇ ਦਿੱਲੀ ਪੁਲਿਸ ਨੇ ਮੇਰਾ ਖਿਆਲ ਹੈ ਕਮਜ਼ੋਰ ਕਰ ਦੇਣਾ। ਮੇਰਾ ਖਿਆਲ ਹੈ, ਮੈਂ ਵਕੀਲ ਤਾਂ ਹੈ ਨਹੀਂ ਵੈਸੇ, ਬਾਕੀ ਮਿੰਟੂ ਹੀ ਦੱਸਣਗੇ। ਤੇ ਦੂਸਰਾ ਇਹ ਆ ਵੀ ਉਹਦੀ ਬਲਤੇਜ ਪੰਨੂ ਦੀ ਕੀ ਅਪੁਆਇੰਟਮੈਂਟ ਹੋਈ ਆ ਜੀ। ਨੰਬਰ 3 ਬਈ ਉਹ ਇਹ ਕਾਂਗਰਸੀ ਇਹਨਾਂ ਨੂੰ ਆਉਂਦੇ ਤੇ ਬਾਦਲ ਹੋਣਾ ਦੇ ਜਿਹੜੇ ਕੇਸ ਆ ਉਹ ਬਹੁਤ ਪੁਰਾਣੇ ਹੋ ਗਏ, ਉਹ ਨਹੀਂ ਇਹਨਾਂ ਨੂੰ ਦਿਸ ਰਹੇ ਹੁਣ ਕਿ ਉਹ ਵੀ ਹੌਲੀ ਹੌਲੀ ਕੱਢਣਗੇ। 3 ਸਵਾਲ ਹੈ ਜੀ। ਜੀ ਥੈਂਕ ਯੂ ਜੀ। ਦੇਖੋ ਬਾਦਲ ਹੋਰਾਂ ਵਾਲੇ ਕਿਹੜੇ ਕੇਸ ਮੈਨੂੰ ਸਮਝ ਨਹੀਂ ਆਈ। ਤਾਂ ਪੰਨੂ ਸਾਹਿਬ ਤਾਂ ਮੇਰੇ ਖਿਆਲ ਦੇ ਨਾਲ ਡਾਇਰੈਕਟਰ ਬਣ ਗਏ ਨੇ ਜੀ, ਤਾਂ ਪੱਤਰਕਾਰਾਂ ਨਾਲ ਜਿਹੜਾ ਰਿਲੇਸ਼ਨ ਰੱਖਣਾ ਉਹਦੇ ਡਾਇਰੈਕਟਰ ਨੇ, ਮੀਡੀਆ ਡਾਇਰੈਕਟਰ ਹੋ ਗਏ। ਤਾਂ ਜਿਹੜਾ ਪਹਿਲਾ ਸਵਾਲ ਸੀ ਉਹ ਹੁਣ ਮੈਨੂੰ ਯਾਦ ਨਹੀਂ ਹੈ। ਤੁਸੀਂ ਦਿੱਲੀ ਪੁਲਿਸ ਵਾਲੇ ਜਿਹੜੇ ਕਹਿੰਦੇ ਵੀ ਜਿਹੜਾ ਕਰ ਰਹੇ ਆ ਵੀ ਕਿਤੇ ਨਾ ਕਿਤੇ ਇਦਾਂ ਲੱਗ ਰਿਹਾ ਵੀ ਸੈਂਟਰ ਵਾਲੀਆਂ ਏਜੰਸੀਆਂ ਹਾਂਜੀ। ਵੈਸੇ ਮੈਂ ਭੁਲੱਕੜਿਆ ਕਿ ਉਹ ਲੋਨ ਨੂੰ ਮੈਂ ਉਹ ਆਪਾਂ ਕਹਿਣਾ ਸੀਗਾ ਕਨਵਰਟ ਕਰ ਦਿੱਤਾ, ਤੇ ਮੈਂ ਚੇਂਜ ਕਹੀ ਜਾਂਦਾ ਹੈਗਾ। ਗੱਲ ਇਹ ਆ ਕਿ ਦਿੱਲੀ ਪੁਲਿਸ, ਅਸੀਂ ਤੇ ਅੱਗੇ ਲੰਮੀ ਚੌੜੀ ਗੱਲਬਾਤ ਕੀਤੀ ਹੈ ਜਿਹੜੇ ਇੱਥੇ ਆਪਣੇ ਪੁਲਿਸ ਆਫੀਸਰ ਰਹੇ ਨੇ ਮਿਸਟਰ ਪਰਮਵੀਰ ਸਿੰਘ ਜੀ, ਤਾਂ ਉਹ ਲੰਮੀ ਚੌੜੀ ਆਪਾਂ ਇਸੇ ਕਰਕੇ ਗੁਫ਼ਤਗੂ ਕਰ ਰਹੇ ਸੀ ਕਿਉਂਕਿ ਸਾਨੂੰ ਸ਼ੱਕ ਹੈ ਜੀ ਇਹਨਾਂ ਚੀਜ਼ਾਂ ਤੇ। ਕਿਉਂਕਿ ਜਦੋਂ ਥਿਊਰੀਜ਼ ਅਲੱਗ-ਅਲੱਗ ਹੁੰਦੀਆਂ ਨੇ, ਜਦੋਂ ਮਤਲਬ ਕਿ ਦੋ ਏਜੰਸੀਆਂ, ਦੋ ਪੁਲਿਸ ਫੋਰਸਾਂ ਜਿਹੜੀਆਂ ਨੇ ਉਹ ਅਲੱਗ-ਅਲੱਗ ਇੱਕੋ ਹੀ ਕੇਸ ਦੇ ਵਿੱਚ ਅਲੱਗ-ਅਲੱਗ ਕਹਾਣੀਆਂ ਪੇਸ਼ ਕਰਨ ਲੱਗ ਜਾਣ, ਤਾਂ ਉਹਦਾ ਅੱਗੇ ਜਾ ਕੇ ਕੇਸ ਤੇ ਇੰਪੈਕਟ ਪੈਂਦਾ ਹੈ।
ਇਹ ਜਿਹੜੇ ਲੋਕ ਕਾਨੂੰਨ ਤੋਂ ਜਾਣੂ ਨੇ, ਪੁਲਿਸ ਦੇ ਕੰਮਕਾਰ ਤੋਂ ਵਾਕਿਫ ਨੇ, ਉਹਨਾਂ ਨੂੰ ਬਖੂਬੀ ਪਤਾ ਹੈ ਕਿ ਇਹਨਾਂ ਚੀਜ਼ਾਂ ਦਾ ਫਾਇਦਾ ਇਨ ਦੀ ਐਂਡ ਜਿਹੜੇ ਦੋਸ਼ੀ ਹੁੰਦੇ ਉਹਨਾਂ ਨੂੰ ਮਿਲ ਜਾਂਦਾ ਹੈ। ਸੋ ਇਸੇ ਕਰਕੇ ਅੱਗੇ ਚਰਚਾ ਆਪਾਂ ਕੀਤੀ ਹੈ ਕਿ ਬਿਲਕੁਲ ਜਿਸ ਤਰ੍ਹਾਂ ਕੀਤਾ ਜਾ ਰਿਹਾ ਉਹਦੇ ਚ ਲੱਗਦਾ ਹੈ ਕਿ ਥੋੜਾ ਨੁਕਸਾਨ ਹੋਏਗਾ। ਜੀ ਜੀ ਜੀ। ਸੋ ਥੈਂਕ ਯੂ ਜੀ ਇਹਨਾਂ ਦਾ। ਤੇ ਮਿੰਟੂ ਜੀ ਬਹੁਤ ਸ਼ੁਕਰੀਆ ਜੀ, ਸਮਾਂ ਆਪਾਂ ਚਲੋ ਅੱਜ ਥੋੜਾ ਜਿਹਾ ਅੱਗੇ ਲੈ ਗਏ ਆ ਤੇ ਪਰ ਬਹੁਤ ਸ਼ੁਕਰੀਆ। ਮਿਲਦੇ ਆ ਜੀ ਫਿਰ ਕੱਲ ਨੂੰ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਪ੍ਰੋਗਰਾਮ ਦੀ ਸਮਾਪਤੀ ਅਗਲੀ ਵਾਰ ਤੱਕ ਲਈ ਇਜਾਜ਼ਤ। ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਵਾਂਗੇ, ਜਿਸ ਦੇ ਵਿੱਚ ਜਿਸ ਦੇ ਵਿੱਚ ਜਿਹੜੀਆਂ ਜੀ ਅਮਰੀਕਾ ਦੀਆਂ ਤੇ ਵਿਸ਼ਵ ਭਰ ਦੀਆਂ ਅਹਿਮ ਖਬਰਾਂ ਦੇ ਉੱਤੇ ਨਜ਼ਰ ਜਿਹੜੀ ਉਹ ਆਪਾਂ ਬਣਾਵਾਂਗੇ। ਤੇ ਨਾਲ ਹੀ ਦੱਸਦੇ ਜਾਈਏ ਆਉਂਦੇ ਸੋਮਵਾਰ ਤੋਂ ਆਰਟ ਕੈਂਪ ਜਿਹੜਾ ਪਰਮ ਸਿੰਘ ਆਰਟਿਸਟ ਨੇ ਕੈਨੇਡਾ ਤੋਂ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਆ ਉਹ ਸ਼ੁਰੂ ਹੋਣ ਜਾ ਰਿਹਾ ਹੈ। 12 ਸਾਲ ਤੋਂ ਘੱਟ ਦੀ ਉਮਰ ਵਾਲੇ ਬੱਚਿਆਂ ਦੇ ਲਈ ਸਵੇਰੇ 10:30 ਵਜੇ ਜਿਹੜਾ ਉਹ ਹੋਊਗਾ ਤੇ 12 ਸਾਲ ਤੋਂ 18 ਸਾਲ ਦੇ ਦਰਮਿਆਨ ਦੇ ਜਿਹੜੇ ਬੱਚਿਆਂ ਦੇ ਲਈ ਉਮਰ ਵਰਗ ਦੇ ਲਈ ਉਹ ਦੁਪਹਿਰ ਨੂੰ 3 ਤੋਂ 4:30 ਵਜੇ ਤੱਕ ਉਹਨਾਂ ਦੀ ਕਲਾਸ ਹੋਇਆ ਕਰੂਗੀ। ਸੋ 2 ਕਲਾਸਾਂ ਜਿਹੜੀਆਂ ਹੋਣਗੀਆਂ, ਬੱਚਿਆਂ ਨੂੰ ਤੁਸੀਂ ਆਪਣੇ ਨੂੰ ਰਜਿਸਟਰ ਕਰਵਾ ਸਕਦੇ ਹੋ। ਰਜਿਸਟਰ ਕਰਵਾਉਣ ਦੇ ਲਈ ਆਪਣੀ ਨਾਮ ਬੱਚਿਆਂ ਦਾ ਲਿਖਵਾਉਣ ਦੇ ਲਈ ਤੁਸੀਂ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ 4082725200 ਦੇ ਉੱਤੇ। ਤੇ ਜਾਂ ਫਿਰ ਤੁਸੀਂ ਐਤਵਾਰ ਨੂੰ ਪਹੁੰਚਿਓ ਜੀ ਦੁਪਹਿਰੋਂ ਬਾਅਦ 2 ਵਜੇ ਤੋਂ ਬਾਅਦ 'ਚ, ਜੇ ਤੁਸੀਂ ਪਹਿਲਾਂ ਰਜਿਸਟਰ ਕਰਵਾਉਣਾ ਚਾਹੁੰਦੇ, ਕਿਉਂਕਿ ਫਿਰ ਸੋਮਵਾਰ ਨੂੰ ਫਿਰ ਸਵੇਰੇ ਜ਼ਿਆਦਾ ਜਿਹੜੀ ਆ ਨੱਠ ਭੱਜ ਜਿਹੜੀ ਉਹ ਹੋਊਗੀ, ਲੇਟ ਨਾ ਹੋ ਜਾਵੇ, ਉਹ ਸਾਰਾ ਕੁਛ ਨਾ ਹੋ ਜਾਵੇ। ਟਰਾਈ ਸਾਡੀ ਰਹੂਗੀ ਵੀ ਸਾਰਾ ਕੁਛ ਸੁਖਾਲਾ ਹੀ ਰਵੇ, ਪਰ ਜਦੋਂ ਇਕੱਠੇ ਜ਼ਿਆਦਾ ਜਾਣੇ ਆਉਂਦੇ ਫਿਰ ਥੋੜਾ 'ਚ ਦੇਰੀ ਹੋ ਜਾਂਦੀ ਹੁੰਦੀ ਆ। ਸੋ ਇਸ ਲਈ ਬੈਟਰ ਆ ਵੀ ਜੇ ਤੁਹਾਡੇ ਕੋਲ ਐਤਵਾਰ ਨੂੰ ਵਕਤ ਹੈਗਾ ਆ ਤੇ 2 ਵਜੇ ਤੋਂ ਬਾਅਦ ਦੇ ਵਿੱਚ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਵਿੱਚ ਆ ਕੇ ਉੱਥੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾ ਦਿਓ। ਫਾਰਮ ਜਿਹੜਾ ਫਿਲ ਕਰਨ ਵਾਲਾ ਆ ਉਹ ਤੁਸੀਂ ਉੱਥੇ ਆ ਕੇ ਫਿਲ ਕਰ ਦਿਓ। ਸੋ ਸਟੂਡੀਓ ਦਾ ਨੰਬਰ ਆ ਬਾਕੀ ਬੱਚਿਆਂ ਦਾ ਨਾਮ ਲਿਖਵਾਉਣ ਲਈ 408-272-5200। ਤੇ ਮਿਲਦੇ ਹਾਂ ਜੀ ਹੁਣ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।